ਦੇਹ ਸਿਵਾ ਵਰਮੋਹ ਇਹ शुभ कर्मन ते कबहू न टरो और सो जब जाए लरो निश्चय कर अपनी जीत करो। जुलाई महीने की 31 तरीक है जी, बरा 2025, दिन वीरवार। मैं आप जी का होस्ट मनवीर सिंह आप जी का पसंदीदा प्रोग्राम दिल दियां गल्लां दे विच दिल दियां गहराइयां तो आप जी का स्वागत करदा जी। आओ प्रोग्राम शुरू करने तो पहला गुरु कलगीधर पातशाह की बख्शी हुई फतेह बुलंद करिए, गज के आखो जी वाहेगुरु जी का खालसा वाहेगुरु जी की फतेह। स्टूडियो ਦੀਆਂ ਘੜੀਆਂ ਦੇ ਮੁਤਾਬਕ न्यूयॉर्क टाइम जे देखना हो 12:01 ਹੋਏ ਨੇ ਜੀ, और खालिस्तान टाइम रात ਦੇ 9:31 ਹੋਏ ਨੇ। ਤੁਹਾਡਾ ਤੇ ਸਾਡਾ ਸਾਥ ਠੀਕ न्यूयॉर्क ਸਮੇਂ ਅਨੁਸਾਰ 1 ਵਜੇ ਤੱਕ ਤੇ ਖਾਲਿਸਤਾਨ ਸਮੇਂ ਅਨੁਸਾਰ 10:30 ਵਜੇ ਤੱਕ ਬਣਿਆ ਰਹੇਗਾ। और प्रोग्राम ਨੂੰ ਤੁਸੀਂ ਪਸੰਦ ਕਰਦੇ ਹੋ, ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ, ਆਪਣੀ ਫੀਡਬੈਕ ਦਿੰਦੇ ਹੋ, ਤਾਂ ਤੁਹਾਡੀ ਇਹ ਜਿਹੜੀ ਹੌਸਲਾ ਅਫਜ਼ਾਈ ਹੈ ਇਹ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਦੀ ਹੈ। ਜਿੱਥੇ ਸਾਨੂੰ ਗੁਰੂ ਦਾ ਆਸ਼ੀਰਵਾਦ ਆ ਉੱਥੇ ਜਿਹੜੀਆਂ ਤੁਹਾਡੀਆਂ ਦੁਆਵਾਂ ਦੀ, ਤੁਹਾਡੀਆਂ ਅਰਦਾਸਾਂ ਦੀ ਲੋੜ ਵੀ ਰਹਿੰਦੀ ਹੈ। ਸੋ ਸਾਨੂੰ ਤੁਸੀਂ ਜਿਹੜਾ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਵੱਖ-ਵੱਖ ਗੈਜਟ ਦੇ ਉੱਤੋਂ ਸਾਨੂੰ ਤੁਸੀਂ ਵੇਖ ਸਕਦੇ ਹੋ। ਉਹਦੇ ਵਿੱਚ TV 84 ਚੈਨਲ ਆ ਜਿਹੜਾ ਉੱਤੇ ਅਸੀਂ ਲਾਈਵ ਆ। ਉਸ ਤੋਂ ਇਲਾਵਾ IPTV ਬਾਕਸਿਸ ਦੇ ਉੱਤੇ ਵੀ TV 84 ਚੈਨਲ ਜਿਹੜਾ ਉਹ ਉਪਲਬਧ ਹੈ, ਉੱਥੋਂ ਤੁਸੀਂ ਸਾਨੂੰ ਵੇਖ ਸਕਦੇ ਹੋ। ਉਸ ਤੋਂ ਇਲਾਵਾ YouTube, Facebook, ਇਹਨਾਂ ਦੋਨਾਂ ਗੈਜਟ ਦੇ ਉੱਤੇ ਵੀ ਅਸੀਂ ਲਾਈਵ ਆ। ਇਹਨਾਂ ਜਰੀਏ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਤੇ ਸਟੂਡੀਓ ਦੇ ਵਿੱਚ ਡਾਇਰੈਕਟ ਕਾਲ ਕਰਨ ਦੇ ਲਈ 514 476 8484 ਇਹ WhatsApp ਰਾਹੀਂ ਤੁਸੀਂ ਕਾਲ ਕਰ ਸਕਦੇ ਹੋ, ਜਾਂ WhatsApp ਦੇ ਉੱਤੇ ਮੈਸੇਜ ਕਰਕੇ ਵੀ ਵਿਚਾਰਾਂ ਦੀ ਜਿਹੜੀ ਤੁਹਾਡੀ ਸਾਂਝ ਆ, ਕੋਈ ਸਵਾਲ ਆ ਪ੍ਰੋਗਰਾਮ ਦੇ ਵਿੱਚ ਤੁਸੀਂ ਰੱਖ ਸਕਦੇ ਹੋ। ਔਰ ਇਸ ਤੋਂ ਇਲਾਵਾ IPTV ਦੀ ਐਪ ਹੈ ਜਿਹੜੀ ਉਹ ਐਂਡਰੋਇਡ ਦੇ ਤੇ ਐਪ ਸਟੋਰ ਦੇ ਉੱਤੇ ਵੀ ਉਪਲਬਧ ਆ। ਤੁਸੀਂ IPTV ਦੀ ਐਪ ਵੀ ਜਿਹੜੀ ਆ ਉਹਦੇ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਔਰ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਇਸ ਫਰਮ ਰਾਹੀਂ ਅਸੀਂ ਤੁਹਾਡੇ ਜਿਹੜੇ ਕੈਨੇਡਾ ਦੇ ਵਿੱਚ ਪੋਲੀਟੀਕਲ ਅਸਾਈਲਮ ਦੇ ਕੇਸ ਆ ਉਹਨਾਂ ਨੂੰ ਫਾਈਲ ਕਰਨ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਆ। ਔਰ ਸਾਡੀ ਜਿਹੜੀ ਫਰਮ ਆ ਇਹ ਕਨੈਕਟ ਹੈਗੀ ਆ ਜੀ ਲਾਫਿਨਿਟੀ ਐਡਵੋਕੇਟਸ LLP। ਲਾਫਿਨਿਟੀ ਐਡਵੋਕੇਟਸ LLP ਜਿਹੜੇ ਨੇ ਉਹ ਵਿੰਡਜ਼ਰ ਓਨਟਾਰੀਓ, ਲੰਡਨ ਓਨਟਾਰੀਓ, GTA, ਓਟਵਾ ਤੇ ਮੌਂਟਰੀਅਲ ਤੋਂ ਸੇਵਾਵਾਂ ਦਿੰਦੇ ਨੇ, ਔਰ ਸਾਰੇ ਕੈਨੇਡਾ ਭਰ ਤੋਂ ਤੁਸੀਂ ਸੇਵਾਵਾਂ ਜਿਹੜੀਆਂ ਸਾਡੀਆਂ ਲੈ ਸਕਦੇ ਹੋ। ਸੋ ਪੋਲੀਟੀਕਲ ਅਸਾਈਲਮ ਤੋਂ ਇਲਾਵਾ ਕੋਈ ਫੈਮਿਲੀ ਡਿਸਪਿਊਟ ਆ, ਕੋਈ ਤੁਹਾਡਾ ਆਪਣਾ ਰੀਅਲ ਸਟੇਟ ਦਾ ਕੋਈ ਕੰਮ ਹੈ, ਜਾਂ ਕੋਈ ਬਿਜ਼ਨਸ ਡਿਸਪਿਊਟ ਹੈ, ਜਾਂ ਕੋਈ ਕ੍ਰਿਮੀਨਲ, ਕੋਈ ਟ੍ਰੈਫਿਕ ਟਿਕਟ, ਹਰ ਤਰ੍ਹਾਂ ਦੇ ਲੀਗਲ ਮਸਲੇ ਨੇ ਜਿਹੜੇ ਇਸ ਫਰਮ ਦੇ ਵਿੱਚ ਜਿਹੜੇ ਕਾਬਲ ਵਕੀਲ ਨੇ ਉਹ ਤੁਹਾਡੇ ਹਰ ਤਰ੍ਹਾਂ ਦੇ ਜਿਹੜੇ ਮਸਲੇ ਆ ਉਹਨਾਂ ਦਾ ਹੱਲ ਕਰਦੇ ਆ। ਔਰ ਸਰਦਾਰ ਪ੍ਰਭ ਸਿੰਘ ਜੀ ਹਰੇਕ ਬੁੱਧਵਾਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਉੱਤੇ ਜਿਹੜਾ ਚਲੰਤ ਲੀਗਲ ਮਸਲਿਆਂ ਦੇ ਉੱਤੇ ਸਾਡੇ ਨਾਲ ਗੱਲਬਾਤ ਵੀ ਕਰਦੇ ਆ। ਸੋ ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਦੇ ਰਾਹੀਂ ਤੁਸੀਂ ਸਾਨੂੰ ਸੰਪਰਕ ਕਰਨਾ ਤਾਂ 514 770 7465 ਜਾਂ akalservices@hotmail.com। ਸੋ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਮਰਪਿਤ ਕਰਦੇ ਹਾਂ ਜੀ ਸ਼ਹੀਦ ਊਧਮ ਸਿੰਘ, ਜਿਨ੍ਹਾਂ ਨੂੰ ਮੁਹੰਮਦ ਸਿੰਘ ਆਜ਼ਾਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਰਾਮ ਕੋਲੋਂ ਹੀ ਕੁਛ ਸਰੋਤਾਂ ਨੇ ਜੋੜ ਦਿੱਤਾ, ਬਟ ਜਿਹੜੇ ਉਹਨਾਂ ਦੇ ਆਪਣੇ ਸਿਗਨੇਚਰ ਹੁੰਦੇ ਸੀ ਉਹ ਮੁਹੰਮਦ ਸਿੰਘ ਆਜ਼ਾਦ ਦੇ ਨਾਮ ਦੇ ਉੱਤੇ ਉਹ ਸਿਗਨੇਚਰ ਕਰਦੇ ਹੁੰਦੇ ਸੀ। ਔਰ ਸ਼ਹੀਦ ਊਧਮ ਸਿੰਘ ਹੁਣਾਂ ਨੇ 13 ਮਾਰਚ 1919 ਵਿੱਚ ਵਾਪਰੇ ਜਲਿਆਂਵਾਲਾ ਬਾਗ ਦੇ ਮਾਸਾਕੇਰ ਦਾ ਬਦਲਾ ਜਿਹੜਾ ਫਿਰ ਲੰਡਨ ਵਿੱਚ ਆ ਕੇ ਮਾਈਕਲ ਡਵਾਇਰ ਜਿਹੜਾ ਉਸ ਵਕਤ ਦਾ ਪੰਜਾਬ ਦਾ ਗਵਰਨਰ ਸੀ ਉਹਨੂੰ ਭਰੀ ਅਦਾਲਤ ਦੇ ਵਿੱਚ ਸਜ਼ਾ ਯਾਫਤਾ ਕਰਕੇ ਲਿਆ ਸੀ, ਕਿ ਦੱਸਿਆ ਸੀ ਕਿ ਸਿੱਖਾਂ ਦੀ ਜਿਹੜੀ ਅਣਖ ਹੈ ਉਹ ਕਾਤਲਾਂ ਦਾ ਪਿੱਛਾ ਦਹਾਕਿਆਂ ਬੱਧੀ ਕਰ ਸਕਦੀ ਆ। ਔਰ ਇਸ ਸਿੱਖ ਨੇ ਆਪਣਾ ਜਿਹੜਾ ਸਦਕ ਉਹ ਨਿਭਾਇਆ। ਉਹਦੇ ਇਵਜ਼ ਵਜੋਂ, ਉਹਦੀ ਸਜ਼ਾ ਵਜੋਂ ਸ਼ਹੀਦ ਊਧਮ ਸਿੰਘ ਹੁਣਾਂ ਨੂੰ ਜਿਹੜਾ 31 ਜੁਲਾਈ 1940 ਨੂੰ ਫਿਰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਸੋ ਅਜਿਹੇ ਜਿਹੜੇ ਸਿਰਕੱਢ ਯੋਧੇ ਨੇ, ਸਾਡੀ ਅਣਖ ਨੇ, ਸਾਡੀ ਸ਼ਾਨ ਨੇ, ਸਾਡੀ ਆਨ ਨੇ, ਸਾਡੀ ਵਾਣ ਨੇ, ਇਹਨਾਂ ਕਰਕੇ ਹੀ ਜਿਹੜੀ ਜਿਹੜੀ ਗੈਰਤ ਹੈ ਕੌਮ ਦੀ ਉਹ ਜਾਗਦੀ ਆ ਕਿ ਵੈਰੀ ਨੂੰ ਜਿਹੜਾ 2 ਦਹਾਕੇ ਤੋਂ ਵੱਧ ਟਾਈਮ ਤੱਕ ਵੀ ਨਾ ਭੁੱਲਣਾ ਤੇ ਜਾ ਕੇ ਸਜ਼ਾ ਯਾਫਤਾ ਕਰਨਾ, ਇਹ ਇੱਕ ਸਿੱਖ ਦੇ ਹਿੱਸੇ ਹੀ ਆਇਆ ਤੇ ਇੱਕ ਪੰਜਾਬੀ ਦੇ ਹਿੱਸੇ ਹੀ ਆਇਆ। ਸੋ ਅੱਜ ਦਾ ਪ੍ਰੋਗਰਾਮ ਇਹਨਾਂ ਨੂੰ ਸਮਰਪਿਤ ਆ। ਔਰ ਪ੍ਰੋਗਰਾਮ ਦਾ ਜਿਹੜਾ ਅੱਜ ਦਾ ਵਿਸ਼ਾ ਉਹ ਵੀ ਪੰਜਾਬ ਦੇ ਨਾਲ, ਉਹਨਾਂ ਵੈਰੀਆਂ ਨਾਲ ਸੰਬੰਧਿਤ ਆ ਜਿਹੜੇ ਅੱਜ ਵੀ ਪੰਜਾਬ ਦੀ ਅਣਖ ਨੂੰ ਵੰਗਾਰ ਰਹੇ ਨੇ।
ਅਸੀਂ ਅੱਗੇ ਵੀ ਜ਼ਿਕਰ ਕਰਦੇ ਹੁੰਦੇ ਆ ਕਿ ਰਾਵਣ ਦੇ 10 ਮੂੰਹਾਂ ਵਾਂਗੂ ਜਿਹੜੇ ਆ ਸਿਰ ਇਹਨਾਂ ਦੇ ਬਦਲਦੇ ਰਹਿੰਦੇ ਨੇ, ਪਰ ਢੰਗ ਤਰੀਕੇ, ਪਲਾਨ ਤੇ ਇਹਨਾਂ ਦੇ ਏਜੰਡੇ ਉਹ ਸਾਰੇ ਸੇਮ ਨੇ, ਜਿਹੜੇ ਦਿੱਲੀ ਹਕੂਮਤ ਤੋਂ ਚੱਲਦੇ ਨੇ। ਉਹਨਾਂ ਏਜੰਡਿਆਂ ਦੇ ਤਹਿਤ ਅੱਜ ਪੰਜਾਬ ਦੀ ਜ਼ਮੀਨ ਦੇ ਉੱਤੇ ਜਿਹੜੀ ਆ ਮੈਲੀ ਅੱਖ ਰੱਖੀ ਜਾ ਰਹੀ ਆ, ਉੱਤੇ ਕਬਜ਼ੇ ਕੀਤੇ ਜਾ ਰਹੇ ਨੇ। ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਇਹ ਕਿਹਾ ਕਰਦੇ ਸੀ ਕਿ ਜਿਹੜੇ ਬੰਦੇ, ਇਹ ਕਹਿੰਦੇ ਸੀ ਤੁਸੀਂ ਯਾਦ ਰੱਖਿਓ, ਜਿਹੜੇ ਬੰਦੇ ਤੁਹਾਡੇ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤੇ ਟੈਂਕਾਂ ਨਾਲ ਹਮਲਾ ਕਰ ਸਕਦੇ ਆ ਨਾ, ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਖੋਣੀਆਂ ਤਾਂ 1 ਮਿੰਟ ਦੀ ਗੇਮ ਆ ਇਹਨਾਂ ਦੇ ਲਈ। ਔਰ ਅੱਜ ਦੇ ਉਹ ਦਿਨ ਆ ਗਿਆ, ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਇਹਨਾਂ ਗੱਲਾਂ ਨੂੰ, ਹਜੇ 3 ਸਾਲ ਦਾ ਸਮਾਂ ਹੀ ਹੋਇਆ, ਪਰ ਜਦੋਂ ਜਿਹੜੀ ਉਹ ਯੋਧੇ ਨੇ ਗੱਲ ਕਹੀ ਸੀ, ਉਹ ਅੱਜ ਉਹ ਸਮਾਂ ਆ ਗਿਆ ਕਿ ਪੰਜਾਬ ਦੀਆਂ ਜ਼ਮੀਨਾਂ ਦੇ ਉੱਤੇ ਜਿਹੜੇ ਆ ਉਹ ਜਬਰੀ ਕਬਜ਼ੇ ਗਵਰਨਮੈਂਟ ਵੱਲੋਂ ਕੀਤੇ ਜਾ ਰਹੇ ਆ ਲੈਂਡ ਪੂਲਿੰਗ ਦੇ ਨਾਂ ਦੇ ਉੱਤੇ। ਸੋ ਲੈਂਡ ਪੂਲਿੰਗ ਇੱਕ ਉਸ ਧੋਖੇ ਨੂੰ ਅੰਗਰੇਜ਼ੀ ਦਾ ਨਾਂ ਦਿੱਤਾ ਗਿਆ, ਜਿਹੜਾ ਸਿੱਧੇ ਸਿੱਧੇ ਸਿੱਖਾਂ ਦੀਆਂ ਪੰਜਾਬ ਦੀਆਂ ਜ਼ਮੀਨਾਂ ਦੇ ਉੱਤੇ ਜਿਹੜੇ ਡਾਕੇ ਮਾਰੇ ਜਾ ਰਹੇ ਆ। ਔਰ ਜਿਹੜੀ ਗੱਲ ਆ, ਹੁਣ ਕਿਸਾਨ ਜਿਹੜੇ ਨੇ ਉਹ ਤਤਪਰ ਨੇ, ਉਹ ਕਹਿ ਰਹੇ ਨੇ ਕਿ ਗੱਲ ਹੁਣ ਕਰੋ ਜਾਂ ਮਰੋ ਦੀ ਆ ਗਈ ਆ, ਤੇ ਉਹ ਕਹਿੰਦੇ ਅਸੀਂ ਘਰੋਂ ਕਹਿ ਕੇ ਤੁਰ ਪਏ ਆ ਕਿ ਆ ਸਾਨੂੰ ਹੁਣ ਵਾਪਸ ਨਾ ਡੇਕਿਓ, ਜਾਂ ਤਾਂ ਜ਼ਮੀਨਾਂ ਬਚਣਗੀਆਂ ਜਾਂ ਅਸੀਂ ਬਚਾਂਗੇ। ਪਰ ਗੱਲ ਅਸੀਂ ਜਦੋਂ ਇੱਕ ਵੱਡੇ ਕਿਸਾਨ ਸੰਘਰਸ਼ ਦੀ ਕਰਦੇ ਆ, ਉਦੋਂ ਵੀ ਇੱਥੇ ਰੈਲੀਆਂ ਦੇ ਵਿੱਚ ਅਸੀਂ ਕਹਿੰਦੇ ਸੀ, ਜਦੋਂ ਸਿੱਖਾਂ ਨੂੰ ਇਹ ਕਹਿ ਕੇ ਜਿਹੜਾ ਉਹ ਭੰਡਿਆ ਜਾ ਰਿਹਾ ਸੀ ਕਿ ਇਹ ਖਾਲਿਸਤਾਨੀ ਜਾਂ ਖਾਲਸਾਈ ਪਰਚਮ ਕਿਉਂ ਲਾ ਰਹੇ ਨੇ ਮੋਰਚਿਆਂ ਦੇ ਵਿੱਚ, ਕਿਸਾਨ ਰੈਲੀਆਂ ਨੇ, ਗਲਤ ਪ੍ਰਭਾਵ ਜਾਂਦਾ। ਅਸੀਂ ਉਦੋਂ ਵੀ ਕਿਹਾ ਸੀ ਕਿ ਇਹਨਾਂ ਨੇ 6 ਮਹੀਨੇ, ਸਾਲ, 1.5 ਸਾਲ ਟੱਪਣ ਨਹੀਂ ਦੇਣਾ, ਤੁਸੀਂ ਫੇਰ ਕਿਸੇ ਨਾ ਕਿਸੇ ਮੌਕੇ ਦੇ ਉੱਤੇ ਸਿਰ ਦੇਣ ਨੂੰ ਤਿਆਰ ਹੋ ਜਾਣਾ। ਉਹ ਫੇਰ ਜਿਹੜੀ ਗੱਲ ਆ ਕਿਸੇ ਨਾ ਕਿਸੇ ਇੱਕ ਮੁੱਦੇ ਤੇ ਹੋਣੀ ਆ। ਅਸੀਂ ਉਦੋਂ ਵੀ ਕਿਹਾ ਸੀ ਕਿ ਵੱਡੀ ਲੜਾਈ ਜੇ ਲੜਨੀ ਹੈ ਤੇ ਉਹ ਖਾਲਿਸਤਾਨ ਦੀ ਆਜ਼ਾਦੀ ਦਾ ਸੰਘਰਸ਼ ਹੈ, ਜੇ ਇਸ ਰਾਜ ਦੇ ਵਿੱਚ ਜ਼ਮੀਨਾਂ ਖੋਹੀਆਂ ਨਹੀਂ ਜਾਂਦੀਆਂ, ਜ਼ਮੀਨਾਂ ਬਖਸ਼ੀਆਂ ਜਾਂਦੀਆਂ ਨੇ। ਸੋ ਅੱਜ ਉਹ ਸਮਾਂ ਇੱਕ ਵਾਰ ਫੇਰ ਆਇਆ। ਇਸ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਯੂਕੇ ਤੋਂ ਸਰਦਾਰ ਜਸਪਾਲ ਸਿੰਘ ਬੈਂਸ ਜੁੜੇ ਨੇ। ਔਰ ਸਰਦਾਰ ਜਸਪਾਲ ਸਿੰਘ ਬੈਂਸ ਸਮੇਂ-ਸਮੇਂ ਸਿਰ ਆਪਣੀਆਂ ਸੇਵਾਵਾਂ ਜਿਹੜੀਆਂ TV 84 ਨੂੰ ਦਿੰਦੇ ਨੇ। ਸਰਦਾਰ ਜਸਪਾਲ ਸਿੰਘ ਜੀ ਬੈਂਸ ਰਾਈਟਰ ਨੇ, ਜਰਨਲਿਸਟ ਨੇ, ਹਿਸਟੋਰੀਅਨ ਨੇ ਔਰ ਸਿੱਖ ਐਕਟਿਵਿਸਟ ਨੇ ਬੜੇ ਲੰਮੇ ਸਮੇਂ ਤੋਂ। ਔਰ ਇਕੱਲੇ ਆਪ ਸਿੱਖ ਐਕਟਿਵਿਸਟ ਨਹੀਂ ਨੇ, ਇਹਨਾਂ ਦਾ ਪਰਿਵਾਰਕ ਪਿਛੋਕੜ ਆ ਜਿਹੜਾ ਉਹ ਖਾਲਸਾ ਰਾਜ ਦੀ ਫੌਜ ਦੇ ਨਾਲ ਜਾ ਕੇ ਜੁੜਦਾ। ਸੋ ਅਸੀਂ ਸਰਦਾਰ ਜਸਪਾਲ ਸਿੰਘ ਬੈਂਸ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਹਾਂ, ਇਹਨਾਂ ਨੂੰ ਫਤਿਹ ਅਰਜ ਕਰਦੇ ਹਾਂ। ਭਾਈ ਜਸਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਬਲਬੀਰ ਸਿੰਘ ਜੀ, ਆਪ ਜੀ ਨੂੰ ਅਤੇ TV 84 ਦੇ ਸਾਰੇ ਦਰਸ਼ਕਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਪਾਲ ਸਿੰਘ ਜੀ, ਇੱਕ ਛੋਟਾ ਜਿਹਾ ਲਫ਼ਜ਼ ਲੈਂਡ ਪੂਲਿੰਗ, ਉਹਦੇ ਥੱਲੇ ਪੰਜਾਬ ਦੀਆਂ ਜ਼ਮੀਨਾਂ ਦੇ ਉੱਤੇ ਡਾਕੇ ਮਾਰੇ ਜਾ ਰਹੇ ਨੇ ਸਰਕਾਰ ਵੱਲੋਂ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਹੈ ਨਾ ਵਿਪਰ ਆ, ਇਹ ਇੱਕ ਡੱਡੂ ਖਾਣਾ, ਮਿੱਟੀ ਖਾਣਾ ਇੱਕ ਸੱਪ ਆ, ਜਿਸ ਨੇ ਕਦੇ ਵੀ ਪੰਜਾਬ ਦੇ ਲੋਕਾਂ ਨੂੰ 47 ਤੋਂ ਲੈ ਕੇ ਅੱਜ ਤੱਕ ਬਹਿਣ ਨਹੀਂ ਦਿੱਤਾ ਹੈਗਾ। ਭਾਂਤ ਦੀ ਇਲਜ਼ਾਮ ਤਰਾਸ਼ੀ, ਭਾਂਤ ਦੇ ਹਮਲੇ, ਭਾਂਤ ਦੀਆਂ ਇਹਨਾਂ ਨੇ ਜਿਹੜੀਆਂ ਹੈਗੀਆਂ ਕਿਰਤ ਘਣਤਾ ਦੇ ਜਿਹੜੇ ਦ੍ਰਿਸ਼ ਆ ਸਾਡੇ ਸਾਹਮਣੇ ਲਿਆਂਦੇ ਹੈਗੇ ਪਿਛਲੇ 78 ਸਾਲਾਂ ਦੇ ਵਿੱਚ। ਤੇ ਇਹ ਜਿਹੜਾ ਹੈਗਾ ਆ ਲੈਂਡ ਪੂਲਿੰਗ, ਜਿਹੜੀ ਲੈਂਡ ਪੂਲਿੰਗ ਦਾ ਅਸਲ 'ਚ ਮਤਲਬ ਇਹ ਰੱਖਿਆ ਹੈਗਾ ਵੀ ਜਿਹੜੇ ਵੱਖ-ਵੱਖ ਲੋਕਾਂ ਦੀ ਮਲਕੀਅਤ ਹੁੰਦੀ ਆ, ਤੇਰੀ, ਮੇਰੀ ਤੇ ਤੀਜੇ ਬੰਦੇ ਦੀ, ABCD ਦੀ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਥਾਂ ਦੇ ਉੱਤੇ ਇਕੱਠਾ ਕਰਕੇ ਤੇ ਉਹਨੂੰ ਆਪਣੇ ਮਕਸਦ ਲਈ ਵਰਤਣਾ। ਤੇ ਇਹ ਲੜਾਈ ਜਿਹੜੀ ਹੈਗੀ ਆ ਲੈਂਡ ਪੂਲਿੰਗ ਦੀ, ਮੇਰੇ ਖਿਆਲ ਦੇ ਵਿੱਚ ਇੱਕ ਕਿਸਮ ਦੀ ਜੇ ਦੇਖਿਆ ਜਾਵੇ ਤਾਂ ਲਾਸਟ ਲੜਾਈ ਆ ਪੰਜਾਬ ਦੇ ਲੋਕਾਂ ਦੀ, ਕਿਉਂਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ, ਆਜ਼ਾਦੀ ਦੀ ਮੂਵਮੈਂਟ ਆ ਨਾ, ਉਹ ਸਿਰੇ ਨੂੰ ਵੱਧ ਰਹੀ ਹੈਗੀ ਆ। ਤੇ ਹੁਣ ਉਹ ਸਮਝਦੇ ਹੈਗੇ ਆ ਵੀ ਜੇ ਅਸੀਂ ਹੁਣ ਇਹਨਾਂ ਨੂੰ ਰੋਕ ਤਾਂ ਨਹੀਂ ਸਕਦੇ ਹੈਗੇ, ਪਰ ਇਹਨਾਂ ਦਾ ਨੁਕਸਾਨ ਵੱਧ ਤੋਂ ਵੱਧ ਕਰ ਦਿਓ। ਜਦੋਂ ਨੈਗੋਸ਼ੀਏਸ਼ਨ ਦਾ ਟਾਈਮ ਆਊਗਾ ਤੇ ਫਿਰ ਉੱਥੇ ਅਸੀਂ ਇਸ ਚੀਜ਼ ਦਾ ਡਿੱਕਾ ਪਾਵਾਂਗੇ ਕਿ ਪੰਜਾਬ ਦੇ ਢਿੱਡ ਜਿਹੜਾ ਲੁਧਿਆਣਾ ਸ਼ਹਿਰ ਆ, ਉਹਦੇ ਦੁਆਲੇ ਦੀ ਜਿਹੜੀ ਲੁਧਿਆਣੇ ਤੋਂ ਮੋਗੇ ਨੂੰ ਇੱਕ ਰੋਡ ਜਾਂਦੀ ਆ, ਉਹਦੇ ਉੱਤੇ ਜਿਹੜੀ ਲੈਂਡ ਹੈਗੀ ਆ, ਉਹ ਤਾਂ ਇਹਨਾਂ ਲੋਕਾਂ ਦੀ ਹੈ ਨਹੀਂ। ਇੱਥੇ ਤਾਂ ਅਸੀਂ ਬਾਹਰਲੇ ਸਟੇਟਾਂ ਤੋਂ ਲਿਆ ਕੇ ਲੋਕਾਂ ਨੂੰ ਵਸਾ ਦਿੱਤਾ ਹੈਗਾ ਆ। ਤੇ ਹੁਣ ਇਹ ਕਿੱਦਾਂ ਕਲੇਮ ਕਰ ਸਕਦੇ ਆ ਵੀ ਅਸੀਂ ਖਾਲਿਸਤਾਨ ਜੁਦਾ ਬਣਾਉਣਾ ਹੈਗਾ ਤੇ ਇਹ ਪੰਜਾਬ ਜਿਹੜਾ ਸਿੱਖਾਂ ਦਾ ਆ, ਜਾਂ ਅਸੀਂ ਇਹਦੇ ਹੱਕਦਾਰ ਬਣਦੇ ਆ ਇਤਿਹਾਸਕ ਤੌਰ ਦੇ ਉੱਤੇ। ਸੋ ਇਹ ਉਹਨਾਂ ਦੀ ਬੜੀ ਇੱਕ ਕੋਝੀ ਸਾਜ਼ਿਸ਼ ਹੈਗੀ ਆ, ਪਰ ਇਸ ਚੀਜ਼ ਦਾ ਹੁਣ ਦੁਨੀਆ ਨੂੰ ਪਤਾ ਲੱਗ ਚੁੱਕਾ ਹੈਗਾ।
ਖਾਸ ਤੌਰ ਤੇ ਪੰਜਾਬ ਦੀ ਜਿਹੜੀ ਕਿਸਾਨ ਵਰਗ ਹੈਗਾ ਆ, ਉਹਦੀ ਲੀਡਰਸ਼ਿਪ ਹੈਗੀ ਆ, ਉਹਦੇ ਵਿੱਚ ਹੁਣ ਪੜ੍ਹੇ ਲਿਖੇ ਲੋਕ ਜਿਹੜੇ ਵਕੀਲ ਹੈਗੇ ਆ, ਜੱਜਿਸ ਹੈਗੇ ਆ, ਜਾਂ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋ ਚੁੱਕੇ ਲੋਕ ਹੈਗੇ ਆ, ਉਹ ਸਾਰੇ ਇਹਦੇ ਵਿੱਚ ਸ਼ਾਮਲ ਹੋ ਚੁੱਕੇ ਹੈਗੇ ਆ। ਹੁਣ ਉਹ ਜੀ ਪਿੰਡ ਵਿੱਚ ਜਾ ਕੇ ਆਪਣੀਆਂ ਜਿਹੜੀਆਂ ਪੰਚਾਇਤਾਂ ਹੈਗੀਆਂ ਉਹਨਾਂ ਤੋਂ ਮਤੇ ਪਾਸ ਕਰਵਾ ਕੇ ਉਹਨਾਂ ਦੀ ਜਿਹੜੀ ਹੈਗੀ ਆ ਗਵਰਨਮੈਂਟ ਦਾ ਜਿਹੜਾ ਇੱਕ ਪੱਖ ਹੁੰਦਾ ਹੈਗਾ, ਉਹਨਾਂ ਨੂੰ ਉਹ ਦੇ ਰਹੇ ਹੈਗੇ ਆ ਜਾ ਕੇ ਵੀ ਅਸੀਂ ਤੁਸੀਂ ਤਾਂ 15-20 ਹਜ਼ਾਰ ਏਕੜ ਲੈਂਡ ਦੀ ਗੱਲ ਕਰਦੇ ਆ, ਅਸੀਂ ਤੁਹਾਨੂੰ ਇੱਕ ਮਰਲਾ ਦੇਣ ਨੂੰ ਤਿਆਰ ਨਹੀਂ ਹੈਗੇ। ਸੋ ਇਹ ਜਿਹੜੀ ਕਹਾਣੀ ਹੈਗੀ ਆ ਹੁਣ ਲਗਾਤਾਰ ਵੱਧ ਰਹੀ ਹੈਗੀ। ਹਾਲਾਂਕਿ ਇਹ ਲੈਂਡ ਪੂਲਿੰਗ ਜਿਹੜਾ ਨਵਾਂ ਦੌਰ ਦਿੱਤਾ, ਇਹ ਤੋਂ ਪਹਿਲਾਂ ਉਹਨਾਂ ਨੇ ਚੰਡੀਗੜ੍ਹ ਵਸਾਇਆ, ਫਿਰ ਨਿਊ ਚੰਡੀਗੜ੍ਹ ਦੇ ਪੱਜ ਥੱਲੇ ਜ਼ਮੀਨਾਂ ਖੋਹੀਆਂ, ਫਿਰ ਜਿਹੜੀ ਹੈਗੀ ਮੋਹਾਲੀ ਆ ਉਹਨੂੰ SS ਨਗਰ, ਇਹ ਸਾਰਾ ਕੁਝ ਉਹ ਕਰ ਰਹੇ ਹੈਗੇ ਵੱਖ-ਵੱਖ ਤਰੀਕਿਆਂ ਦੇ ਨਾਲ। ਤੇ ਉਹ ਇਹ ਸਮਝਦੇ ਹੈਗੇ ਆ ਵੀ ਜਿਹੜੀ ਸਿੱਖਾਂ ਦੀ ਰੀੜ੍ਹ ਦੀ ਹੱਡੀ ਹੈਗੀ ਉਹ ਕਿਸਾਨ ਆ, ਜੇ ਅਸੀਂ ਇਹਨਾਂ ਦੀ ਰੀੜ੍ਹ ਦੀ ਹੱਡੀ ਤੋੜ ਦੇਵਾਂਗੇ ਤਾਂ ਫਿਰ ਅਸੀਂ ਜਿਹੜੀ ਸਾਡੇ ਲਈ ਇਹ ਜਿਹੜਾ ਭਾਰਤ ਹੈਗਾ ਜਾਂ ਬਾਕੀ ਹਿੰਦੂਤਾ ਬਾਕੀ ਕੰਟਰੀ ਹੈਗਾ ਆ, ਉਹਨੂੰ ਅਸੀਂ ਕੰਟਰੋਲ ਕਰਨ ਲਈ ਸਾਡੇ ਕੋਲ ਵੱਡੀ ਕੋਈ ਹਿੰਮਤੀ ਕਰਨ ਦੀ ਲੋੜ ਨਹੀਂ ਪੈਣੀ, ਉਹ ਤਾਂ ਆਟੋਮੈਟਿਕਲੀ ਸਾਡੇ ਚੁੰਗਲ ਦੇ ਵਿੱਚ, ਸਾਡੀ ਮੁੱਠ ਦੇ ਵਿੱਚ ਹੈਗੇ ਆ। ਸੋ ਪੰਜਾਬ ਨੂੰ ਪਹਿਲਾਂ, ਪਰ ਉਹ ਦੇਖ ਵੀ ਰਹੇ ਹੈਗੇ ਵੀ ਪਿਛਲੇ 78 ਸਾਲਾਂ ਤੋਂ 47 ਤੋਂ ਲੈ ਕੇ ਅੱਜ ਤੱਕ ਅਸੀਂ ਇੰਨੇ ਇਹਨਾਂ ਦੇ ਜ਼ੁਲਮ ਕੀਤੇ, ਇੰਨਾ ਇਹਨਾਂ ਨੂੰ ਗਧੀ ਗੇਟ 'ਚ ਪਾਇਆ ਹੈਗਾ ਕੂਟਨੀਤਿਕ ਤਰੀਕੇ ਦੇ ਨਾਲ। ਅਸੀਂ ਕੈਰੋਂ ਚੀਫ ਮਿਨਿਸਟਰ ਤੋਂ ਲੈ ਕੇ ਭਗਵੰਤ ਮਾਨ ਤੱਕ ਦੇ ਲੋਕ ਜਿਹੜੇ CM ਬਣੇ ਹੈਗੇ ਆ, ਇਹਨਾਂ ਨੂੰ ਅਸੀਂ ਲੱਖਾਂ ਕਰੋੜਾਂ ਰੁਪਈਏ ਦੇ ਚੁੱਕੇ ਹੈਗੇ ਆ ਪੰਜਾਬ ਨੂੰ ਬਰਬਾਦ ਕਰਾਉਣ ਲਈ। ਪਰ ਇਹਦੇ ਬਾਵਜੂਦ ਵੀ ਇਹ ਜਿਹੜੇ ਲੋਕ ਹੈਗੇ ਹਟੇ ਨਹੀਂ ਹੈਗੇ। ਸੋ ਹੁਣ ਇਹ ਲੜਾਈ ਮੇਰੇ ਖਿਆਲ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਆ ਸਿਰੇ ਤੇ ਪਹੁੰਚ ਚੁੱਕੀ ਆ, ਅਤੇ ਲੈਂਡ ਪੂਲਿੰਗ ਦਾ ਜਿਹੜਾ ਇਹਨਾਂ ਦਾ ਇੱਕ ਟਕਵੰਜ ਹੈਗਾ ਉਹ ਲੋਕਾਂ ਦੇ ਉੱਤੇ ਜੱਗ ਜ਼ਾਹਰ ਹੋ ਚੁੱਕਾ ਹੈਗਾ। ਇਹ ਇੰਟਰਨੈਸ਼ਨਲ ਇੱਕ ਗੱਲ ਬਣ ਚੁੱਕੀ ਹੈਗੀ, ਇੱਕ ਇਸ਼ੂ ਬਣ ਚੁੱਕਾ ਹੈਗਾ। ਤੇ ਮੇਰਾ ਨਹੀਂ ਖਿਆਲ ਹੈਗਾ ਕਿ ਇਹ ਬਹੁਤਾ ਸਮਾਂ ਇਸ ਕਿਸਾਨ ਯੂਨੀਅਨਾਂ ਜਿਹੜੀਆਂ ਹੈਗੀਆਂ ਜਾਂ ਪੰਜਾਬ ਦੇ ਲੋਕ ਹੈਗੇ ਆ ਉਹਨਾਂ ਦੇ ਇਕੱਠ ਦੇ ਮੂਹਰੇ ਖੜ ਸਕਣਗੇ। ਕਿਉਂਕਿ ਮੈਂ ਇਹ ਵੀ ਹੋਰ ਮਨਵੀਰ ਸਿੰਘ ਜੀ ਗੱਲ ਸਮਝਦਾ ਹੈਗਾ ਬਈ ਦੇਖੋ, ਇੱਕ ਸਾਡਾ ਇਹ ਕੀ ਸਿਸਟਮ ਹੈਗਾ ਪੰਜਾਬ ਦੇ ਵਿੱਚ। ਹੁਣ ਇਹ ਜਿਹੜੀ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਖੋਹ ਰਹੇ ਹੈਗੇ ਆ, ਫਿਰ ਘਰਾਂ ਉੱਤੇ ਵੀ ਆਉਣਾ ਹੈਗਾ, ਫਿਰ ਇਹਨਾਂ ਨੇ ਹਰੇਕ ਗੁਰਦੁਆਰੇ ਨੂੰ ਵੀ ਢਾਉਣਾ ਹੈਗਾ, ਫਿਰ ਇਹਨਾਂ ਨੇ ਤੁਹਾਡਾ ਇੱਕ ਤਰ੍ਹਾਂ ਮਲੀਆਮੇਟ ਕਰਨਾ ਹੈਗਾ। ਜਿਸ ਤਰੀਕੇ ਦੇ ਨਾਲ 8ਵੀਂ ਸਦੀ ਦੇ ਵਿੱਚ ਬੁੱਧ ਧਰਮ ਦੇ ਨਾਲ ਇਹਨਾਂ ਨੇ ਕੀਤਾ ਸੀਗਾ, ਉਹ ਇਹਨਾਂ ਦੀ ਸਾਜ਼ਿਸ਼ ਅੱਜ ਬਹੁਤ ਤਰੀਕੇ ਦੇ ਨਾਲ ਕਲੀਅਰ ਹੀ ਹੋ ਚੁੱਕੀ ਹੈਗੀ ਆ। ਹੁਣ ਇਹ ਜਿਹੜੀਆਂ ਜ਼ਮੀਨਾਂ ਹੈਗੀਆਂ ਉਹਨਾਂ ਦੀ ਮਾਲਕੀਅਤ ਦੇ ਵਿੱਚ ਜਿਹੜਾ ਪੰਜਾਬ ਦਾ ਐਡਮਿਨ ਹੈਗਾ ਆ ਸਿਸਟਮ, ਉਹਦੇ ਵਿੱਚ DC ਹੋਣਗੇ, ਉਹਦੇ ਵਿੱਚ IPS ਅਫਸਰ ਹੋਣਗੇ, ਉਹਦੇ ਵਿੱਚ ਜੱਜਸ ਹੋਣਗੇ, ਉਹਦੇ ਵਿੱਚ ਹੋਰ ਸਰਕਾਰੀ ਮੁਲਾਜ਼ਮ ਹੋਣਗੇ, ਜਿਨ੍ਹਾਂ ਦੀਆਂ ਜ਼ਮੀਨਾਂ ਲਗਾਤਾਰ ਇਸ ਲੈਂਡ ਪੂਲਿੰਗ ਦੇ ਵਿੱਚ ਆ ਰਹੀਆਂ ਹੈਗੀਆਂ। ਕੀ ਉਹ ਚੁੱਪ ਕਰਕੇ ਬੈਠੇ ਹੈਗੇ ਆ? ਇੱਕ ਆਮ ਕਹਾਵਤ ਹੈਗੀ ਆ ਵੀ ਜਿਹੜੀ ਪੰਜਾਬ ਪੁਲਿਸ ਆ ਉਹ ਜਦੋਂ ਕ੍ਰਿਮੀਨਲ ਨੂੰ ਫੜਦੀ ਆ ਜਾਂ ਕਿ ਸ਼ੱਕੀ ਬੰਦੇ ਨੂੰ ਫੜਦੀ ਆ, ਤਾਂ ਉਹ ਪਹਿਲਾਂ ਇਹ ਗੱਲ ਕਹਿੰਦੇ ਆ ਵੀ ਤੂੰ ਸੱਚੋ ਸੱਚ ਦੱਸ ਦੇ, ਤੂੰ ਕੀਤਾ ਆ ਜਾਂ ਨਹੀਂ ਕੀਤਾ ਹੈਗਾ। ਜੇ ਤੂੰ ਨਹੀਂ ਕੀਤਾ, ਨਹੀਂ ਦੱਸਣਾ ਹੈਗਾ, ਤਾਂ ਤੂੰ ਇਹੋ ਜਿਹੇ ਥਾਂ ਦੇ ਉੱਤੇ ਭੇਜਾਂਗੇ ਤੈਨੂੰ ਜਿੱਥੇ ਕੰਧਾਂ ਵੀ ਬੁੱਲਣਗੀਆਂ, ਮਤਲਬ ਇਹਨਾਂ ਉਹ ਟੌਰਚਰ ਕਰਨਗੇ ਤੈਨੂੰ। ਹੁਣ ਉਹੀ ਅਫਸਰਾਂ ਦੀਆਂ ਜ਼ਮੀਨਾਂ ਜੇ ਖੋਹੀਆਂ ਜਾਣਗੀਆਂ, ਕਿ ਉਹ ਹੁਣ ਭਗਵੰਤ ਮਾਨ ਜਿਹੜਾ ਮੌਕੇ ਦਾ ਚੀਫ ਮਿਨਿਸਟਰ ਆ ਪੰਜਾਬ ਦਾ, ਇਹਨੂੰ ਪਤਾ ਨਹੀਂ ਕਿੰਨੇ ਕਰੋੜ ਰੁਪਈਏ ਲਏ ਹੋਣਗੇ ਸੈਂਟਰ ਗੌਰਮੈਂਟ ਤੋਂ, ਤੇ ਇਹ ਜਿਹੜੀ ਆਪਣੇ ਜ਼ੋਰ ਦੇ ਨਾਲ ਪੰਜਾਬ ਪੁਲਿਸ ਨੂੰ ਵਰਤ ਰਿਹਾ ਹੈਗਾ। ਅਨਫੋਰਚੂਨੇਟਲੀ ਪੰਜਾਬ ਪੁਲਿਸ ਨੂੰ ਅਸੀਂ ਕਹਿ ਦਿੰਦੇ ਹਾਂ ਇਹਦਾ ਨਾਮ ਪੰਜਾਬ ਪੁਲਿਸ ਆ, ਇਹ ਅਸਲ ਪੰਜਾਬ ਪੁਲਿਸ ਨਹੀਂ ਹੈਗੀ, ਇਹ ਬ੍ਰਿਟਿਸ਼ ਪੁਲਿਸ ਹੈਗੀ ਆ, ਜਿਹੜੀ 1892 ਵਿੱਚ ਉਹਨਾਂ ਨੇ ਆਪਣੇ ਹੱਕਾਂ ਦੇ ਲਈ, ਆਪਣੇ ਹੱਕਾਂ ਨੂੰ ਰੱਖਣ ਦੇ ਲਈ ਤੇ ਪੰਜਾਬ ਦੇ ਲੋਕਾਂ ਨੂੰ ਦਬਾਉਣ ਦੇ ਲਈ, ਉਹਨਾਂ ਨੂੰ ਮਾਰਨ ਦੇ ਲਈ, ਉਹਨਾਂ ਨੂੰ ਕੁਚਲਣ ਦੇ ਲਈ ਜਿਹੜੀ ਹੈਗੀ ਆ ਬਣਾਈ ਸੀਗੀ। ਤੇ ਉਹੀ ਲੋ ਆ, ਉਹੀ ਉਹਦੇ ਜਿਹੜੀ ਇਹ ਲਾਈਨ ਚੱਲ ਰਹੀ ਹੈਗੀ ਆ। ਆਪਾਂ ਗੱਲ ਕੀਤੀ ਹੈਗੀ ਆ ਵੀ ਅਸੀਂ ਅੱਜ ਭਾਈ ਸਰਦਾਰ ਊਧਮ ਸਿੰਘ ਜੀ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਨ ਹੈਗਾ ਆ, 31 ਜੁਲਾਈ 1940 ਦੇ ਵਿੱਚ ਉਹਨਾਂ ਨੂੰ ਫਾਂਸੀ ਲਾ ਕੇ ਸ਼ਹੀਦ ਕੀਤਾ ਸੀਗਾ ਲੰਡਨ ਦੇ ਵਿੱਚ। ਇਹੋ ਜਿਹੇ ਲੋਕ ਅਸੀਂ ਪੈਦਾ ਕੀਤੇ ਸਾਡੀ ਕੌਮ ਨੇ, ਤੇ ਸਾਡੇ ਜਿਹੜੀ ਰਾਜਨੀਤਿਕ ਹੈਗੇ ਆ ਹੁਣ 52 ਇੱਕੋ ਹੀ ਪਾਰਟੀ ਦੇ MLAs ਵਿਧਾਨ ਸਭਾ ਦੇ ਵਿੱਚ ਬੈਠੇ ਆ, ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ ਕਿ ਉਹਨਾਂ ਦੀ। ਸੋ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈਗਾ,
ਜਿੱਦਾਂ ਉਹਨਾਂ ਨੇ ਕੈਰੋਂ ਨੂੰ ਖਰੀਦਿਆ ਸੀ, ਬਾਦਲ ਨੂੰ ਖਰੀਦਿਆ ਸੀ, ਦਰਬਾਰਾ ਸਿੰਘ ਨੂੰ ਖਰੀਦਿਆ ਸੀ, ਜੈਲ ਸਿੰਘ ਨੂੰ ਖਰੀਦਿਆ ਸੀ, ਇਸੇ ਤਰੀਕੇ ਨਾਲ ਕੈਪਟਨ ਨੂੰ ਖਰੀਦਿਆ। ਫਿਰ ਹੁਣ ਇਹ ਭਗਵੰਤ ਮਾਨ ਦੀ ਵਾਰੀ ਆ ਰਹੀ ਆ। ਇਹਨਾਂ ਨੇ ਬੇਅੰਤ ਜਿਹੜਾ ਬੇਅੰਤ ਸਿੰਘ ਉਸ ਵੇਲੇ ਦਾ ਚੀਫ ਮਿਨਿਸਟਰ ਸੀ, ਜਦੋਂ ਪੰਜਾਬ ਦੇ ਵਿੱਚ ਬਹੁਤ ਵੱਡੇ ਅਤਿਆਚਾਰ ਕੀਤੇ ਸੀਗੇ, ਉਸ ਲਾਈਨ ਉੱਤੇ ਜਾ ਕੇ ਇਹ ਕਰ ਰਿਹਾ ਹੈਗਾ, ਲੋਕਾਂ ਨੂੰ ਉਜਾੜ ਰਿਹਾ ਹੈਗਾ ਤੇ ਆਪਣਾ ਢਿੱਡ ਭਰ ਰਿਹਾ ਹੈਗਾ। ਅਕਾਊਂਟਸ ਇਹਦੀ ਇਨਕੁਆਇਰੀ ਹੋਣੀ ਚਾਹੀਦੀ CBI ਤੋਂ ਵੀ ਇਹਦੇ ਕੋਲ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਕਿੱਥੋਂ ਆਏ ਆ, ਇਹ ਕਿੱਦਾਂ ਮਤਲਬ MLA ਜਿਹੜੇ ਹੈਗੇ ਆ, MP ਹੈਗੇ ਆ ਇੰਡੀਆ ਦੇ ਜਾਂ ਪੰਜਾਬ ਦੇ, ਜਾਂ ਈਵਨ ਚੇਅਰਮੈਨ ਹੈਗੇ ਵੱਖ-ਵੱਖ ਅਦਾਰਿਆਂ ਦੇ, ਗਵਰਨਮੈਂਟੀ ਜਿਹੜੇ ਅਦਾਰੇ ਹੈਗੇ ਆ, ਉਹ ਕਿਉਂ ਕਰੋੜਪਤੀ ਬਣ ਜਾਂਦੇ ਆ ਇੰਨੀ ਛੇਤੀ? ਪੰਜਾਬ ਦਾ ਕਿਸਾਨ ਜਾਂ ਪੰਜਾਬ ਦੇ ਲੋਕ ਕਿਉਂ ਆਤਮ ਹੱਤਿਆ ਕਰ ਰਹੇ ਹੈਗੇ ਆ? ਪੰਜਾਬ ਦਾ ਮਜ਼ਦੂਰ ਕਿਉਂ ਗਰੀਬੀ ਵਿੱਚ ਹਾਲਤ ਚਲ ਗਿਆ ਹੈਗਾ? ਇਹ ਸਾਰਾ ਕੁਝ ਸੀਗਾ ਕਰਨ ਲਈ, ਪਰ ਜਿਹੜੀ ਸਾਡੀ ਜਰਨਲਿਜ਼ਮ ਹੈਗਾ ਆ ਪੰਜਾਬ ਦਾ, ਜਿਹੜੇ ਉਹਦੇ ਵਿੱਚੋਂ ਬਹੁਤੇ ਮੈਂ ਕਹੂੰਗਾ ਜਿਹੜੇ ਪੀਲੀ ਪੱਤਰਕਾਰੀ ਕਰ ਰਹੇ ਹੈਗੇ ਆ, ਜਿਹੜੀ ਮੋਦੀ ਦੇ ਨਾਲ ਰਲ ਕੇ ਆਪਣੀਆਂ ਸੇਵਾਵਾਂ ਦੇ ਰਹੇ ਹੈਗੇ ਆ, ਉਹਨਾਂ ਨੂੰ ਬਹੁਤ ਘੱਟ ਹੈਗੇ ਆ ਪੱਤਰਕਾਰ ਪੰਜਾਬ ਦੇ ਵਿੱਚ ਜਿਹੜੇ ਸੱਚ ਦੀ ਗੱਲ ਕਰਦੇ ਹੈਗੇ ਆ। ਪਰ ਸਾਨੂੰ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਹੈਗੀ ਆ, ਅਸੀਂ ਉਹਨਾਂ ਨੂੰ ਇੱਕ ਚੈਲੰਜ ਕਰਨਾ ਚਾਹੁੰਦੇ ਹੈਗੇ ਆ ਵੀ ਜੇ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਹੈਗੇ ਆ ਜਾਂ ਪੰਜਾਬ ਦੀ ਰੱਖਿਆ ਕਰਦੇ ਹੈਗੇ ਆ, ਤਾਂ ਫਿਰ ਤੁਹਾਡਾ ਹੱਕ ਬਣਦਾ ਹੈਗਾ, ਤੁਹਾਡਾ ਫਰਜ਼ ਬਣਦਾ ਹੈਗਾ ਕਿ ਤੁਸੀਂ ਸੱਚ ਨੂੰ ਬਾਹਰ ਲਿਆਵੋ, ਰਿਸਰਚ ਕਰੋ ਵੀ ਪੰਜਾਬ ਦਾ MLA, ਪੰਜਾਬ ਦਾ MP ਜਾਂ ਚੇਅਰਮੈਨ ਜਾਂ ਹੋਰ ਜਿਹੜੇ ਅਦਾਰੇ ਹੈਗੇ ਆ ਜਾਂ ਪੁਲਿਸ ਅਫਸਰ ਹੈਗੇ ਆ, ਉਹ ਕਰੋੜਪਤੀ ਕਿੱਦਾਂ ਬਣ ਜਾਂਦੇ 2 ਸਾਲਾਂ ਦੇ ਵਿੱਚ। ਸੋ ਇਹ ਉਹਨਾਂ ਦਾ ਉਹਨਾਂ ਦੀ ਜੌਬ ਆ ਇਹ ਜੀ। ਇਹਨਾਂ ਦੀਆਂ ਸਰਦਾਰ ਜਸਪਾਲ ਸਿੰਘ ਜੀ ਕੋਈ ਇਨਕੁਆਰੀ ਨਹੀਂ ਹੋਣੀ, ਕੋਈ ਸਜ਼ਾਵਾਂ ਨਹੀਂ ਮਿਲਣੀਆਂ, ਕੋਈ ਇਹਨਾਂ ਦਾ ਬਾਲ ਬਿੰਗਾ ਨਹੀਂ ਹੋਣਾ, ਕਿਉਂਕਿ ਇਹ ਇਕੱਲੇ ਨਹੀਂ, ਜਿਵੇਂ ਤੁਸੀਂ ਦੱਸਿਆ ਇਹ ਕੈਰੋਂ ਦੇ ਸਮੇਂ ਤੋਂ ਲੈ ਕੇ ਜਿਹੜਾ ਇਹ ਜਿੱਦਾਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਨਾ ਜਾਂ ਮੁਗਲਾਂ ਦੇ ਪੀਰੀਅਡ ਦੇ ਵਿੱਚ ਵੱਡੇ ਵੱਡੇ ਰਾਜੇ ਜਿਹੜੇ ਉਹ ਪ੍ਰਜਾ ਦੇ ਜਿੰਨਾ ਮਰਜ਼ੀ ਜ਼ੁਲਮ ਕਰਦੇ ਸੀ, ਉਹਨਾਂ 'ਚ ਇੱਕੋ ਹੀ ਕੁਆਲੀਫਿਕੇਸ਼ਨ ਹੁੰਦੀ ਸੀ ਵੀ ਆਪਣੇ ਘਰ ਦੀ ਕੋਈ ਨਾ ਕੋਈ ਕੁੜੀ ਹੈ ਜਿਹੜੀ ਉਹ ਮੁਗਲ ਬਾਦਸ਼ਾਹ ਨੂੰ ਭੇਟ ਕਰ ਦਿੰਦੇ ਸੀ, ਤੇ ਉਹਦੇ ਵਿੱਚ ਉਹ ਫਿਰ ਲਗਾਨ ਵੀ ਵਸੂਲਦੇ ਸੀ ਤੇ ਜ਼ੁਲਮ ਵੀ ਕਰਦੇ ਸੀ ਆਪਣੀ ਰਾਇਆ ਦੇ ਉੱਤੇ, ਤੇ ਕੋਈ ਉਹਨਾਂ ਨੂੰ ਕੋਈ ਪੁੱਛਗਿੱਛ ਹੈ ਨਹੀਂ ਸੀ। ਔਰ ਇਹੀ ਕੰਮ ਆ ਜਿਹੜਾ ਉਹ ਹੁਣੇ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਉਸ ਵੇਲੇ ਵੀ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਣ ਕਾਓ ਰੱਤ ਪਿੱਤ ਕੁੱਤੇ ਉਹ ਚੱਟ ਜਾਓ। ਇਹਨਾਂ ਦੇ ਛੱਡੇ ਹੋਏ ਜਿਹੜੇ ਕੁੱਤੇ ਆ ਉਹ ਰੱਤ ਪਿੱਤ ਜਿਹੜੇ ਚੱਟਦੇ ਆ। ਸੋ ਇਹ ਇਹਨਾਂ ਦੇ ਕਿਉਂਕਿ ਇਹਨਾਂ ਨੂੰ ਛੂਟ ਹੁੰਦੀ ਆ ਜੀ, ਤੁਸੀਂ ਆਪਣੀਆਂ ਜਿਹੜੀਆਂ ਜ਼ਮੀਨ ਜਾਇਦਾਦਾਂ ਦਾ ਬਣਾਓ, ਸਵਿਸ ਬੈਂਕਾਂ ਦੇ ਵਿੱਚ ਆਪਣੇ ਖਾਤੇ ਖੋਲੋ, ਜਿੰਨਾ ਮਰਜ਼ੀ ਲੁੱਟੋ, ਬਸ ਕਰਨਾ ਤੁਸੀਂ ਕੀ ਆ ਵੀ ਜਿਹੜਾ ਸਾਡਾ ਸਿੱਖ ਵਿਰੋਧੀ ਜਾਂ ਪੰਜਾਬ ਵਿਰੋਧੀ ਏਜੰਡਾ ਉਹਦੇ 'ਚ ਤੁਸੀਂ ਜਿਹੜਾ ਉਹ ਲੱਤ ਨਹੀਂ ਫਸਾਣੀ, ਤੁਸੀਂ ਬਸ ਉਹਦੇ ਸਾਡਾ ਸਾਥ ਦੇਣਾ ਤੇ ਉਹਦੇ ਇਵਜ਼ ਦੇ ਵਿੱਚ। ਔਰ ਇਹੀ ਕੰਮ ਜਿਹੜਾ ਇਹ ਬਾਹਰਲੇ ਮੁਲਕਾਂ ਦੇ ਵਿੱਚ ਹੋ ਰਿਹਾ ਕਿ ਗੈਂਗਸਟਰ ਇਹਨਾਂ ਨੇ ਭੇਜਦੇ ਆ ਇੱਥੇ, ਉਹ ਕਹਿੰਦੇ ਤੁਸੀਂ ਫਰੋਤੀਆਂ ਮੰਗੋ, ਲੁੱਟਾ ਖੋਹਾਂ ਕਰੋ, ਲੋਕਾਂ ਨੂੰ ਡਰਾਓ ਧਮਕਾਓ, ਤੁਹਾਨੂੰ ਕੋਈ ਨਹੀਂ ਕੁਝ ਪੁੱਛਦਾ, ਪਰ ਤੁਸੀਂ ਜਿਹੜੇ ਅਸੀਂ ਸਿੱਖ ਮਾਰਨੇ ਆ ਗੌਰਮੈਂਟ ਨੇ ਇੰਡੀਆ ਦੀ ਨੇ ਵੀ ਉਹਦੇ 'ਚ ਬਸ ਅਸੀਂ ਜ਼ਿੰਮੇਵਾਰੀਆਂ ਤੁਹਾਡੇ ਨਾਂ ਤੇ ਲਾਈ ਜਾਣੀਆਂ ਵੀ ਇੰਡੀਆ ਕੁਝ ਨਹੀਂ ਕਰ ਰਿਹਾ ਤੇ ਗੈਂਗਸਟਰ ਕਰ ਰਹੇ ਆ ਤੇ ਗੈਂਗਸਟਰਾਂ ਨੂੰ ਖੁੱਲੀ ਛੂਟ ਹੈਗੀ ਆ। ਸੋ ਇਹੀ ਵਰਤਾਰਾ ਜਿਹੜਾ ਨਾ ਕੂੜ ਫਿਰੇ ਪ੍ਰਧਾਨ ਬਿਲਾਲੋ ਵਾਲੀ ਗੱਲ ਆ ਜਿਹੜੀ ਉਹ ਹੋਈ ਪਈ ਆ ਸਾਰੇ ਸਮਾਜ ਦੇ ਵਿੱਚ, ਤੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਅਣਖੀ ਲੋਕਾਂ ਨੂੰ ਜਿਹੜੀ ਆ ਇਹ ਗੱਲ ਨੂੰ ਸਮਝਣਾ ਚਾਹੀਦਾ ਵੀ ਅਸੀਂ ਜਿਹੜੀ ਆ ਸਾਡੀ ਲੜਾਈ ਇੱਕੋ ਇੱਕ ਆ ਨਾ, ਜਿਹੜੀ ਇੱਕ ਵੱਡੀ ਲੜਾਈ ਜਿਹੜੀ ਆ ਸਾਡੀ ਉਹ ਠੀਕ ਆ। ਜਿਹੜੇ ਹੁਣ ਗਲ ਪੈ ਜਾਂਦੀਆਂ ਸਮੱਸਿਆਵਾਂ ਇਹਨਾਂ ਦੇ ਇਲਾਜ ਲਈ ਸਾਨੂੰ ਲੜਨਾ ਜ਼ਰੂਰ ਪੈਂਦਾ ਗਾਹੇ ਵਗਾਹੇ, ਪਰ ਅਲਟੀਮੇਟਲੀ ਇੱਕ ਸਮੱਸਿਆ ਤੁਹਾਡੀ ਖਤਮ ਹੁੰਦੀ ਆ ਤੇ ਦੂਜੀ ਖੜੀ ਕਰ ਦਿੰਦੀ ਆ। ਇਹਨਾਂ ਨੇ ਹੁਣ ਪਾਣੀਆਂ ਦੀ ਖੜੀ ਕਰ ਦੇਣੀ ਆ ਲੈਂਡ ਪੂਲਿੰਗ ਤੋਂ ਬਾਅਦ, ਉਹ ਸਾਰੀ ਵਿਉਂਤਬੰਦੀ ਇਹਨਾਂ ਦੀ ਹੋ ਰਹੀ ਆ। ਪਰ ਹੁਣ ਗੱਲ ਇਹ ਆ ਵੀ ਉਹ ਜਿੰਨਾ ਕੁ ਸਾਡੇ ਸਿਰ ਤੇ ਉਹ ਭਾਰ ਰੱਖ ਦਿੰਦੇ ਆ ਅਸੀਂ ਉਹਨਾਂ ਕੁ ਚੱਕ ਕੇ ਭੱਜਣ ਲੱਗ ਪੈਂਦੇ ਆ, ਪਰ ਟੋਟੈਲਿਟੀ ਦੇ ਵਿੱਚ ਜਿਹੜੀ ਸਾਡੀ ਅਸਲ ਲੜਾਈ ਆ ਉਸ ਖਿੱਤੇ ਦੀ ਆਜ਼ਾਦੀ ਲਈ, ਉਹਦੇ ਲਈ ਸਾਨੂੰ ਜਿਹੜਾ ਉਹ ਤਤਪਰ ਹੋਣਾ ਚਾਹੀਦਾ, ਉਹਦੇ ਲਈ ਯਤਨਸ਼ੀਲ ਹੋਣਾ ਚਾਹੀਦਾ। ਇਲਾਜ ਸਾਰੇ ਸਾਨੂੰ ਮੁਕੰਮਲ ਆਜ਼ਾਦੀ ਦੇ ਵਿੱਚੋਂ ਹੀ ਜਿਹੜੇ ਆ ਉਹ ਨਿਕਲਣੇ ਆ, ਤੇ ਇਹ ਤੁਸੀਂ ਦੇਖ ਲਓ ਵੀ ਇਹ ਹਾਲ ਹੈਗੀ ਆ। ਤੇ ਅੱਛਾ, ਜਿਹੜਾ ਹੁਣ ਸੋ ਕਾਲਡ ਅਕਾਲੀ ਦਲ ਦੇ ਨਾਂ ਦੇ ਉੱਤੇ ਇੱਕ ਨਵਾਂ ਧੜਾ ਸੁਰਜੀਤ ਕੀਤਾ ਜਾ ਰਿਹਾ, ਮੈਂ ਇੱਥੇ ਇਹ ਵੀ ਗੱਲ ਕਰਦਾ ਚੱਲਾਂ, ਉਹਨਾਂ ਦੇ ਵੀ ਅੱਜ ਕਾਫੀ ਸਾਰੀਆਂ ਵੀਡੀਓਜ਼ ਆਈਆਂ ਨੇ ਕਿ ਉਹ ਮਨਪ੍ਰੀਤ ਇਆਲੀ ਉਹਨਾਂ ਦੇ ਜਿਹੜੇ ਆਪਣੀ ਜ਼ਮੀਨ ਆ ਉਹਨਾਂ ਦੀ ਉਹ ਲੈਂਡ ਪੂਲਿੰਗ ਤੋਂ ਉਹ ਕਹਿੰਦੇ ਸਰਕਾਰੀ ਮਿਲੀ ਭੁਗਤ ਦੇ ਨਾਲ ਬਾਹਰ ਕਰਾ ਗਏ ਆ, ਕਿਉਂਕਿ ਇੱਕ ਪਾਸੇ ਰਹਿائشੀ ਕਲੋਨੀ ਆ, ਉਤੋਂ ਪਿੱਛੇ ਜ਼ਮੀਨ ਐਕਵਾਇਰ ਹੋ ਰਹੀ ਆ, ਉਹਦੇ ਬਿਟਵੇਨ ਇੱਕ ਜ਼ਮੀਨ ਦਾ ਜਿਹੜਾ ਟੁਕੜਾ ਉਹ ਮਨਪ੍ਰੀਤ ਇਆਲੀ ਦਾ, ਉਹ ਕਹਿੰਦੇ ਪਹਿਲਾਂ ਇਹ ਲੈਂਡ ਪੂਲਿੰਗ ਦੇ ਵਿੱਚ ਆਉਂਦਾ ਸੀ, ਪਰ ਉਹ ਸਰਕਾਰ ਦੇ ਨਾਲ ਕੋਈ ਨਾ ਕੋਈ ਡੀਲ ਕਰਕੇ
ਉਹਨੂੰ ਉਹਦੇ ਵਿੱਚੋਂ ਕਢਾ ਗਏ ਆ, ਭਾਵ ਕਿ ਉਹਨਾਂ ਨੇ ਜਿਹੜੀ ਲੈਂਡ ਪੂਲਿੰਗ ਆ ਮਨਪ੍ਰੀਤ ਆਲੇ ਦੀ, ਉਹ ਜ਼ਮੀਨ ਜਿਹੜੀ ਪਹਿਲਾਂ ਵੇਚਾਂ ਦੀ ਸੀ ਉਹ ਛੱਡ ਕੇ ਅੱਗਿਓਂ ਐਕਵਾਇਰ ਕਰਨੀ ਸ਼ੁਰੂ ਕੀਤੀ ਆ। ਸੋ ਇਹ ਲੋਕ ਦਾਵਾ ਕਰ ਰਹੇ ਆ ਕਿ ਇਹ ਨਵਾਂ ਅਕਾਲੀ ਦਲ ਸੁਰਜੀਤ ਕਰਕੇ ਤੇ ਫਿਰ ਇਹ ਬੀਜੇਪੀ ਦੇ ਨਾਲ ਕੋਈ ਨਾ ਕੋਈ ਜਿਹੜੀ ਆ ਆਪਣੀ ਉਹ ਕਰਕੇ ਆਪਣਾ ਕੋਈ ਨਾ ਕੋਈ ਸਮਝੌਤਾ ਤੇ ਫਿਰ ਪੰਜਾਬ ਤੇ ਰਾਜ ਕਰਨਗੇ। ਸਹੀ ਗੱਲ ਹੈ ਤੁਹਾਡੀ, ਕਿਉਂਕਿ ਜਿਹੜੇ ਵੱਡੇ ਮਗਰਮੱਛ ਆ ਉਹਨਾਂ ਨੂੰ ਬਚਾਉਣਾ ਸਰਕਾਰ ਦਾ ਕੰਮ ਹੁੰਦਾ। ਜਿੱਦਾਂ ਤੁਸੀਂ ਗੱਲ ਕੀਤੀ ਆ, ਇਹ ਰਾਜਾਸ਼ਾਹੀ ਜਿਹੜੀ ਅਸੀਂ ਜਾਂ ਇੰਡੀਆ ਇਸ ਚੀਜ਼ ਦਾ ਕਲੇਮ ਕਰਦਾ, ਜਾਂ ਦੁਨੀਆ ਵਾਲੇ ਕਈ ਵਾਰ ਕਹਿ ਦਿੰਦੇ ਰਹੇ ਆ, ਹੁਣ ਤਾਂ ਨਹੀਂ ਸ਼ਾਇਦ ਕਹਿਣਗੇ ਵੀ ਇੰਡੀਆ ਇੱਕ ਦੁਨੀਆ ਦੀ ਬਹੁਤ ਵੱਡੀ ਡੈਮੋਕ੍ਰੇਸੀ ਹੈਗੀ ਆ। ਅਸਲ ਦੇ ਵਿੱਚ ਉਹ ਡੈਮੋਕ੍ਰੇਸੀ ਨਹੀਂ ਹੈਗੀ, ਉਹ ਤਾਂ ਹਿੰਦੂ ਡਿਕਟੇਟਰਸ਼ਿਪ ਚੱਲ ਰਹੀ ਹੈਗੀ ਆ। ਚੱਲ ਤਾਂ ਉਹ 1947 ਤੋਂ ਹੀ ਸੀਗੀ ਰਹੀ, ਪਰ ਉਹ ਹੌਲੀ ਹੌਲੀ ਜਿੱਦਾਂ ਉਹ ਤਾਕਤ ਫੜ ਰਿਹਾ ਹੈਗਾ, ਉੱਦਾਂ ਉਹਦੀ ਡਿਕਟੇਟਰਸ਼ਿਪ ਜਿਹੜੀ ਉਹ ਜਗ ਜ਼ਾਹਰ ਹੋ ਰਹੀ ਹੈਗੀ ਆ। ਹੁਣ ਜਿੱਦਾਂ ਆਪਾਂ ਗੱਲ ਕੀਤੀ ਹੈਗੀ ਆ ਵੀ ਕਿਸਾਨਾਂ ਦੀ ਉਹ ਲੱਕ ਤੋੜਨਾ ਚਾਹੁੰਦੇ, ਪੰਜਾਬ ਦਾ ਲੱਕ ਤੋੜਨਾ ਚਾਹੁੰਦੇ ਹੈਗੇ ਆ। ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਪੰਜਾਬ ਦੀ ਧਰਤੀ ਹੈ, ਚਾਹੇ ਉਹ ਲਹਿੰਦਾ ਪੰਜਾਬ, ਚਾਹੇ ਉਹ ਚੜ੍ਹਦਾ ਪੰਜਾਬ ਆ। ਉਹਦੇ ਵਿੱਚ ਹਰਿਆਣਾ ਵੀ ਆਉਂਦਾ, ਉਹਦੇ ਵਿੱਚ ਹਿਮਾਚਲ ਦੇ ਇਲਾਕੇ ਆਉਂਦੇ ਹੈਗੇ ਆ, ਉਹਦੇ ਵਿੱਚ ਜੰਮੂ ਦੇ ਇਲਾਕੇ ਆਉਂਦੇ ਹੈਗੇ ਆ, ਉਹਦੇ ਵਿੱਚ ਵੈਸਟਰਨ ਯੂਪੀ ਦੇ ਆਉਂਦੇ ਹੈਗੇ ਆ, ਤਰਾਈ ਦੇ ਇਲਾਕੇ ਆਉਂਦੇ ਹੈਗੇ ਆ, ਰਾਜਸਥਾਨ ਦੇ ਉੱਤਰੀ ਇਲਾਕੇ ਆਉਂਦੇ ਹੈਗੇ ਆ। ਇਹ ਸਾਰੀ ਬੜੀ ਉਪਜਾਊ ਧਰਤੀ ਹੈਗੀ ਆ। ਇਸ ਧਰਤੀ ਦੇ ਉੱਤੇ ਸਿੱਖਾਂ ਦਾ ਜਾਂ ਕਿਸਾਨਾਂ ਦਾ ਇੱਕ ਵੱਡਾ ਗਰੁੱਪ ਹੈਗਾ ਆ, ਜਿਹਨੂੰ ਇਹ ਮਾਰਨਾ ਚਾਹੁੰਦੇ ਆ, ਖਤਮ ਕਰਨਾ ਚਾਹੁੰਦੇ ਹੈਗੇ ਆ। ਮੇਰੇ ਤੇ ਖਿਆਲ ਦੇ ਵਿੱਚ ਜਿਹੜੀ ਹੁਣ ਮੂਵਮੈਂਟ ਦੁਨੀਆ ਉੱਤੇ ਚੱਲ ਰਹੀ ਹੈਗੀ ਆ, ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਹੈਗਾ ਟੈਰਿਫ ਲਾਉਣਾ ਸ਼ੁਰੂ ਕੀਤਾ ਹੈਗਾ ਬਾਕੀ ਦੇਸ਼ਾਂ ਦੇ ਉੱਤੇ, ਆਪਣੀ ਜਿਹੜਾ ਹੈਗਾ ਟੈਕਸ ਇਕੱਠਾ ਕਰਨ ਦੇ ਲਈ, ਉਹਦੀ ਇੱਕ ਬਹੁਤ ਵਧੀਆ ਨੀਤੀ ਹੈਗੀ ਆ ਜੇ ਆਪਾਂ ਦੇਖੀਏ। ਕਿਉਂਕਿ ਜਦ ਤੱਕ ਅਸੀਂ ਹਿੰਦੂਤਵ ਨੂੰ ਆਰਥਿਕ ਤੌਰ ਦੇ ਉੱਤੇ ਖਤਮ ਨਹੀਂ ਕਰਦੇ ਹੈਗੇ, ਉਹਨੂੰ ਕਮਜ਼ੋਰ ਨਹੀਂ ਕਰਦੇ ਹੈਗੇ, ਜਿਸ ਤਰੀਕੇ ਦੇ ਨਾਲ ਜਦੋਂ ਮੁਗਲ ਇੱਕ ਦੁਨੀਆ ਦੀ ਬਹੁਤ ਵੱਡੀ ਤਾਕਤ ਸੀਗੀ, 24% ਜਿਹੜੀ ਦੁਨੀਆ ਦੀ ਆਰਥਿਕਤਾ ਸੀਗੀ ਉਹ ਮੁਗਲਾਂ ਦੇ ਕੋਲ ਸੀ ਉਸ ਵੇਲੇ, ਤੇ ਇਸੇ ਤਰੀਕੇ ਦੇ ਨਾਲ ਇੰਡੀਆ ਇਸ ਚੀਜ਼ ਨੂੰ ਕਲੇਮ ਕਰਦਾ ਆ ਰਿਹਾ ਪਿਛਲੇ 10 ਸਾਲਾਂ ਤੋਂ ਵੀ ਅਸੀਂ ਇੱਕ ਸੁਪਰ ਪਾਵਰ ਆ, ਤੇ ਸਾਡੀ ਜਿਹੜੀ GDP ਆ ਉਹ 7% ਤੋਂ ਲੈ ਕੇ 9% ਤੱਕ ਈਅਰ ਬਾਈ ਈਅਰ ਉਹ ਅਪ ਹੋ ਰਹੀ ਹੈਗੀ ਆ। ਤੇ ਇਹ ਜਦ ਤੱਕ ਉਹਨਾਂ ਦਾ ਜਿਹੜਾ ਹੰਕਾਰ ਹੈ ਉਹ ਤੋੜਿਆ ਨਹੀਂ ਜਾਂਦਾ ਹੈਗਾ, ਜਦ ਤੱਕ ਹੁਣ 25% ਜਿਹੜਾ ਅਮਰੀਕਾ ਨੇ ਉਹਨਾਂ ਤੇ ਟੈਰਿਫ ਲਾਤਾ ਹੈਗਾ, ਇਹ ਇਕੱਲਾ 25% ਟੈਰਿਫ ਨਹੀਂ ਲੱਗਾ ਹੈਗਾ ਇੱਕ ਕਿਸਮ ਦਾ, ਕਿਉਂਕਿ ਉੱਥੇ ਬੜੀ ਜਿਹੜਾ ਹੈਗਾ ਆ ਉਹ ਚੀਜ਼ਾਂ ਦੀ ਜਿਹੜੀ ਮਾੜੀਆਂ ਚੀਜ਼ਾਂ, ਮਾੜੀ ਕੁਆਲਿਟੀ ਜਿਹੜੀ ਪੈਦਾ ਕਰਕੇ ਹੈ ਨਾ ਬਾਹਰਲੇ ਦੇਸ਼ਾਂ ਨੂੰ ਭੇਜਦੇ ਰਹੇ ਅੱਗੇ। ਹੁਣ ਉਹਦੀ ਸਾਰੀ ਚੈਕਿੰਗ ਹੋਣੀ ਹੈਗੀ ਆ। ਅੱਗੇ ਮੈਡੀਸਨ ਵਗੈਰਾ ਜਿਹੜੀਆਂ ਭੇਜਦੇ ਸੀਗੇ, ਉਹਦੇ ਵਿੱਚ ਉਹ ਡਰੱਗਸ ਵਗੈਰਾ ਜਿਹੜੀਆਂ ਮਾਰੂ ਡਰੱਗਸ ਹੈਗੀਆਂ ਉਹ ਸਪਲਾਈ ਨਾਲ ਕਰੀ ਜਾਂਦੇ ਸੀ, ਜਾਂ ਉੱਥੇ ਅਮਰੀਕਾ ਜਾਂ ਉਹਨਾਂ ਦੇਸ਼ਾਂ ਦੇ ਵਿੱਚ ਉਹ ਬਣਾ ਰਹੇ ਸੀਗੇ। ਹੁਣ ਉਹ ਸਮਾਂ ਆ ਗਿਆ ਹੈਗਾ ਵੀ ਇਸ ਹਿੰਦੂਤਵ ਨੂੰ ਜੇ ਅਸੀਂ ਖਤਮ ਕਰਨਾ ਹੈਗਾ ਆ, ਮਾਈਨੋਰਿਟੀ ਨੂੰ ਬਚਾਉਣ ਦੇ ਲਈ, ਭਾਰਤ ਦੇ ਜਿਹੜੀ ਮਾਈਨੋਰਿਟੀ ਹੈਗੀ ਆ, ਤਾਂ ਇਹ ਇੱਕ ਜ਼ਰੂਰੀ ਬਣ ਜਾਂਦਾ ਹੈਗਾ ਕਿ ਅਸੀਂ ਅਮਰੀਕਾ ਦੀ ਉਸ ਪਾਲਿਸੀ ਦੀ ਸਪੋਰਟ ਕਰੀਏ ਜਿਹਦੇ ਵਿੱਚ ਉਹਨਾਂ ਨੇ 25% ਲਾਇਆ। ਤੇ ਉਹਨਾਂ ਨੇ ਇਹ ਵੀ ਗੱਲ ਕਹਿਤੀ ਹੈਗੀ ਆ ਵੀ ਜੇ ਤੁਸੀਂ ਜਿਹੜਾ ਰਸ਼ੀਆ ਦੇ ਉੱਤੋਂ ਨਾ ਉਹ ਜਿਹੜਾ ਚੀਪ ਪੈਟਰੋਲੀਅਮ ਲੈ ਰਹੇ ਹੈਗੇ ਆ, ਜਿਹੜੇ ਓਇਲ ਪ੍ਰੋਡਕਟਸ ਲੈ ਰਹੇ ਹੈਗੇ ਆ, ਜੇ ਤੁਸੀਂ ਉਹ ਨਾ ਉਹ ਟ੍ਰੇਡ ਬੰਦ ਕੀਤੀ, ਜੇ ਉਹ ਟ੍ਰੇਡ ਨਾ ਬੰਦ ਕੀਤੀ ਤਾਂ ਅਸੀਂ ਤੁਹਾਡੇ ਉੱਤੇ 500% ਤੱਕ ਵੀ ਲਾ ਸਕਦੇ ਹੈਗੇ। ਸੋ ਇਹ ਸਾਰਾ ਜਿਹੜਾ ਜਿਹੜੀ ਉਹਨਾਂ ਦੀ ਚੋਰੀ ਕੀਤੀ ਹੈਗੀ, ਠੱਗੀ ਕੀਤੀ ਹੈਗੀ ਆਮ ਲੋਕਾਂ ਦੇ ਨਾਲ, ਭਾਰਤ ਦੇ ਆਮ ਲੋਕਾਂ ਦੇ ਨਾਲ। ਇੱਥੇ ਮੈਂ ਕਦੇ ਸਿੱਖਾਂ ਦੀ ਵੀ ਨਹੀਂ ਗੱਲ ਕਰਦਾ, ਮੈਂ ਇੱਥੇ ਭਾਰਤ ਦੇ ਉਹਨਾਂ ਗਰੀਬ ਲੋਕਾਂ ਦੀ ਗੱਲ ਕਰ ਰਿਹਾ ਹੈਗਾ ਆ, ਜਿਹੜੇ ਪਿਛਲੇ ਸਦੀਆਂ ਤੋਂ ਹਿੰਦੂਤਵ ਵਿਪਰ ਦੀ ਉਹ ਜਿਹੜੀ ਖੁਰਾਕ ਬਣਦੇ ਆਏ ਹੈਗੇ ਆ, ਜਿਹੜਾ ਇਹਨਾਂ ਦਾ ਲਹੂ ਉਹ ਪੀਂਦੇ ਆਏ ਹੈਗੇ ਆ, ਤੇ ਉਸ ਲਹੂ ਨੂੰ ਜੇ ਹਾਂਜੀ ਇੱਕ ਕਾਲ ਹੈ ਜੀ, ਆਪਾਂ ਲੈ ਲਈਏ ਪਹਿਲਾਂ ਆਪਣਾ ਭਾਈ ਸਾਹਿਬ। ਕੱਟ ਗਏ ਜੀ ਉਹ, ਚਲੋ ਜੀ ਐਨੀਵੇ ਕੱਟ ਗਏ ਜੀ ਉਹ ਕਾਲ। ਸੋ ਇਹ ਜਿਹੜਾ ਹੈਗੀ ਆ ਨਾ, ਇਹ ਹੁਣ ਦੁਨੀਆ ਨੂੰ, ਜਿੱਦਾਂ ਹੁਣ ਕੈਨੇਡਾ ਦੇ ਵਿੱਚ ਉਹਨਾਂ ਨੇ ਬੜਾ ਖਲਜਗਣ ਪਾਇਆ ਹੈਗਾ, ਭਾਈ ਨਿੱਜਰ ਨੂੰ ਸ਼ਹੀਦ ਕੀਤਾ, ਹੋਰ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕੀਤਾ, ਤੇ ਲੋਕਾਂ ਦੇ ਉੱਤੇ ਉਹਨਾਂ ਨੇ ਹਮਲੇ ਕੀਤੇ ਆ। ਉਹਨਾਂ ਦੇ ਉੱਤੇ ਜਿਹੜੀ ਸੀਗੀ ਫਰੌਤੀਆਂ ਲੈਣ ਦੇ ਲਈ ਟੈਲੀਫੋਨ ਕਰਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਹੈਗੀਆਂ। ਕੈਨੇਡਾ ਜ਼ਿਆਦਾ ਉਹਨਾਂ ਦਾ ਦੂਆ ਬਣਿਆ ਹੈਗਾ ਆ। ਕੈਨੇਡਾ ਦੇ ਵਿੱਚ ਉਹਨੀ ਕਲਪਰੇਟ ਬਣ ਕੇ ਬਹੁਤ ਵੱਡਾ ਨੁਕਸਾਨ ਕੀਤਾ ਹੈਗਾ ਉਹਨਾਂ ਦੀ ਰਾਜਨੀਤੀ ਦੇ ਵਿੱਚ। ਕਿ ਇਹ ਜਿਹੜੀ ਦੁਨੀਆ ਦੀ ਡੈਮੋਕ੍ਰੇਸੀ ਹੈਗੀ ਆ, G7 ਹੈਗੇ ਆ ਜਾਂ 5I ਹੈਗੀ, ਉਹਨਾਂ ਨੂੰ ਇਦਾਂ ਦੀ ਚੀਜ਼ ਦੀ ਇਜਾਜ਼ਤ ਦੇ ਸਕਦੀ ਹੈਗੀ ਆ?
ਆਪਾਂ ਗੱਲ ਕਰਾਂਗੇ ਇਸ ਦੇਸ਼ ਦੀ ਲੇਟਰ ਔਨ ਕਿੱਦਾਂ ਇਹਨਾਂ ਨੇ ਆਪਣੇ ਇਸ ਸਿਸਟਮ ਨੂੰ ਇਹਨਾਂ ਨੇ ਪਿਛਲੇ ਸਦੀਆਂ ਦੇ ਵਿੱਚ ਇਹਨੂੰ ਅੱਜ ਇਸ ਚੀਜ਼ ਦੇ ਉੱਤੇ ਲੈ ਆਂਦਾ ਹੈਗਾ ਕਿ ਜਿਹੜੀ ਅੱਜ ਦੀ ਡਿਪਲੋਮੇਸੀ ਹੈਗੀ ਆ ਉਹ ਇੰਗਲੈਂਡ ਦੀ ਡਿਪਲੋਮੇਸੀ ਦੁਨੀਆ ਦੇ ਵਿੱਚ ਇੱਕ ਬੜੀ ਮਜ਼ਬੂਤ ਇੱਕ ਥੰਮ ਬਣ ਕੇ ਬੈਠੀ ਹੈਗੀ ਆ। ਭਾਵੇਂ ਕਈ ਗੱਲਾਂ ਹੈਗੀਆਂ ਜਿਹੜੀਆਂ ਇਹ ਮਿਸਯੂਜ਼ ਕਰ ਜਾਂਦੇ ਹੈਗੇ ਉਹਨਾਂ ਨੂੰ, ਪਰ ਉਹਦੇ ਵਿੱਚ ਉਹਨਾਂ ਨੂੰ ਜਾਗਰੂਕ ਕਰਾਉਣਾ, ਉਹਨਾਂ ਦੇ ਉੱਤੇ ਆਪਣਾ ਕਲੇਮ ਕਰਨਾ, ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਕਿ ਅਸੀਂ ਉਹਨੂੰ ਸਮੇਂ-ਸਮੇਂ ਸਿਰ ਜਦੋਂ ਵੀ ਕੋਈ ਗੌਰਮੈਂਟ ਆਮ ਲੋਕਾਂ ਦੇ ਹੱਕਾਂ ਦੇ ਉੱਤੇ ਛਾਪਾ ਮਾਰਦੀ ਹੈਗੀ ਆ, ਆਮ ਲੋਕਾਂ ਨੂੰ ਜਿਹੜੀ ਮਾਈਨੋਰਟੀ ਕੌਮਾਂ ਹੁੰਦੀਆਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਹੱਕਾਂ ਉੱਤੇ ਜਿੱਦਾਂ ਹੁਣ ਜੱਗੀ ਜੌਲ ਦੀ ਗੱਲ ਹੈਗੀ ਆ ਜਾਂ ਇੱਥੇ ਦੇ ਹੋਰ ਬਹੁਤ ਸਾਰੇ ਇਸ਼ੂਜ਼ ਹੈਗੇ ਆ, ਜਦ ਤੱਕ ਉਹਨਾਂ ਨੂੰ ਅਸੀਂ ਲੋਕਾਂ ਦੇ ਸਾਹਮਣੇ ਨਹੀਂ ਲਿਆਉਂਦੇ ਹੈਗੇ ਤਾਂ ਅਸੀਂ ਕਿੱਦਾਂ ਅਸੀਂ ਇਸ ਦੇਸ਼ ਦੇ ਵਿੱਚ ਆਪਣੀ ਸੁਰੱਖਿਅਤਾ ਮਜ਼ਬੂਤ ਕਰ ਸਕਦੇ ਹਾਂ। ਬਿਲਕੁਲ ਭਾਈ ਜਸਪਾਲ ਸਿੰਘ ਜੀ, ਵੈਸੇ ਤਾਂ ਇਹ ਗੱਲ ਕੀਤੀ ਜਾ ਰਹੀ ਹੈ ਜੀ, ਕਿਉਂਕਿ ਸਾਰਾ ਕੁਝ ਨਾ ਘੁਮਾ ਫਿਰਾ ਕੇ ਇਹ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਉੱਤੇ ਜਿਹੜਾ ਉਹ ਸਿੱਟ ਦਿੱਤਾ ਜਾਂਦਾ। ਇੱਥੇ ਇਹ ਗੱਲ ਜਿਹੜੀ ਹੈ ਦੱਸਣੀ ਜ਼ਰੂਰੀ ਹੈ ਵੀ ਜਿਹੜੇ ਲੈਂਡ ਪੂਲਿੰਗ ਦੇ ਜਿਹੜੇ ਐਕਟ 'ਚ ਇਸਤੇਮਾਲ ਹੋ ਰਹੇ ਆ ਜ਼ਮੀਨਾਂ ਖੋਹਣ ਤੇ, ਵੈਸੇ ਤਾਂ ਬਿਨਾਂ ਕਿਸਾਨ ਦੀ ਸਹਿਮਤੀ ਤੋਂ ਜ਼ਮੀਨ ਨਹੀਂ ਖੋਹੀ ਜਾ ਸਕਦੀ। ਇਹ ਉੱਥੇ ਦਾ ਜਿਹੜਾ ਸੋ ਕਾਲਡ ਸੰਵਿਧਾਨ ਆ ਜਿਹਨੂੰ ਮੰਨਦਾ ਕੋਈ ਨਹੀਂ ਉਹ ਕਹਿੰਦਾ, ਪਰ ਉਹਦੇ 'ਚ ਕੋਈ ਨਾ ਕੋਈ ਇਹਨਾਂ ਨੇ ਇੱਕ ਐਕਟ ਬਣਾਇਆ, ਉਹ 2013 ਦੇ ਵਿੱਚ ਬਣਾਇਆ, ਯਾਨੀ ਕਿ ਮੋਦੀ ਦੇ ਆਉਣ ਤੋਂ 1 ਸਾਲ ਪਹਿਲਾਂ ਜਦੋਂ ਉੱਥੇ ਕਾਂਗਰਸ ਦੀ ਸਰਕਾਰ ਸੀ। ਉਸ ਐਕਟ ਦੇ ਤਹਿਤ ਜਿਹੜੀ ਆ ਇਹ ਜ਼ਮੀਨ ਆ ਉਹ ਖੋਹੀ ਜਾ ਰਹੀ ਆ। ਸੋ ਇਹ ਵੀ ਲੋਕਾਂ ਨੂੰ ਭੁਲੇਖਾ ਛੱਡ ਦੇਣਾ ਚਾਹੀਦਾ ਵੀ ਇਹ ਇਕੱਲਾ ਮੋਦੀ ਆ ਗਿਆ ਤਾਂ ਆ, ਤੇ ਜੇ ਹੁਣ ਕਾਂਗਰਸ, ਕਿਉਂਕਿ ਕਈ ਬੰਦੇ ਹੁੰਦੇ ਆ ਜਿਹੜੇ ਉਹ ਭੁੱਲ ਜਾਂਦੇ ਆ, ਬੀਤੇ ਹੋਏ ਕੱਲ ਦੀ ਗੱਲ ਭੁੱਲ ਜਾਂਦੇ ਆ, ਅੱਜ ਦੀ ਗੱਲ ਕਰਦੇ ਆ, ਤੇ ਕੱਲ ਨੂੰ ਕਹਿੰਦੇ ਜਿਹੜੀ ਪਹਿਲਾਂ ਵਾਲੀ ਪਾਰਟੀ ਸੀ ਉਹਨੂੰ ਲੈ ਆਓ। ਤੇ ਉਹਨਾਂ ਲਈ ਵੀ ਇਹ ਗੱਲ ਜਿਹੜੀ ਆ ਉਹ ਜ਼ਰੂਰੀ ਹੈ। 1 ਮਿੰਟ ਜੇ ਆਪਾਂ ਕਾਲ ਲੈ ਲਈਏ। ਹਾਂਜੀ, ਪੰਜਾਬ ਤੋਂ ਕਾਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਔਨ 에ਅਰ ਹੋ ਜੀ? ਚੜ੍ਹਦੀ ਕਲਾ ਜੀ। ਤੁਸੀਂ ਔਨ 에ਅਰ ਹੋ ਜੀ, ਕੀ ਗੱਲ ਕਰਨੀ ਚਾਹੁੰਦੇ ਹੋ? ਮੈਂ ਭਾਜੀ ਤੁਹਾਡਾ ਪ੍ਰੋਗਰਾਮ ਦੇਖਦਾ ਰਹਿੰਦਾ ਹੈ 2084 ਤੇ ਜੀ। ਤੁਹਾਨੂੰ ਗਰੁੱਪ ਦੇ ਵੀ ਐਡ ਕੀਤਾ, ਪਹਿਲਾਂ ਮੈਂ ਗਰੁੱਪ ਦੇ ਵੀ ਐਡ ਕੀਤਾ ਆ ਜੀ, ਤੇ ਮੈਨੂੰ ਬਹੁਤ ਵਧੀਆ ਤੁਹਾਡਾ ਲੱਗਾ ਵਾ। ਤੇ ਮੈਂ ਇਹੋ ਗੱਲ ਕਰਨਾ ਚਾਹੁੰਦਾ ਹਾਂ ਕਿ ਹੁਣ ਆਪਣੀ ਕੌਮ ਤੇ ਬੜੇ ਮਾੜੇ ਹਾਲਾਤ ਚੱਲ ਰਹੇ ਆ ਜੀ। ਤੇ ਵੱਡੀ ਗੱਲ ਭਾਜੀ ਇਹ ਆ ਕਿ ਜਿਹੜੇ ਸਾਡੀ ਨਵੀਂ ਜਨਰੇਸ਼ਨ ਹੈ ਜਿਹੜੀ ਆਪਣੀ, ਉਹਨੂੰ ਇਤਿਹਾਸ ਦੇ ਨਾਲੋਂ ਤੋੜਿਆ ਜਾ ਰਿਹਾ। ਬਾਕੀ ਸਾਡੇ ਸਕੂਲਾਂ ਦੀ ਬੜੀ ਮਾੜੀ ਕੰਡੀਸ਼ਨ ਆ ਜੀ। ਬਾਕੀ ਜਿਹੜੀ ਪੋਲਿਟਿਕਸ ਦੇ ਵਿੱਚ ਆਪਣੇ ਜਿਹੜਾ ਇਤਿਹਾਸ ਆ ਉਹ ਕੱਢ ਦਿੱਤਾ ਜਾ ਰਿਹਾ ਵਾ ਜੀ। ਜਿਹੜੇ ਆਪਣੇ ਯੋਧਿਆਂ ਸੂਰਮਿਆਂ ਦਾ ਇਤਿਹਾਸ ਆ, ਆਪਣਾ ਲਿਟਰੇਚਰ ਆ, ਗੁਰਬਾਣੀ ਤੱਕ ਵੀ ਤੁਹਾਨੂੰ ਪਤਾ ਕਿ ਛੇੜਖਾਨੀਆਂ ਹੋ ਰਹੀਆਂ ਨੇ ਜੀ। ਬਹੁਤ ਵੀ ਧੱਕਾ ਹੋ ਰਿਹਾ। ਇਹਦੇ ਬਾਰੇ ਵੀ ਤੁਸੀਂ ਪ੍ਰੋਗਰਾਮ ਭਾਜੀ ਪਾਇਆ ਕਰੋ, ਮੈਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਅਸੀਂ ਹੁਣ ਇੱਥੇ ਇੰਡੀਆ ਦੇ ਵਿੱਚ ਆ ਤੇ ਸਾਡੇ ਤੇ ਅੱਖਾਂ ਬਣਿਆ ਹੋਈਆਂ ਲੋਕਾਂ ਦੀਆਂ ਨੇ। ਪਹਿਲਾਂ ਤਾਂ ਤੁਸੀਂ ਇਹ ਭੁਲੇਖਾ ਕੱਢੋ ਕਿ ਤੁਸੀਂ ਇੰਡੀਆ ਦੇ ਵਿੱਚ ਹੋ। ਸੁਣੋ ਮੇਰੀ ਗੱਲ, ਅਸੀਂ ਨਾ ਕਈ ਵਾਰੀ ਆਪਾਂ ਆਪ ਭੁਲੇਖੇ 'ਚ ਹੁੰਨੇ ਆ, ਪਰ ਸਾਨੂੰ ਇਹ ਭੁਲੇਖਾ ਕੱਢਣਾ ਚਾਹੀਦਾ ਅਸੀਂ ਇੰਡੀਆ ਦੇ ਵਿੱਚ ਆ, ਅਸੀਂ ਆਜ਼ਾਦ ਪੰਜਾਬ ਦੇ ਵਿੱਚ ਆ, ਜਿਹਨੂੰ ਗੁਲਾਮ ਕੀਤਾ ਗਿਆ ਭਾਰਤ ਦੀ ਸੋ ਕਾਲਡ ਸਰਕਾਰ ਵੱਲੋਂ। ਸੋ ਸਿੱਖ ਦੇ ਲਈ ਤਾਂ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ 29 ਅਪ੍ਰੈਲ 1986 ਦੇ ਵਿੱਚ ਹੋ ਚੁੱਕਾ। ਸੋ ਸਾਨੂੰ ਟੈਕਨੀਕਲੀ ਤਾਂ ਖਾਲਿਸਤਾਨੀ ਹੀ ਕਹਿਣਾ ਚਾਹੀਦਾ ਆਪਣੇ ਆਪ ਨੂੰ, ਪਰ ਚਲੋ ਜੇ ਕੋਈ ਕਦੀ ਲਿਮਿਟੇਸ਼ਨਸ ਹੁੰਦੀਆਂ ਜਿਹੜੇ ਸੈਟਅਪ ਦੇ ਵਿੱਚ ਤੁਸੀਂ ਰਹਿੰਦੇ ਉਹਦੇ ਚੱਲਦੇ ਆ, ਪਰ ਘੱਟੋ ਘੱਟ ਦੇਸ਼ ਪੰਜਾਬ ਤੇ ਦਾਵਾ ਨਹੀਂ ਸਾਨੂੰ ਛੱਡਣਾ ਚਾਹੀਦਾ। ਸਾਨੂੰ ਆਪਣੇ ਆਪ ਨੂੰ ਪੰਜਾਬੀ ਕਹਿਣਾ ਸ਼ੁਰੂ ਕਰੀਏ ਆਪਾਂ। ਭਾਜੀ ਅਸੀਂ ਇਹੋ ਮੈਂ ਬਹੁਤ ਜ਼ਿਆਦਾ ਜੋ ਨੌਜਵਾਨ ਸਭਾ ਨੇ ਜਿੰਨੀਆਂ ਸਾਡੀਆਂ ਜਥੇਬੰਦੀਆਂ, ਮੈਂ ਇਹੋ ਕਹਿਣਾ ਕਿ ਆਪਣੀ ਧਰਤੀ ਨੂੰ ਵੇਖ ਕੇ ਬਾਹਰ ਦੇ ਮੁਲਕਾਂ 'ਚ ਨਾ ਜਾਓ, ਆਪਣੇ ਸੰਘਰਸ਼ ਤੇਜ਼ ਰੱਖੋ, ਆਪਣੇ ਵੱਧ ਤੋਂ ਵੱਧ ਅਕੈਡਮੀਆਂ ਦੇ ਵਿੱਚ ਸਿੱਖ ਇਤਿਹਾਸ ਪੜਾਓ, ਬਾਕੀ ਆਪਣੇ ਸਕੂਲਾਂ ਦੀ ਕੰਡੀਸ਼ਨ ਵੇਖੋ। ਪਹਿਲਾਂ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਨੌਲੇਜ ਜ਼ਰੂਰੀ ਆ ਵੀ ਅਸੀਂ ਟੇਬਲ ਟਾਕ ਕਰ ਸਕੀਏ, ਇਹਨਾਂ ਦਾ ਮੂੰਹ ਮੋੜ ਸਕੀਏ। ਜਿਹੜੇ ਬੜੇ ਬੜੇ ਘਰਾਣੇ ਜਿਨ੍ਹਾਂ ਦੀ ਆਖਿਆ ਪੂਰੇ ਪੰਜਾਬ ਦੇ ਪੂਰੇ ਵਰਲਡ ਦੀ ਆਖਿਆ ਸਾਡੀ ਪੰਜਾਬ ਦੀ ਧਰਤੀ ਦੇ ਸਕੂਲ ਮੈਂ ਯੋਧਾ ਦੀ ਧਰਤੀ ਦੀ ਧਰਤੀ ਚ ਰਾਈ ਸੀ ਗੁਰੂ ਸਿੰਘ ਦਾ ਵਾ ਸ਼ਹੀਦੀ ਦਿਹਾੜਾ, ਤੇ ਫਿਰ ਵੀ ਅੱਜ ਮੈਂ ਨਾ ਵੀ ਬਹੁਤ ਘੱਟ ਲੋਕਾਂ ਨੇ ਸਰਕਾਰੀ ਦੀਆਂ ਪੇੜ ਕੀਤੀਆਂ ਹੋਣਗੀਆਂ। ਲੋਕਾਂ ਨੂੰ ਇਤਿਹਾਸ ਦਾ ਪਤਾ ਹੀ ਨਹੀਂ ਆ, ਕਿਉਂਕਿ ਹੁਣ ਜਿਹਨਾਂ ਨੇ ਪੜ੍ਹਨਾ ਹੀ ਨਹੀਂ ਆ, ਕਿਉਂਕਿ ਸਾਡੇ ਸਕੂਲਾਂ ਕਾਲਜਾਂ ਦੇ ਵਿੱਚੋਂ ਇਹ ਚੀਜ਼ਾਂ ਕੱਢ ਦਿੱਤੀਆਂ ਜਾ ਰਹੀਆਂ ਨੇ। ਬਾਕੀ ਹੁਣ ਪੰਜਾਬ ਦੇ ਚੋਂ ਲੈਂਡ ਪੂਲਿੰਗ ਦੀ ਜਿਹੜੀ ਆ ਲੈਣ ਦੀ ਉਹਨਾਂ ਨੇ ਜਿਹੜੀ ਨਵੀਂ ਨੀਤੀ ਪਹਿਲਾਂ 3 ਕਾਲੇ ਕਾਨੂੰਨ ਅਸੀਂ ਇਕੱਠੇ ਕਰਕੇ ਚਲੋ ਜੀ ਇਹ ਵਾਪਸ ਹੋਏ, ਬੜੀ ਮਿਹਰਬਾਨੀ। ਚਲੋ ਦੀਪ ਸਿੱਧੂ ਵਰਗੇ ਵੀ ਹੋਰ ਵੀ ਜਿਹੜੇ ਹੁਣ ਲੱਖਾਂ ਧਾਰਾਂ ਹੋਰ ਵੀ ਸਾਡੇ ਸਮਾਜ ਦੇ ਬੰਦੇ ਆ, ਪਰ ਇਹ ਆ ਕਿ ਸਾਡਾ ਕੱਲਾ ਨੌਜਵਾਨ ਕਿਉਂਕਿ ਮੁੜ ਕੇ ਖਾਣਾ ਤੇ ਸੁੱਟ ਦਿੰਦੇ, ਫਿਰ ਸਾਡੇ ਜੱਤੀਆਂ ਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਨਾ, ਮੁੜ ਕੇ ਕੱਢਣ ਜੋਗਾ ਰਹਿਣ ਦਿੰਦੇ। ਜਿੱਦਾਂ ਭਾਈ ਅਮਰਪਾਲ ਸਿੰਘ ਨੂੰ ਸੁੱਟਿਆ
ਹੋਰ ਵੀ ਸਾਡੀ ਹੁਣ ਜਿਹੜੀ ਸਿੱਖ ਰੈਜੀਮੈਂਟ ਆ ਉਹਦੇ ਉੱਤੇ ਵੀ ਬੜੇ ਜਿਹੜੇ ਆ ਵੀ ਮਤਲਬ ਹਮਲੇ ਹੋ ਰਹੇ ਆ ਜੀ ਉਹਦੇ ਵਿੱਚ ਵੀ ਦੂਜੇ ਬੰਦੇ ਵਿੱਚ ਬੜੇ ਜਾ ਰਹੇ ਸਿੱਖ ਰੈਜੀਮੈਂਟਾਂ ਦੇ ਵਿੱਚ ਸਾਡੀ ਅੱਡੀ ਸਾਡੀ ਦੁਨੀਆ ਦੇ ਨੰਬਰ 1 ਰੈਜੀਮੈਂਟ ਆ ਸਿੱਖ ਰੈਜੀਮੈਂਟ ਜੀ ਤੇ ਹੋਰ ਵੀ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਸੋਚਣਾ ਚਾਹੀਦਾ ਤੇ ਇਹਦੇ ਬਾਰੇ ਵੀ ਭਾਜੀ ਤੁਸੀਂ ਨਾ ਇਹ ਉਪਰਾਲਾ ਕਰਿਆ ਕਰੋ ਕਿਉਂਕਿ ਇੱਥੇ ਤਾਂ ਚੱਲਣਾ ਨਹੀਂ ਚੱਲਣ ਦਿੰਦੇ ਸਾਡੇ ਉੱਤੇ ਜੀ ਇੱਧਰ ਜਿਹੜੇ ਆ ਚਲੋ ਆਵਾਜ਼ ਸੁਣਦੇ ਆ ਨੌਜਵਾਨ ਜਿਹੜੇ ਮੁੰਡੇ ਇਕੱਠੇ ਹੋ ਕੇ ਚਲੋ ਕਰਨੇ ਪਰ ਹੁਣ ਬਹੁਤ ਜ਼ਿਆਦਾ ਧੰਦਾਕਿਆਂ ਦੇ ਵਿੱਚ ਕਤਾਨ ਹੋ ਗਈ ਆਪਣੀ ਜਿਹੜੀ ਜਨਰੇਸ਼ਨ ਆ ਬਾਕੀ ਇਤਿਹਾਸ ਤੋਂ ਟੁੱਟ ਗਈ ਆ ਤੇ ਇਹ ਬੜਾ ਗੰਭੀਰ ਮਸਲਾ ਵਾ ਇਹ ਜਿਵੇਂ ਤੁਸੀਂ ਵੀ ਬੜੀ ਮਿਹਰਬਾਨੀ ਤੁਹਾਡਾ ਮੈਂ ਤੁਹਾਡੇ ਪ੍ਰੋਗਰਾਮ ਸੁਣਨਾ ਮੈਂ 2084 ਤੇ 8420 ਤੇ ਮੈਂ ਤੁਹਾਨੂੰ ਸਿੱਖਾਂ ਦੇ ਗਰੁੱਪ ਦੇ ਵਿੱਚ ਯਾਦ ਕੀਤਾ ਉਹਦੇ ਵਿੱਚ ਵੀ ਤੁਸੀਂ ਇਹਦੇ ਕਲਿੱਪ ਵਗੈਰਾ ਪਾਇਆ ਕਰੋ ਜੀ ਤੇ ਬਹੁਤ ਤੁਹਾਡੀ ਮਿਹਰਬਾਨੀ ਆ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਾਲ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਇਹ ਫਤਿਹ। ਆਵਾਜ਼ ਹੈ ਜੀ ਪੰਜਾਬ ਦੀ ਨੌਜਵਾਨੀ ਦੀ ਜਿਹੜੀ ਅੱਕੀ ਪਈ ਆ ਔਰ ਮੈਂ ਭਾਈ ਜਸਪਾਲ ਸਿੰਘ ਜੀ ਇੱਕ ਹੋਰ ਛੋਟੀ ਜੀ ਗੱਲ ਜਿਹੜੀ ਆ ਉਹ ਮੇਰੇ ਦਿਮਾਗ 'ਚ ਆ ਗਈ ਇਹਨਾਂ ਨੇ ਜਿਹੜੀ ਗੱਲ ਕੀਤੀ ਸੁਣ ਕੇ ਅਚੰਭੇ ਵਾਲੀ ਗੱਲ ਹੋਈ ਹੈ ਕਿ ਅੱਜ ਸਰਕਾਰੀ ਪੱਧਰ ਦੇ ਉੱਤੇ ਜਿਹੜੇ ਆ ਸ਼ਹੀਦ ਊਧਮ ਸਿੰਘ ਉਹਨਾਂ ਦੇ ਜਿਹੜੇ ਸ਼ਹੀਦੀ ਦਿਹਾੜੇ ਦੇ ਉੱਤੇ ਪ੍ਰੋਗਰਾਮ ਹੋਣੇ ਸੀ ਪਰ ਉੱਥੇ ਜਿਹੜੇ ਜ਼ਮੀਨ ਦੇ ਉੱਤੇ ਐਕਟਿਵਿਸਟ ਹੈਗੇ ਆ ਨਾ ਮੈਂ ਖਾਲਿਸਤਾਨੀਆਂ ਦੀ ਗੱਲ ਨਹੀਂ ਕਰ ਰਿਹਾ ਉਹ ਐਕਟਿਵਿਸਟ ਜਿਹੜੇ এনवायरमेंट ਤੇ ਕੰਮ ਕਰਦੇ ਆ ਜਿਹੜੇ ਕਿਸਾਨੀ ਮੁੱਦਿਆਂ ਦੇ ਉੱਤੇ ਕੰਮ ਕਰਦੇ ਆ ਅੱਜ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਆ ਵੀ ਕਿਤੇ ਸਾਡੇ ਸਮਾਗਮਾਂ 'ਚ ਆ ਕੇ ਇਹ ਅਸਲੀਅਤ ਨਾ ਕਿਤੇ ਦੱਸ ਦੇਣ ਆਹ ਹਾਲਾਤ ਨੇ ਉੱਥੇ ਦੇਖੋ ਆਪਾਂ ਨੂੰ ਇੱਕ ਬਹੁਤ ਵੱਡਾ ਹੋਰ ਇੱਕ ਭੁਲੇਖਾ ਹੈਗਾ ਜਾਂ ਆਪਾਂ ਨੂੰ ਇਵਨ ਜਿਹੜੇ ਅਸੀਂ ਬਾਹਰ ਵੀ ਬੈਠੇ ਆ ਜਾਂ ਪੰਜਾਬ 'ਚ ਵੀ ਬੈਠੇ ਆ ਭਾਰਤ ਦੇ ਵਿੱਚ ਬੈਠੇ ਆ ਹਿੰਦੂ ਰਾਸ਼ਟਰ ਬਣ ਚੁੱਕਾ ਹੈਗਾ ਉਹਨਾਂ ਦੇ ਜਿਹੜੇ ਗੁਪਤ ਮੈਮੋਰੰਡਮ ਆ ਉਹ ਉੱਥੇ ਦੀ ਜਿਹੜੀ ਐਡਮਿਨ ਆ ਉਹਨਾਂ ਨੂੰ ਭੇਜ ਦਿੱਤੇ ਆ ਉਹਨਾਂ ਨੇ ਬਹੁਤ ਚਿਰ ਪਹਿਲਾਂ ਬਈ ਹਿੰਦੂ ਰਾਸ਼ਟਰ ਦੇ ਵਿੱਚ ਕਿਸੇ ਹਿੰਦੂ ਨੂੰ ਸਜ਼ਾ ਨਹੀਂ ਮਿਲੂਗੀ ਹਿੰਦੂ ਕ੍ਰਾਈਮ ਕਰੇ ਬਲਾਤਕਾਰ ਕਰੇ ਚੋਰੀ ਕਰੇ ਡਾਕਾ ਮਾਰੇ ਕਿਸੇ ਨੂੰ ਕਤਲ ਕਰੇ ਉਹਦੇ ਉੱਤੇ FIR ਨਹੀਂ ਹੋਵੇਗੀ ਤੇ ਜੇ ਕੋਈ ਸਿੱਖ ਈਵਨ ਕੇਸਰੀ ਪੱਗ ਬੰਨ੍ਹ ਕੇ ਦਾੜੀ ਖੁੱਲੀ ਛੱਡ ਕੇ ਵੀ ਤੁਰੇ ਫਿਰੇ ਤਾਂ ਉਹ ਅੰਮ੍ਰਿਤਧਾਰੀ ਆ ਹੁਣ ਤੁਸੀਂ ਦੇਖਿਆ ਜੱਜ ਬਣਨ ਦੀ ਲਈ ਕੁੜੀ ਨੇ ਇਗਜ਼ਾਮ ਦੇਣਾ ਸੀ ਤੇ ਉਹਨੂੰ ਰੋਕ ਦਿੱਤਾ ਗਿਆ ਇਹ ਸਾਰੀਆਂ ਗੱਲਾਂ ਹੋ ਚੁੱਕੀਆਂ ਆਲਰੇਡੀ ਉਹਨਾਂ ਨੇ ਇਹ ਆਮ ਜਿਹੜੀ ਐਡਮਿਨ ਹੈਗਾ ਉਹਨਾਂ ਨੂੰ ਦੱਸ ਦਿੱਤਾ ਹੈਗਾ ਵੀ ਤੁਸੀਂ ਕਿੱਦਾਂ ਕੰਮ ਕਰਨਾ ਹੈਗਾ ਤੇ ਕਿੱਦਾਂ ਨਹੀਂ ਕਰਨਾ ਹੈਗਾ ਕਿਹੜਾ ਕਰਨਾ ਕਿਹੜਾ ਨਹੀਂ ਕਰਨਾ ਹੈਗਾ ਜੇ ਤੁਸੀਂ ਨਹੀਂ ਇਸ ਚੀਜ਼ ਦੇ ਲਾਇਕ ਹੈਗੇ ਜਾਂ ਤੁਸੀਂ ਇਸ ਚੀਜ਼ ਨੂੰ ਨਹੀਂ ਕਰਨਾ ਚਾਹੁੰਦੇ ਤਾਂ ਜੌਬ ਛੱਡੋ ਤੇ ਦਫਾ ਹੋਵੋ ਇੱਥੋਂ ਇਹ ਗੱਲ ਵੈਰੀ ਕਲੀਅਰ ਹੋ ਚੁੱਕੀ ਹੈਗੀ ਆ ਪਰ ਸਿਚੁਏਸ਼ਨ ਇਦਾਂ ਦੀ ਪੈਦਾ ਹੋ ਗਈ ਆ ਵੀ ਉੱਥੇ ਪੰਜਾਬ ਦੇ ਵਿੱਚ ਇੰਨਾ ਉਹਨਾਂ ਨੇ ਰਿਪਰੈਸ਼ਨ ਪਾਇਆ ਲੋਕਾਂ ਦੇ ਉੱਤੇ ਲੋਕ ਵਿਚਾਰੇ ਡਰਦੇ ਮਾਰੇ ਉਹਨਾਂ ਨੂੰ ਇਹ ਚੀਜ਼ ਦਾ ਸੋਚਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਹੋਊਗਾ ਮੋਰਚੇ ਉੱਤੇ ਮੋਰਚੇ ਲੱਗਦੇ ਆਏ ਆ ਪਿਛਲੇ 80 ਸਾਲਾਂ ਦੇ ਵਿੱਚ ਲੋਕਾਂ ਦੇ ਕੋਲ ਉਹਨਾਂ ਦੀ ਹੁਣ ਹਿਸਟਰੀ ਕੱਟੀ ਜਾ ਰਹੀ ਹੈ ਸਿੱਖ ਹਿਸਟਰੀ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਹੀ ਨਹੀਂ ਜਾ ਰਿਹਾ ਹੈਗਾ ਸਿੱਖਾਂ ਨੂੰ ਉਲਟ ਚੀਜ਼ਾਂ ਦਿਖਾਈਆਂ ਜਾ ਰਹੀਆਂ ਹੈਗੀਆਂ RSS ਦੇ 250 ਬੰਦਾ ਪੰਜਾਬ ਦੇ ਵਿੱਚ ਉਹਨਾਂ ਦੇ ਕਹਿੰਦੇ ਜਿਹੜੇ ਸਕਾਲਰ ਕਿਸਮ ਦੇ ਲੋਕ ਹੈਗੇ ਆ ਉਹ ਸ਼ੋਰੀ ਡੋਵਾਲ ਨੇ ਇਹ ਗੱਲ ਕਹੀ ਆ ਵੀ ਅਸੀਂ ਸਿੱਖਾਂ ਨੂੰ ਬੜਾ ਸਬਕ ਸਿਖਾਵਾਂਗੇ ਹੁਣ ਬੜੀ ਧਮਕੀਆਂ ਬੜੀਆਂ ਜਿਹੜੀਆਂ ਉਹ ਇੰਟਰਵਿਊ ਦਿੱਤੀ ਹੈਗੀ ਆ ਇਹ ਸਾਰਾ ਕੁਝ ਜੋ ਹੋ ਰਿਹਾ ਹੈਗਾ ਲੋਕਾਂ ਨੂੰ ਡਰਾਉਣ ਦੇ ਲਈ ਉਹਨਾਂ ਨੂੰ ਧਮਕਾਉਣ ਦੇ ਲਈ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਹੋ ਰਿਹਾ ਹੈਗਾ ਹੁਣ ਇਹ ਗੱਲ ਨਹੀਂ ਹੈਗੀ ਉਹ ਸਾਡੇ ਜਿਹੜੇ ਸਾਧਾਂ ਦੇ ਡੇਰੇ ਹੈਗੇ ਆ ਜਿਹੜੇ ਸਾਡੇ ਪ੍ਰਚਾਰਕ ਹੈਗੇ ਅਖੌਤੀ ਪ੍ਰਚਾਰਕ ਹੈਗੇ ਆ ਈਵਨ SGPC ਹੈਗੀ ਆ ਉਹਨਾਂ ਦੇ ਸਰਕਾਰ ਦਾ ਜਥੇਦਾਰ ਹੈਗੇ ਆ ਇਹ ਸਾਰਾ ਕੁਝ ਉਹਨਾਂ ਦੇ ਲਈ ਕੰਮ ਕਰ ਰਹੇ ਹੈਗੇ ਆ ਉਹ ਕੋਈ ਵੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈ ਉਹ ਦੇਸ਼ ਦੇ ਵਿੱਚ ਬੈਠੇ ਆ ਲੱਖਾਂ ਉਹਨਾਂ ਦੇ ਬੰਦੇ ਜਿਹੜੇ ਤਨਖਾਹਾਂ ਲੈ ਰਹੇ ਹੈਗੇ ਲੱਖ ਰੁਪਈਏ ਦੀ ਤਨਖਾਹਾਂ ਉਹਨਾਂ ਦੀਆਂ ਮਹੀਨੇ ਦੀਆਂ ਆਮ ਲੋਕਾਂ ਨੂੰ ਉਹ 13-14 ਹਜ਼ਾਰ ਰੁਪਈਆ ਦੇ ਰਹੇ ਹੈਗੇ ਆ ਸੋ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਸੋਚ ਸਮਝ ਕੇ ਹੋ ਰਿਹਾ ਹੈਗਾ ਇਹ ਇੱਕ ਛੱਡਯੰਤਰ ਆ ਜਿਹੜਾ ਉਹਨਾਂ ਨੇ ਫੈਲਾ ਦਿੱਤਾ ਹੈਗਾ ਆ ਕਿਸੇ ਪਾਸੇ ਉਹ ਇਸ ਚੀਜ਼ ਦੇ ਸਰਕਾਰੀ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਭੇਜ ਰਹੇ ਹੈਗੇ ਆ ਵੀ ਆ ਜਿਹੜੀ ਲੈਂਡ ਪੂਲਿੰਗ ਹੋ ਰਹੀ ਆ ਇਹ ਜ਼ਮੀਨਾਂ ਤੋਂ ਲੈ ਰਹੇ ਹੈਗੇ ਆ ਤੁਸੀਂ ਪੈਸੇ ਲੈ ਕੇ ਇਹਨਾਂ ਨੂੰ ਇਨਵੈਸਟ ਕਰੋ ਦੇਖੋ ਫਲਾਣੇ ਪਿੰਡ ਦੇ ਨੇ ਫਲਾਣੇ ਟੱਬਰ ਨੇ 200 ਖੇਤ ਸੀਗਾ 150 ਖੇਤ ਸੀਗਾ ਉਹਨਾਂ ਨੇ ਦੇ ਦਿੱਤਾ ਹੈਗਾ ਲੈਂਡ ਪੂਲਿੰਗ ਦੇ ਵਿੱਚ ਉਹ ਜਦੋਂ ਲੋਕ ਜਾਂਦੇ ਆ ਉੱਥੇ ਉਸ ਪਿੰਡ ਪਤਾ ਕਰਨ ਜੇ ਵੀ ਉਹ ਕਿਹੜਾ ਫੈਮਿਲੀ ਹੈਗੀ ਜਿਨ੍ਹਾਂ ਨੇ 100 ਖੇਤ ਪਹਿਲਾਂ ਹੀ ਲੈਂਡ ਪੂਲਿੰਗ ਨੇ ਦੇ ਦਿੱਤਾ ਹੈਗਾ ਗੌਰਮੈਂਟ ਨੂੰ ਤਾਂ ਉੱਥੇ ਉਹ ਜਿਹੀ ਕੋਈ ਫੈਮਿਲੀ ਨਹੀਂ ਹੁੰਦੀ ਕਿ ਫੈਮਿਲੀ ਦੇ ਉੱਤੇ ਇੱਦਾਂ ਦੇ ਐਡੀ ਵੱਡੀ ਜਾਇਦਾਦ ਨਹੀਂ ਹੁੰਦੀ ਉਹ ਸਾਰਾ ਕੁਝ ਜਾਣੀ ਇਹ ਸਾਰਾ ਕੁਝ ਕਰ ਰਹੇ ਹੈਗੇ ਆ ਤਾਂ ਕਿ ਲੋਕਾਂ ਨੂੰ ਇਹੋ ਜਿਹਾ ਭੰਬਲ ਭੁੱਸੇ ਵਿੱਚ ਪਾਇਆ ਜਾ ਸਕੇ ਕਿ ਅਸੀਂ ਇਹਨਾਂ ਦੀ ਇਹ ਜਿਹੜੀ ਹੈਗੀ ਆ ਦੂਜੀ
ਜ਼ਮੀਨਾਂ ਉਹਨਾਂ ਦੀ ਖੋਹ ਲਈਏ ਜਾਵੇ। ਹੁਣ ਇੱਕ ਪੱਜ ਇਹ ਵੀ ਲਾਇਆ ਜਾ ਰਿਹਾ ਬਲਬੀਰ ਸਿੰਘ ਜੀ ਬਈ ਅਸੀਂ ਇਹ ਜਿਹੜੀਆਂ ਰੋਡਸ ਬਣਾ ਰਹੇ ਹੈਗੀਆਂ, ਹਾਈਵੇਜ਼ ਬਣਾ ਰਹੇ ਹੈਗੀਆਂ ਪੰਜਾਬ ਦੇ ਵਿੱਚ, ਇਹ ਸਿੱਧਾ ਅਸੀਂ ਵਪਾਰ ਕਰਾਂਗੇ ਪਾਕਿਸਤਾਨ ਦੇ ਥਰੂ, ਜਿਹੜਾ ਮੱਧ ਏਸ਼ੀਆ ਹੈਗਾ ਜਾਂ ਸੈਂਟਰਲ ਏਸ਼ੀਆ ਜਿਹਨੂੰ ਕਹਿੰਦੇ ਹੈਗੇ, ਜਾਂ ਯੂਰਪ ਤੱਕ ਅਸੀਂ ਇਹ ਜਿਹੜੇ ਸਾਡੇ ਜਿਹੜੀ ਹੈਗੀ ਆ ਲੈਂਡ ਟਰਾਂਸਪੋਰਟ ਦੇ ਰਾਹੀਂ ਅਸੀਂ ਕਰਾਂਗੇ। ਪਰ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਹਾਲੇ ਹੁਣੇ ਪਾਕਿਸਤਾਨ ਨਾਲ ਲੜਾਈ ਹੋ ਕੇ ਹਟੀ ਹੈ ਇਹਨਾਂ ਦੀ, ਉਹਨਾਂ ਦਾ ਪਾਣੀ ਬੰਦ ਕੀਤਾ ਹੋਇਆ ਹੈਗਾ। 1947 ਤੋਂ ਲੈ ਕੇ ਅੱਜ ਤੱਕ ਪਾਕਿਸਤਾਨ ਨੂੰ ਇਹਨਾਂ ਨੇ ਰੈਕਗਨਾਈਜ਼ ਨਹੀਂ ਕੀਤਾ ਹੈਗਾ। 4-5 ਲੜਾਈਆਂ ਹੋ ਚੁੱਕੀਆਂ ਹੈਗੀਆਂ। ਕਸ਼ਮੀਰ ਦੀ ਲੜਾਈ ਇਹਨਾਂ ਦੀ ਲਗਾਤਾਰ ਚੱਲ ਰਹੀ ਹੈਗੀ 80 ਸਾਲਾਂ ਤੋਂ, ਕਰੋੜਾਂ ਲੋਕ ਮਾਰੇ ਜਾ ਚੁੱਕੇ ਹੈਗੇ ਆ। ਤੇ ਇਹ ਕਿਹੜੇ ਹਿਸਾਬ ਦੇ ਨਾਲ ਕਹਿ ਰਹੇ ਹੈ, ਕਿਹੜੇ ਹਿਸਾਬ ਨਾਲ ਲੋਕਾਂ ਨੂੰ ਕਹਿ ਰਹੇ ਹੈਗੇ ਆ ਵੀ ਨਾ ਪਾਕਿਸਤਾਨ ਦੇ ਵਿੱਚ ਕੋਈ ਇਹੋ ਜਿਹੀ ਕੋਈ ਰੋਡ ਬਣ ਰਹੀ ਹੈਗੀ ਆ। ਹਾਲਾਂਕਿ ਚੀਨ ਉੱਥੇ ਆਪਣੀਆਂ ਟਰਾਂਸਪੋਰਟ ਦੇ ਲਈ ਬੜਾ ਵੱਡੇ ਪੱਧਰ ਦੇ ਉੱਤੇ ਨੇ ਹਾਈਵੇ ਬਣਾਏ ਹੈਗੇ ਆ ਆਪਣਾ, ਉਹਨਾਂ ਨੇ ਵੱਡੀ ਇਨਵੈਸਟਮੈਂਟ ਕੀਤੀ ਹੈਗੀ ਆ ਉੱਥੇ। ਇੰਡੀਆ ਦਾ ਤਾਂ ਉਹਨਾਂ ਕੋਲ ਕਸਰ ਨਹੀਂ ਹੈਗਾ। ਇਹ ਸਿਰਫ ਲੋਕਾਂ ਦੀ ਜ਼ਮੀਨਾਂ ਖੋਹਣੀਆਂ ਚਾਹੁੰਦੇ ਆ। ਨੰਬਰ 2, ਉਹਨਾਂ ਦੇ ਕੋਲ ਇੰਨਾ ਪੈਸਾ ਹੀ ਨਹੀਂ ਹੈਗਾ ਇੰਡੀਆ ਦੇ ਕੋਲ ਕਿ ਹੁਣ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਉਹ ਹੋਰ ਇਨਵੈਸਟਮੈਂਟ ਕਰ ਸਕਣਗੇ ਰੋਡਾਂ 'ਤੇ, ਜਾਂ ਉਹ ਵੱਡੀਆਂ ਕਲੋਨੀਆਂ ਉੱਤੇ, ਜਾਂ ਵੱਡੀ ਇੰਡਸਟਰੀ ਦੇ ਉੱਤੇ। ਉਹ ਸਿਰਫ ਜ਼ਮੀਨਾਂ ਖੋਹ ਕੇ, ਉਹਨਾਂ ਦੇ ਪਲਾਟ ਕੱਟ ਕੇ, ਬਾਕੀ ਦੀ ਜਿਹੜੀਆਂ ਸਟੇਟਸ ਦੇ ਲੋਕ ਹੈਗੇ ਆ, ਯੂਪੀ, ਬਿਹਾਰ ਜਾਂ ਉਹਨਾਂ ਦੇ ਸਟੇਟਾਂ ਦੇ ਲੋਕ, ਖਾਸ ਤੌਰ 'ਤੇ ਯੂਪੀ ਤੇ ਬਿਹਾਰ ਦੇ, ਉਹਨਾਂ ਲੋਕਾਂ ਨੂੰ ਉੱਥੇ ਵਸਾਉਣਾ ਉਹਨਾਂ ਨੇ, ਉਹਨਾਂ ਨੂੰ ਵਸਾ ਕੇ ਉੱਥੇ ਸਿੱਖਾਂ ਦੀ ਜਿਹੜੀ ਆਬਾਦੀ ਆ ਉਹ ਘਟਾਉਣੀ ਹੈਗੀ ਆ। ਹੋਰ ਕੋਈ ਉਹਨਾਂ ਦਾ ਕੰਮ ਨਹੀਂ ਹੈਗਾ। ਇਹ ਪੰਜਾਬ ਦੇ ਲੋਕਾਂ ਨੂੰ ਹੁਣ ਥੋੜ੍ਹਾ ਪਤਾ ਲੱਗ ਵੀ ਚੁੱਕਾ ਹੈਗਾ, ਪਰ ਇਹ ਜਿਹੜਾ ਉਹਨਾਂ ਦਾ ਜਿਹੜਾ ਝੂਠ ਹੈਗਾ ਆ ਉਹ ਲਗਾਤਾਰ ਲੋਕਾਂ ਦੇ ਸਾਹਮਣੇ ਹੁਣ ਨਿਕਲ ਰਿਹਾ ਹੈਗਾ, ਲੋਕਾਂ ਨੂੰ ਪਤਾ ਲੱਗ ਰਿਹਾ ਹੈਗਾ। ਪਰ ਗੱਲ ਇਹ ਆ ਸਰਦਾਰ ਜਸਪਾਲ ਸਿੰਘ ਜੀ, ਵੀ ਜਿਹੜੀ ਖਾਲਿਸਤਾਨ ਦੀ ਟੈਰੀਟਰੀ ਹੈਗੀ ਆ, ਪੁਰਾਣੇ ਪੰਜਾਬ ਦੀ, ਮਹਾ ਪੰਜਾਬ ਦੀ ਟੈਰੀਟਰੀ ਹੈਗੀ ਆ, ਪੰਜਾਬ ਹਰਿਆਣਾ ਜਿਹਦੇ 'ਚ ਸ਼ਾਮਲ ਆ, ਉੱਥੇ ਦੀ ਤਾਂ ਮੇਨ ਜਿਹੜੀ ਸਾਡਾ ਕਿੱਤਾ ਆ ਉਹ ਖੇਤੀ ਆ। ਹਾਂਜੀ, 60% 70%। ਬਾਕੀ ਜਿਹੜਾ ਰੈਸਟ ਆਫ ਇਹਨਾਂ ਨੇ ਸੋ ਕਾਲਡ ਜਿਹੜਾ ਇੰਡੀਆ, ਉਹਨਾਂ ਦਾ ਢਿੱਡ ਤਾਂ ਭਰਦਾ ਜਦੋਂ ਖੇਤੀ ਹੁੰਦੀ ਆ। ਤੇ ਸਾਡੀਆਂ ਇਹ ਉਪਜਾਊ ਜ਼ਮੀਨਾਂ ਇਹਨਾਂ ਨੇ ਕਲੋਨੀਆਂ ਦੇ ਵਿੱਚ ਜ਼ਬਤ ਕਰ ਦੇਣੀਆਂ, ਇੰਡਸਟਰੀ 'ਚ ਜ਼ਬਤ ਕਰ ਦੇਣੀਆਂ, ਜਾਂ ਆਹ ਜਿਹੜੇ ਭਾਰਤਮਾਲਾ ਦੇ ਨਾਂ ਤੇ ਸੜਕਾਂ, ਮੈਟਰੋ ਟ੍ਰੇਨਾਂ, ਜੇ ਸਾਰਾ ਸਾਡਾ ਖਿੱਤਾ ਉਹਦੇ 'ਚ ਉਹਨਾਂ ਨੇ ਖੇਤੀ ਵਾਲਾ ਜਿਹੜਾ ਉਹ ਗਰਕ ਕਰ ਦੇਣਾ। ਤੇ ਫਿਰ ਸਾਨੂੰ ਉਹਦਾ ਕੀ ਫਾਇਦਾ ਜੇ ਵਪਾਰ ਕੱਲ ਨੂੰ ਖੋਲ ਵੀ ਲੈਣ ਦਾ। ਮਤਲਬ ਅਸੀਂ ਤਾਂ ਫਿਰ ਉਹਨਾਂ ਨੂੰ, ਜਿਹੜੇ ਜ਼ਿਮੀਂਦਾਰ ਲੋਕ ਆ, ਧਰਤੀ ਦੇ ਉੱਤੇ ਰਹਿੰਦੇ ਲੋਕ ਆ, ਉਹ ਤਾਂ ਫਿਰ ਪੱਲੇਦਾਰੀਆਂ ਕਰਨ ਜੋਗੇ ਰਹਿ ਗਏ ਆ। ਦੇਖੋ, ਉਹਨਾਂ ਦਾ ਇਸ਼ੂ ਸਿਰਫ ਇੱਕੋ ਇੱਕ ਆ ਵੀ ਸਿੱਖਾਂ ਨੂੰ ਕਿੱਦਾਂ ਮਾਰਨਾ, ਕਿੱਦਾਂ ਕਮਜ਼ੋਰ ਕਰਨਾ, ਪੰਜਾਬ ਨੂੰ ਕਿੱਦਾਂ ਆਪਣੇ ਕਬਜ਼ੇ ਵਿੱਚ ਕਰਨਾ ਹੈਗਾ। ਹੋਰ ਇਹਨਾਂ ਦੀ ਜਿਹੜੀ ਰੀਅਲ ਪਾਲਿਸੀ ਹੈਗੀ ਆ, ਉਹ ਜੋ ਇਜ਼ਰਾਈਲ ਨੇ ਪਲਸਤੀਨ ਨਾਲ ਕੀਤਾ ਹੈਗਾ, ਜਾਂ ਵੈਸਟ ਬੈਂਕ ਨਾਲ ਕੀਤਾ ਹੈਗਾ, ਜਾਂ ਗਾਜ਼ਾ ਦੇ ਨਾਲ ਕੀਤਾ ਹੈਗਾ, ਇਹ ਉਹਨਾਂ ਦੀ ਪਾਲਿਸੀ ਨੂੰ ਫੋਲੋ ਕਰ ਰਹੇ ਹੈਗੇ ਆ। ਇਹ ਚੰਡੀਗੜ੍ਹ ਵਸਾ ਲਿਆ, ਕਦੇ ਨਿਊ ਚੰਡੀਗੜ੍ਹ ਵਸਾ ਲਿਆ, ਕਦੇ ਕੁਛ ਕਰ ਲਿਆ, ਕਦੇ ਕਿਸੇ ਕਲੋਨੀਆਂ ਕੱਟ ਦਿੱਤੀਆਂ। ਉਹ ਜਿਹੜੀਆਂ ਚੀਜ਼ਾਂ ਸਰਕਾਰੀ ਤੌਰ ਦੇ ਉੱਤੇ ਕਲੋਨੀਆਂ ਕੱਟ ਰਹੇ ਹੈਗੇ ਆ, ਜਾਂ ਨਿਊ ਚੰਡੀਗੜ੍ਹ ਦੀ ਗੱਲਾਂ ਇਹਨਾਂ ਨੇ ਕੀਤੀਆਂ ਹੈਗੀਆਂ, ਉਹ ਤਾਂ ਇਹ ਉੱਥੇ ਇਹ ਕਰ ਨਹੀਂ ਸਕੇ ਹੈਗੇ, ਉਹਨੂੰ ਮੁੜ ਕੇ ਵਸਾ ਨਹੀਂ ਸਕੇ ਹੈਗੇ। ਬਹੁਤ ਸਾਰੀਆਂ ਹੋਰ ਜਿਹੜੀਆਂ ਇਹਨਾਂ ਨੇ ਜਿਹੜੇ ਕਿਸਾਨਾਂ ਦੇ ਜਦੋਂ ਚੇਤਾ ਬਈ ਜਿਹੜੇ ਗੋਦਾਮ ਬਣਾਉਣ ਦੇ ਲਈ, ਅਡਾਨੀ ਵਾਨੀ ਦੇ ਵਗੈਰਾ ਦੇ ਲਈ ਇਹਨਾਂ ਨੇ ਬਣਾਏ ਸੀਗੇ, ਉਹ ਸਾਰੀਆਂ ਜ਼ਮੀਨਾਂ ਇਹਨਾਂ ਨੇ ਪਹਿਲਾਂ ਆਪਣੇ ਕਬਜ਼ੇ ਵਿੱਚ ਕੀਤੀਆਂ ਹੋਈਆਂ, ਆਲਰੇਡੀ ਕੀਤੀਆਂ ਹੋਈਆਂ ਹੈਗੀਆਂ। ਇਹ ਟਰਨ ਬਾਈ ਟਰਨ ਇਹ ਗਾਜ਼ਾ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ। ਇਹ ਚਾਹੁੰਦੇ ਹੈਗੇ ਆ ਵੀ ਜਿਹੜਾ ਪੰਜਾਬ ਆ ਉਹ ਆਪਸ ਵਿੱਚ ਹੀ ਲੜੇ ਤੇ ਸਿਵਲ ਵਾਰ ਹੋਵੇ, ਫਿਰ ਉਹ ਬਈਏ ਜਾਂ ਹੋਰ ਜਿਹੜੀ ਸਟੇਟਾਂ ਦੇ ਲੋਕ ਹੈਗੇ ਆ। ਹੁਣ ਕਈ ਲੋਕ ਕੰਪੇਅਰ ਕਰਦੇ ਆ ਵੀ ਜਿਹੜੇ ਸਿੱਖ ਆ ਜਾਂ ਪੰਜਾਬੀ ਲੋਕ ਆ ਉਹ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਦੇ ਵਿੱਚ ਚੱਲ ਗਏ ਹੈਗੇ ਆ, ਤੇ ਇਹ ਉੱਥੇ ਜਾ ਕੇ ਆਪਣੇ ਹੱਕ ਲੈਂਦੇ ਹੈਗੇ ਆ, ਤੇ ਬਾਕੀ ਦੀ ਸਟੇਟਾਂ ਵਾਲੇ ਕਿਉਂ ਨਾ ਲੈਣਗੇ। ਪਰ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਹੈਗਾ, ਇੱਥੇ ਇੱਕ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਲੀਗਲ ਸਿਸਟਮ ਹੈਗਾ ਆ। ਇਸ ਲੀਗਲ ਸਿਸਟਮ ਦੇ ਵਿੱਚ ਲੋਕ ਇੱਥੇ ਆ ਕੇ ਵਸ ਰਹੇ ਹੈਗੇ ਆ। ਉਹਨਾਂ ਦੇ ਕੋਲ ਸਾਰਾ ਰੈਕੋਰਡ ਸਾਡਾ ਇੱਥੇ ਪਿਆ ਹੈਗਾ ਵੀ ਅਸੀਂ ਕੀ ਕਰਦੇ ਆ, ਕਿੱਦਾਂ ਕਰਦੇ ਆ, ਟੈਕਸ ਦਿੰਦੇ ਆ। ਜਿਹੜੇ ਬਾਕੀ ਦੀਆਂ ਸਟੇਟਾਂ ਵਾਲੇ ਲੋਕ ਪੰਜਾਬ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੇ ਕੋਲ ਪੰਜਾਬ ਦੇ ਕੋਈ ਲੀਗਲ ਸਿਸਟਮ ਨਹੀਂ ਹੈਗਾ। ਕੋਈ ਆਵੇ ਗੱਡੀ ਭਰ ਕੇ, ਕੋਈ ਗੱਡੀ ਭਰ ਕੇ ਨਾ ਜਾਵੇ, ਉਹ ਸਿੱਧੇ ਆ ਕੇ ਝੌਂਪੜੀਆਂ ਵਿੱਚ ਰਹਿੰਦੇ ਆ। ਜਿਹੜੀਆਂ ਜ਼ਮੀਨਾਂ ਜਾਇਦਾਦਾਂ ਹੈਗੀਆਂ ਸਰਕਾਰੀ ਜਾਂ ਪੰਚਾਇਤਾਂ ਦੀਆਂ ਜ਼ਮੀਨਾਂ ਹੈਗੀਆਂ, ਸ਼ਾਮ ਲੱਟਾ ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹ ਜ਼ਮੀਨਾਂ ਉਹਨਾਂ ਨੂੰ ਅਲਾਟ ਕਰ ਰਹੇ ਹੈਗੇ ਆ। ਉਹ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਵਸਾ ਰਹੇ ਹੈਗੇ ਆ। ਉਹਨਾਂ ਦਾ ਇੱਕੋ ਇੱਕ ਮਕਸਦ ਹੈਗਾ, ਪੰਜਾਬ ਬਚੇ ਨਾ ਬਚੇ, ਹਿੰਦੁਸਤਾਨ ਬਚੇ ਨਾ ਬਚੇ,
ਪਰ ਅਸੀਂ ਸਿੱਖਾਂ ਨੂੰ ਬਚਣ ਨਹੀਂ ਦੇਣਾ ਹੈਗਾ। ਉਹ ਜਿੱਦਾਂ ਬਾਬਾ ਮਾਨੋ ਚਾਲ ਹੁਣੀ ਕਹਿੰਦੇ ਸੀਗੇ, ਬਾਂਦਰ ਤੇ ਬਿਜਲੀ ਦੀ ਜਿਹੜੀ ਕਹਾਣੀ ਹੈਗੀ ਆ, ਨਾ ਇਹਨਾਂ ਨੇ ਆਪ ਜੀਣਾ ਤੇ ਨਾ ਇਹਨਾਂ ਨੇ ਹੋਰਨਾਂ ਨੂੰ ਜੀਣ ਦੇਣਾ ਹੈਗਾ। ਇਹ ਜਿਹੜਾ ਵਿਪਰ ਹੈਗਾ ਆ, ਮਹਾਰਾਜ ਨੇ ਤਦੇ ਤਾਂ ਇਹਨਾਂ ਦੇ ਬਾਰੇ ਕਿਹਾ ਹੈਗਾ, ਹੋਰ ਕਿਸੇ ਜਾਤ ਦੇ ਬਾਰੇ, ਹੋਰ ਕਿਸੇ ਧਰਮ ਦੇ ਬਾਰੇ ਉਹਨਾਂ ਨੇ ਏਡੀ ਵੱਡੀ ਗੱਲ ਨਹੀਂ ਕੀਤੀ ਹੈਗੀ ਜਿੰਨੀ ਗੱਲ ਵਿਪਰ ਦੀ ਕੀਤੀ ਹੈਗੀ। ਮਹਾਰਾਜ ਨੇ ਖਾਲਸਾ ਪੰਥ ਨੂੰ ਜਾਗਰੂਕ ਕੀਤਾ ਹੈਗਾ ਵੀ ਜੇ ਤੂੰ ਵਿਪਰ ਦੀ ਗੱਲ ਕਰੂੰਗਾ ਜਾਂ ਵਿਪਰ ਦੀ ਲਾਈਨਾਂ ਉੱਤੇ ਚੱਲੂੰਗਾ ਤਾਂ ਮੈਂ ਤੇਰੀ ਕੋਈ ਵੀ ਮਦਦ ਨਹੀਂ ਕਰੂੰਗਾ, ਮੈਂ ਤੇਰੇ ਨਾਲ ਨਹੀਂ ਹੈਗਾ। ਜੇ ਸਿੱਖਾਂ ਦਾ ਗੁਰੂ ਇਹ ਗੱਲ ਕਹਿ ਦੇਵੇ ਵੀ ਵਿਪਰ ਵਾਲੀ ਜੇ ਤੂੰ ਗੱਲ ਕਰੂੰਗਾ ਤੇ ਮੈਂ ਤੁਹਾਡੇ ਕੋਲ ਮੇਰੀ ਸ਼ਕਤੀ, ਮੇਰੀ ਜਿਹੜੀ ਆਸ਼ੀਰਵਾਦ ਆ ਉਹ ਤੇਰੇ ਨਾਲ ਨਹੀਂ ਹੈਗੀ ਭਾਈ ਸਿੱਖਾ। ਤੇ ਜਿਵੇਂ ਸਾਡੀ ਸਿੱਖ ਲੀਡਰਸ਼ਿਪ ਇਸ ਚੀਜ਼ ਨੂੰ ਪਿਛਲੇ 80 ਸਾਲਾਂ ਤੋਂ ਇਗਨੋਰ ਕਰਕੇ ਇਹ ਵਿਪਰ ਦੀ ਚੱਪਲ ਚੱਟ ਬਣਦੇ ਆਏ ਹੈਗੇ ਆ, ਤੇ ਪੰਜਾਬ ਨੂੰ ਇਹਨਾਂ ਨੇ ਇਸ ਸਿਚੁਏਸ਼ਨ ਦੇ ਉੱਤੇ ਖੜਾ ਕਰ ਦਿੱਤਾ ਲਿਆ ਕੇ, ਜਿੱਥੇ ਅਸੀਂ ਜਾਂ ਮਰਾਂਗੇ ਜਾਂ ਜੀਵਾਂਗੇ ਵਾਲੀ ਗੱਲ ਹੈਗੀ ਹੈ। ਪੰਜਾਬ ਦਾ ਕਿਸਾਨ ਇਹ ਗੱਲ ਕਹਿ ਰਿਹਾ ਹੈਗਾ, ਤੁਸੀਂ ਆਵੋ ਸਾਡੀ ਜ਼ਮੀਨਾਂ ਖੋਵੋ, ਅਸੀਂ ਤੁਹਾਡਾ ਮੁਕਾਬਲਾ ਕਰਾਂਗੇ, ਤੁਸੀਂ ਸਾਨੂੰ ਮਾਰੋ, ਅਸੀਂ ਮਰਾਂਗੇ। ਵੀ ਇਹ ਜ਼ਮੀਨਾਂ ਖੋਣ ਤੋਂ ਬਾਅਦ ਵੀ ਤਾਂ ਮਰਨਾ ਹੀ ਆ। ਜੇ ਅਸੀਂ ਪਹਿਲਾਂ ਤੁਹਾਡੇ ਨਾਲ ਲੜ ਕੇ ਮਰ ਜਾਵਾਂਗੇ ਤਾਂ ਸਾਡੇ ਇਤਿਹਾਸ ਦੇ ਵਿੱਚ ਨਾਂ ਆਊਗਾ ਵੀ ਅਸੀਂ ਲੜ ਕੇ ਮਰੇ ਸੀਗੇ। ਸੋ ਸਿਚੁਏਸ਼ਨ ਜਦੋਂ ਇਹੋ ਜਿਹੀ ਕੌਮਾਂ ਦੀ ਬਣ ਜਾਵੇ ਤਾਂ ਫਿਰ ਆਪਾਂ ਨੂੰ ਹਿਸਾਬ ਲਾਉਣਾ ਚਾਹੀਦਾ ਹੈਗਾ ਵੀ ਉਹ ਗੌਰਮੈਂਟ, ਉੱਥੇ ਦਾ ਐਡਮਿਨਿਸਟ੍ਰੇਸ਼ਨ ਕਿੰਨਾ ਨਿਰਦਈ ਹੈਗਾ ਆ, ਕਿੰਨਾ ਉਹ ਕਰੂਅਲ ਹੈਗਾ ਆ, ਜਿਹੜਾ ਤਸ਼ੱਦਦ ਕਰਕੇ ਲੋਕਾਂ ਤੋਂ ਜ਼ਮੀਨਾਂ ਜਾਇਦਾਦਾਂ ਖੋਹ ਰਿਹਾ ਹੈਗਾ। ਕੱਲ੍ਹ ਨੂੰ ਸਾਡੇ ਘਰ ਢਾਊਗਾ, ਸਾਡੀਆਂ ਜਾਇਦਾਦਾਂ ਢਾਊਗਾ, ਕੰਟਰੋਲ ਕਰੂਗਾ, ਸਾਡੇ ਗੁਰਦੁਆਰੇ ਢਾਊਗਾ। ਫਿਰ ਉਹਨਾਂ ਨੇ ਇਹ ਵੀ ਆ ਰਿਹਾ ਹੈਗਾ ਹੁਣ ਮੁੜ ਕੇ ਵੀ 2030 ਤੱਕ ਅਸੀਂ ਹਰਿਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰਨਾ ਹੈਗਾ। ਇਹ ਸਾਰੀਆਂ ਗੱਲਾਂ ਕਹਿਣ ਦੀਆਂ ਨਹੀਂ ਹੈਗੀਆਂ, ਆਪਾਂ ਨੂੰ ਸੀਰੀਅਸ ਲੈਣੀਆਂ ਚਾਹੀਦੀਆਂ, ਗੰਭੀਰ ਲੈਣੀਆਂ ਚਾਹੀਦੀਆਂ ਹੈਗੀਆਂ। ਜਿਹੜੀ ਸਾਡਾ ਇਹ ਕਹਿੰਦੇ ਹੁੰਦੇ ਹਾਥੀ ਦੇ ਪੈਰ ਵਿੱਚ ਸਾਰੇ ਪੈਰ ਆ ਜਾਂਦੇ ਹੈਗੇ ਆ ਨਾ, ਤਾਂ ਸਾਨੂੰ ਇਸ ਚੀਜ਼ 'ਤੇ ਸੋਚਣ ਦੀ ਮਜਬੂਰ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ ਦੇ ਉੱਤੇ ਜਿਹੜਾ ਖਾਲਿਸਤਾਨ ਦਾ ਰੈਫਰੈਂਡਮ ਹੋ ਰਿਹਾ ਹੈਗਾ, ਜਿਹੜੀ ਖਾਲਿਸਤਾਨ ਦੀ ਗੱਲ ਹੋ ਰਹੀ ਹੈਗੀ ਆ। ਅੱਜ ਵੈਸਟਰਨ ਵਰਲਡ ਇਸ ਚੀਜ਼ ਨੂੰ ਰੈਕਗਨਾਈਜ਼ ਕਰਨ ਲਈ ਉਸ ਰਾਹ 'ਤੇ ਪੈ ਚੁੱਕਾ ਹੈਗਾ ਵੀ ਹਾਂ ਵਾਕਿਆ ਹੀ ਹੈ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਇੱਕ ਵੱਡੀ ਗੰਭੀਰ ਪ੍ਰੋਬਲਮ ਹੈਗੀ ਹੈ ਨਾਰਥਰਨ ਇੰਡੀਆ ਦੇ ਵਿੱਚ। ਤਾਂ ਅੱਜ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਲੀਡਰਸ਼ਿਪ ਨੂੰ, ਖਾਸ ਤੌਰ 'ਤੇ ਕਿਸਾਨ ਯੂਨੀਅਨਾਂ ਨੂੰ ਉਸ ਚੀਜ਼ ਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈਗਾ। ਹੁਣ ਆਪਣਾ ਟੀਵੀ ਇੱਥੇ ਚੱਲ ਰਿਹਾ, ਆਪਾਂ ਡਿਸਕਸ਼ਨ ਕਰ ਰਹੇ ਹਾਂ, ਆਪਾਂ ਗੱਲਬਾਤ ਕਰ ਰਹੇ ਹੈਗੇ ਆ, ਇਹ ਪੰਜਾਬ ਦੇ ਵਿੱਚ ਨਹੀਂ ਜਾ ਰਿਹਾ ਹੈਗਾ ਕਿਉਂਕਿ ਉਹਨਾਂ ਨੇ ਬਲੌਕ ਕੀਤੇ ਹੋਏ ਆ। ਕੋਈ ਨਾ ਕੋਈ ਹੋਰ ਤਰੀਕੇ ਦੇ ਨਾਲ ਜਿਹੜੇ ਆ ਸਾਡੇ ਦਰਸ਼ਕ ਆ ਜਿਹੜੇ ਜੁੜੇ ਆ ਉਹ ਦੇਖਦੇ ਆ, ਉਹ ਸਿੱਧਾ ਜੇ ਉਹ ਸਾਨੂੰ ਸਰਚ ਕਰਨ ਤਾਂ ਨਹੀਂ ਲੱਭਦਾ ਪੰਜਾਬ ਦੇ ਵਿੱਚ। ਬਹੁਤ ਥੋੜੀ ਗਿਣਤੀ ਦੇ ਵਿੱਚ ਹੁੰਦੇ ਆ ਲੋਕ ਜਿਹੜੇ ਰਿਸਰਚ ਕਰਕੇ ਟੋਲਦੇ ਹੈਗੇ ਚੀਜ਼ਾਂ ਨੂੰ, ਮੀਡੀਆ ਨੂੰ ਟੋਲਦੇ ਹੈਗੇ ਆ, ਜਾਂ ਮੀਡੀਆ ਦੇ ਉੱਤੇ ਆਉਂਦੇ ਹੈਗੇ, ਉਹਨਾਂ ਨੂੰ ਆਨਲਾਈਨ ਆਉਂਦੇ ਹੈਗੇ ਆ। 95% ਬਲਕਿ ਮੈਂ ਕਹੂੰਗਾ 99% ਲੋਕ ਇਸ ਚੀਜ਼ ਦੇ ਉੱਤੇ ਨਹੀਂ ਬੌਦਰ ਕਰਦੇ ਹੈਗੇ ਕਿ ਉਹ ਆ ਕੇ ਰਿਸਰਚ ਕਰਕੇ ਤੁਹਾਡੀ ਗੱਲ ਨੂੰ ਸੁਣਨ। ਸੋ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿੱਦਾਂ ਉਹਨਾਂ ਨੇ ਕੜਿੱਕੀ ਵਿੱਚ ਫਸਾਇਆ ਹੈਗਾ ਤੇ ਬਾਹਰਲੇ ਲੋਕਾਂ ਦੀ ਕਿੱਦਾਂ ਗੱਲ ਨਹੀਂ ਆਉਣ ਦੇਣੀ ਉੱਥੇ, ਇਹ ਸਾਰਾ ਕੁਝ ਉਹ ਕਰ ਰਹੇ ਹੈਗੇ ਆ। ਇਹਦੇ ਉੱਤੇ ਉਹ ਲੱਖਾਂ ਕਰੋੜਾਂ ਪਾਉਂਡ ਰੁਪਈਏ ਖਰਚ ਰਹੇ ਹੈਗੇ ਆ, ਤੇ ਉਹ ਪੈਸੇ ਸਾਡੇ ਆ ਜਿਹੜੇ ਅਸੀਂ ਉੱਥੇ ਭੇਜਦੇ ਹੈਗੇ ਆ। ਸਾਡੀ ਕਰੰਸੀ ਪਾਉਂਡਾਂ ਦੇ ਵਿੱਚ, ਡਾਲਰਾਂ ਦੇ ਵਿੱਚ, ਜਾਂ ਹੋਰ ਕਰੰਸੀਆਂ ਜਿਹੜੀਆਂ ਫੋਰਨ ਕਰੰਸੀਆਂ ਹੈਗੀਆਂ, ਤਾਕਤਵਰ ਕਰੰਸੀਆਂ ਹੈਗੀਆਂ, ਉਹਨਾਂ ਨੂੰ ਉਹ ਲੈ ਕੇ ਆਪਣੇ ਖਜ਼ਾਨੇ ਵਿੱਚ ਰੱਖ ਕੇ ਸਾਡੇ ਉੱਤੇ ਹੀ ਸਾਡੇ ਛਿੱਤਰ ਸਾਡੇ ਸਿਰ ਤੇ ਮਾਰ ਰਹੇ ਹੈਗੇ ਆ। ਬਿਲਕੁਲ ਭਾਈ ਜਸਪਾਲ ਸਿੰਘ ਜੀ, ਬਿਲਕੁਲ ਗੱਲ ਤੁਹਾਡੀ ਵਾਜਬ ਆ। ਔਰ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ ਸਰੋਤਿਓ ਦਿਲ ਦੀਆਂ ਗੱਲਾਂ TV 84 ਦੇ ਮੰਚ ਤੋਂ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ, ਔਰ ਮੇਰੇ ਨਾਲ ਜੁੜੇ ਹੋਏ ਨੇ ਭਾਈ ਜਸਪਾਲ ਸਿੰਘ ਜੀ UK ਤੋਂ। ਤੇ ਅਸੀਂ ਗੱਲਬਾਤ ਕਰ ਰਹੇ ਹਾਂ ਲੈਂਡ ਪੂਲਿੰਗ ਤੇ ਉਹਦੇ ਇਰਦ ਗਿਰਦ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਉਸ ਸੋ ਕਾਲਡ ਮੁਲਕ ਜਿਹੜਾ ਭਾਰਤ ਆ ਉਹਦੇ ਵਿੱਚ, ਉਹਦੀਆਂ ਗੱਲਾਂ ਕਰ ਰਹੇ ਹਾਂ, ਜਾਂ ਇੰਟਰਨੈਸ਼ਨਲ ਤੌਰ ਤੇ ਕੀ ਜਿਹੜਾ ਸਿੱਖਾਂ ਦੇ ਹਵਾਲੇ ਨਾਲ ਕੀ ਗਤੀਵਿਧੀਆਂ ਚੱਲ ਰਹੀਆਂ ਨੇ ਉਹਦੀ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਨੂੰ ਤੁਸੀਂ ਮੰਡੇ ਟੂ ਫਰਾਈਡੇ ਜਿਹੜਾ ਉਹ ਵੇਖਦੇ ਹੋ, ਤੇ ਸਮਾਂ ਸਾਡਾ ਨਿਊਯਾਰਕ ਦੇ ਸਮੇਂ ਮੁਤਾਬਕ ਹੁੰਦਾ ਦੁਪਹਿਰ 12 ਵਜੇ ਤੇ ਖਾਲਿਸਤਾਨ ਦੇ ਸਮੇਂ ਮੁਤਾਬਕ ਹੁੰਦਾ ਰਾਤ ਨੂੰ 9:30 ਵਜੇ। ਔਰ ਅਸੀਂ ਹਰ ਰੋਜ਼ ਇੱਕ ਨਵੇਂ ਮਹਿਮਾਨ ਦੇ ਨਾਲ ਨਵੀਆਂ ਗੱਲਾਂ ਲੈ ਕੇ ਤੁਹਾਡੇ ਰੂਬਰੂ ਪੇਸ਼ ਹੁੰਦੇ ਹਾਂ। ਔਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਸੋ ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਦੇ ਨੰਬਰ ਤੇ ਉਹਨਾਂ ਦੀ ਜਿਹੜੀ ਆ ਈਮੇਲ ਆ ਤੁਹਾਡੀ ਸਕਰੀਨ ਤੇ ਆ 514 770 7465, ਤੇ ਉਹਦੇ ਨਾਲ ਜਿਹੜੀ ਸਾਡੀ ਈਮੇਲ ਆ ਉਹ akalservices@hotmail.com। ਅਸੀਂ ਤੁਹਾਡਾ ਕੈਨੇਡਾ ਦੇ ਵਿੱਚ ਅਸਾਈਲਮ ਐਪਲੀਕੇਸ਼ਨ, PR ਕਾਰਡ ਐਪਲੀਕੇਸ਼ਨ, ਸਿਟੀਜ਼ਨਸ਼ਿਪ ਐਪਲੀਕੇਸ਼ਨ, ਜਾਂ ਹੋਰ ਕਿਸੇ ਵੀ ਐਪਲੀਕੇਸ਼ਨ ਜਿਹੜੀ ਤੁਸੀਂ ਗਵਰਨਮੈਂਟ ਦੇ ਜਿਹੜੀ ਇਮੀਗ੍ਰੇਸ਼ਨ ਸੰਬੰਧੀ ਕਰਨੀ ਆ ਉਹਦੇ 'ਚ ਤੁਹਾਡੀ ਹੈਲਪ ਕਰਦੇ ਆ। ਇੰਟਰਪ੍ਰੀਟਰ ਸੇਵਾਵਾਂ ਤੁਹਾਨੂੰ ਦਿੰਦੇ ਆ। ਔਰ ਅਸੀਂ ਲਾ ਇਨਫਿਨਿਟੀ ਐਡਵੋਕੇਟਸ LLP ਦੇ ਨਾਲ ਕੰਮ ਕਰਦੇ ਆ, ਜਿਨ੍ਹਾਂ ਦੀਆਂ ਕੈਨੇਡਾ ਭਰ ਦੇ ਵਿੱਚ ਬ੍ਰਾਂਚਿਸ ਨੇ।
ਸੋ ਤੁਸੀਂ ਸਾਡੀਆਂ ਸੇਵਾਵਾਂ ਲੈ ਸਕਦੇ ਹੋ। ਔਰ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ 514 476 8484 ਜਾਂ tv84.tv ਦੇ ਉੱਤੇ ਜਾ ਕੇ ਤੁਸੀਂ ਜਿਹੜੇ ਨੰਬਰ ਨੇ ਉੱਥੇ ਤੁਸੀਂ ਡੋਨੇਟ ਵੀ ਕਰ ਸਕਦੇ ਹੋ। ਕ੍ਰੈਡਿਟ ਕਾਰਡ ਇਨਫੋਰਮੇਸ਼ਨ ਵੀ ਹੈ, ਤੇ ਕੋਈ ਵੀ ਡੋਨੇਸ਼ਨ ਬਹੁਤ ਛੋਟੀ ਜਾਂ ਬਹੁਤ ਵੱਡੀ ਨਹੀਂ ਹੁੰਦੀ। ਤੁਹਾਡਾ ਕੋਈ ਵੀ ਤਿਲ ਫੁੱਲਿਆ, ਤੁਸੀਂ ਸਾਨੂੰ ਸਪਾਂਸਰ ਆਪਣੇ ਬਿਜ਼ਨਸ ਦੀ ਐਡ ਕਰਨੀ ਚਾਹੁੰਦੇ ਹੋ ਜਾਂ ਸਾਨੂੰ ਵੈਸੇ ਕੁਛ ਨਾ ਕੁਛ ਜਿਹੜਾ ਦਸਵੰਧ ਚੋਂ ਤਿਲ ਫੁੱਲ ਭੇਂਟ ਕਰਨਾ ਚਾਹੁੰਦੇ ਆ, ਤਾਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਉਹ ਵੀ ਕਰ ਸਕਦੇ ਹੋ। ਸੋ ਭਾਈ ਜਸਪਾਲ ਸਿੰਘ ਜੀ, ਅਗਲੀ ਗੱਲ ਜਿਹੜੀ ਆਪਾਂ ਕਰਦੇ ਆ, ਦੋ ਗੱਲਾਂ ਨੇ ਮੇਰਾ ਖਿਆਲ ਆ ਉਹ ਇਨਫ ਆਪਣਾ ਜਿਹੜੀਆਂ ਹੋ ਜਾਣੀਆਂ ਅੱਜ ਦੇ ਸਮੇਂ ਦੇ ਲਈ। ਇੱਕ ਤਾਂ ਬਹੁਤ ਵੱਡੀ ਖਬਰ ਆ ਕਿ ਇੱਕ ਪਾਸੇ ਜਿਹੜੀ ਸਾਧਵੀ ਪ੍ਰਗਿਆ ਮਾਲੇਗਾਉਂ ਧਮਾਕਿਆਂ ਦੀ ਜਿਹੜੀ ਮੇਨ ਕਲਪ੍ਰਿਟ ਆ, ਜਿਹਨੂੰ ਜਿੱਤੇ ਦੋਸ਼ ਸ਼ਾਇਦ ਕੀਤੇ ਗਏ, ਇਨਕੁਆਰੀਆਂ ਹੋਈਆਂ, ਉਹ ਦੋਸ਼ੀ ਪਾਈ ਗਈ। ਉਹ ਹਿੰਦੂ ਅੱਤਵਾਦਨ ਜਿਹੜੀ ਆ ਉਹਨੂੰ ਜੇਲ੍ਹ 'ਚ ਰੱਖਿਆ ਗਿਆ। ਬੀਜੇਪੀ ਨੇ ਆਉਂਦੇ ਹੀ ਪਹਿਲਾਂ ਉਹਨੂੰ ਬਾਹਰ ਕੱਢਿਆ, ਤੇ ਅੱਜ ਪਤਾ ਲੱਗਾ ਕਿ ਉਹਨੂੰ ਉਸ ਮਾਮਲੇ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਜੀ। ਦੇਖੋ, ਆਪਾਂ ਪਹਿਲਾਂ ਗੱਲ ਕਰ ਚੁੱਕੇ ਆ, ਉੱਥੇ ਹਿੰਦੂ ਰਾਸ਼ਟਰ ਬਣ ਚੁੱਕਾ। ਉਹਨਾਂ ਨੇ ਕਦੇ ਵੀ ਇਸ ਚੀਜ਼ ਨੂੰ ਹੋਣ ਨਹੀਂ ਦੇਣਾ ਹੈਗਾ। ਹੁਣ ਇੱਕ ਗੱਲ ਹੋਰ ਹੈਗੀ ਆ, ਜਿਹੜੀ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਾਇਦ ਹੋਵੇ, ਕਿਉਂਕਿ ਹਿੰਦੂ ਰਾਸ਼ਟਰ ਦੇ ਵਿੱਚ ਇਕੱਲਾ ਵਿਪਰ ਬ੍ਰਾਹਮਣ ਜਿਹੜਾ ਹੈਗਾ ਆ ਉਹ ਹੈਡ ਆ ਜੀ, ਉਹੀ ਰਾਸ਼ਟਰਪਤੀ ਬਣੂਗਾ, ਉਹੀ ਉਹਨਾਂ ਦਾ ਪ੍ਰਧਾਨ ਮੰਤਰੀ ਬਣੂਗਾ, ਸਟੇਟਾਂ ਦੇ ਸੀਐਮ ਬਣਨਗੇ, ਜੱਜਸ ਬਣਨਗੇ, ਹਾਈ ਕੋਰਟ, ਸੁਪਰੀਮ ਕੋਰਟ, ਫੌਜਾਂ ਦੇ ਜਰਨੈਲ ਬਣਨਗੇ, ਵੱਡੀਆਂ ਪੋਸਟਾਂ ਉੱਤੇ ਉਹ ਜਾਣਗੇ। ਜਿਹੜਾ ਉਹਨਾਂ ਦਾ ਬਾਣੀਆਂ, ਜਿਹਨੂੰ ਕਸ਼ਤਰੀ ਹੁਣ ਕਹਿੰਦੇ ਆ, ਜਿਹੜੇ ਇਹ ਰਾਜਪੂਤ ਹੈਗੇ ਆ, ਉਹਨਾਂ ਨੂੰ ਵੀ ਉਹਨਾਂ ਨੇ ਮੋੜੇ ਨਹੀਂ ਲਿਆਉਣਾ ਹੈਗਾ। ਉੱਥੇ ਸਰ ਵਿਪਰ ਬ੍ਰਾਹਮਣ ਉਹਨਾਂ ਦਾ ਹੈਡ ਬਣਨਾ, ਉਹ ਬਾਕੀ ਦੇ ਸਾਰੇ ਉਹਨਾਂ ਦੇ ਨੌਕਰ ਚਾਕਰ ਹੋਣੇ ਆ। ਪਰ ਇਹ ਜਿਹੜੇ ਲੋਕ ਹੈਗੇ ਆ, ਜਿੱਦਾਂ ਹੁਣ ਨਰਿੰਦਰ ਮੋਦੀ ਹੈਗਾ ਆ, ਨਰਿੰਦਰ ਮੋਦੀ ਇੰਡੀਆ ਦਾ ਪ੍ਰਾਈਮ ਮਿਨਿਸਟਰ ਆ, ਉਹ ਬ੍ਰਾਹਮਣ ਨਹੀਂ ਹੈਗਾ, ਪਰ ਉਹਨਾਂ ਦਾ ਚੱਪਲ ਚੱਟ ਆ। ਉਹਨੂੰ ਇਹ ਨਹੀਂ ਪਤਾ ਹੈਗਾ ਵੀ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹਿੰਦੂ ਰਾਸ਼ਟਰ ਨੇ ਤਾਕਤਵਰ ਹੋਣਾ ਹੈਗਾ, ਤੇ ਇਹਦੀ ਆਉਣ ਵਾਲੀਆਂ ਇਹਨਾਂ ਦੀਆਂ ਜਿਹੜੀਆਂ ਜਾਤਾਂ ਪਾਤਾਂ ਹੈਗੀਆਂ, ਉਹਨਾਂ ਦੇ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਹੋਣਾ ਇਹਨਾਂ ਦਾ ਜੀ। ਇਹ ਗੱਲ ਸਮਝਣ ਦੀ ਲੋੜ ਹੈਗੀ ਆ। ਹੁਣ ਜਿਹੜੇ ਸਾਡੇ ਲੋਕ ਹੈਗੇ ਆ ਕਹਿ ਰਹੇ ਆ ਕਲਕੀ ਅਵਤਾਰ ਆ ਰਿਹਾ ਹੈਗਾ, ਬਹੁਤ ਕੁਝ ਸੋਸ਼ਲ ਮੀਡੀਆ ਉੱਤੇ ਤੁਹਾਨੂੰ ਉਹ ਭੇਟ ਕੀਤਾ ਜਾ ਰਿਹਾ ਹੈਗਾ ਲੋਕਾਂ ਦੇ ਦਿਲਾਂ ਦੇ ਵਿੱਚ ਪਛਾਉਣ ਦੇ। ਉਹ ਕਹਿ ਰਹੇ ਆ ਜੀ, ਈਵਨ ਸਾਡੇ ਸਿੱਖ ਪ੍ਰਚਾਰਕ ਕਿਸਮ ਦੇ ਜਿਹੜੇ ਡੇਰਾਬਾਦੀ ਆ, ਉਹ ਕਹਿ ਰਹੇ ਹੈਗੇ ਆ ਵੀ ਜਿਹੜਾ ਕਲਕੀ ਅਵਤਾਰ ਆ ਉਹ ਆ ਰਿਹਾ ਹੈਗਾ, ਤੇ ਉਹਦੀ ਜਿਹੜੀ ਸ਼ਕਲ ਆ, ਉਹਦੀ ਜਿਹੜੀ ਲੁੱਕ ਆ, ਉਹ ਹਿੰਦੂ ਅਵਤਾਰ ਦੀ ਹੈਗੀ ਆ ਜੀ। ਜੇ ਕਲਕੀ ਅਵਤਾਰ ਦੇ ਵਿੱਚ ਗੁਰੂ ਸਾਹਿਬਾਂ ਨੇ ਉਹਦੀ ਗੱਲ ਕੀਤੀ ਹੈਗੀ ਆ, ਤਾਂ ਗੁਰੂ ਸਾਹਿਬ ਕਿਉਂ ਕਹੂਗਾ ਵੀ ਖਾਲਸਾ ਪੰਥ ਦਾ ਜਿਹੜਾ ਲੀਡਰ ਹੋਊਗਾ ਉਹ ਹਿੰਦੂ ਹੋਊਗਾ ਜੀ? ਕੀ ਖਾਲਸਾ ਪੰਥ ਉਸ ਹਿੰਦੂ ਲੋਕਾਂ ਵਾਲੇ ਕਲਕੀ ਅਵਤਾਰ ਨੂੰ ਮੰਨੂਗਾ ਆਪਣਾ ਲੀਡਰ? ਨੈਵਰ। ਕਿਉਂਕਿ ਗੁਰੂ ਨੇ ਤਾਂ ਪਹਿਲਾਂ ਹੀ ਕਹਿਤਾ ਵੀ ਜਦੋਂ ਵਿਪਰ ਦੀ ਰੀਸ ਕਰੂੰਗਾ, ਵਿਪਰ ਦੇ ਮਗਰ ਚੱਲੂੰਗਾ, ਤਾਂ ਮੇਰੇ ਕੋਲ ਤੇਰੀ ਬਲੈਸਿੰਗ ਨਹੀਂ ਹੈਗੀ। ਤੇ ਇਹ ਜਿਹੜੇ ਸਾਡੇ ਹੈਗੇ ਡੇਰਾਵਾਦੀ ਲੋਕ ਹੈਗੇ ਆ, ਉਹ ਹਿੰਦੂ ਲੋਕ ਦਾ ਇੱਕ ਅਵਤਾਰ ਸਾਡੇ ਗਾਲ ਪਾਉਣਾ ਚਾਹੁੰਦੇ ਹੈਗੇ ਆ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈਗੀ ਆ। ਇਹ ਵੀ RSS ਦਾ ਇੱਕ ਦੂਆ ਉਹਨਾਂ ਦਾ ਏਜੰਡਾ ਆ ਵੀ ਲੋਕਾਂ ਨੂੰ ਕਿੱਦਾਂ ਕਨਫਿਊਜ਼ ਕਰਨਾ ਹੁੰਦਾ। ਕਿਉਂਕਿ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਆ, ਮਸੀਂ 5% ਜਾਂ 5% ਤੋਂ ਘੱਟ ਲੋਕ ਹੁੰਦੇ ਆ ਜਿਹੜੇ ਜਾਗਰੂਕ ਹੁੰਦੇ ਆ। ਬਾਕੀ ਦੇ ਤਾਂ ਬੜੇ ਭੇਡਾਂ ਹੁੰਦੀਆਂ ਆ। ਹੁਣ ਭੇਡਾਂ 92 ਜਿਹੜੇ MLAs ਬੈਠੇ ਆ ਜਾਂ 117 MLA ਬੈਠੇ ਹੈਗੇ ਆ ਪੰਜਾਬ ਵਿਧਾਨ ਸਭਾ ਦੇ ਵਿੱਚ, ਉਹ ਸਾਰੀਆਂ ਭੇਡਾਂ ਆ। ਉਹਨਾਂ ਨੂੰ ਦੀਦਾ ਨਹੀਂ ਹੈਗਾ ਵੀ ਉਹਨਾਂ ਦੇ ਜੜ੍ਹਾਂ ਵੱਢੀਆਂ ਜਾ ਰਹੀਆਂ ਹੈਗੀਆਂ। ਕਿਸਾਨ ਕਿਉਂ ਨਹੀਂ ਉੱਥੇ ਮਤਾ ਪਾਸ ਕੀਤਾ ਜਾ ਰਿਹਾ ਹੈਗਾ ਵੀ ਅਸੀਂ ਤੁਹਾਡੇ ਨਾਲ ਨਹੀਂ ਹੈਗੇ ਜੇ ਸਾਡੇ ਪੰਜਾਬ ਦੀਆਂ ਜ਼ਮੀਨਾਂ ਖੋਹਣੀਆਂ ਹੈਗੀਆਂ। ਸੋ ਪਰ ਇਹ ਸਾਰਾ ਕੁਛ ਇਹ ਲੋਕ ਖਾ ਰਹੇ ਹੈਗੇ, ਕਰੋੜਪਤੀ ਬਣ ਰਹੇ ਹੈਗੇ MLAs। ਇਹਨਾਂ ਨੂੰ ਕਦੇ ਵੀ ਟਰਸਟ ਨਹੀਂ ਕਰਨਾ ਚਾਹੀਦਾ ਹੈਗਾ। ਜਿਸ ਤਰੀਕੇ ਦੇ ਨਾਲ ਇਸ ਦੇਸ਼ ਦੇ ਵਿੱਚ, UK ਦੇ ਵਿੱਚ, ਇੰਗਲੈਂਡ ਦੇ ਵਿੱਚ ਖਾਸ ਤੌਰ ਦੇ ਉੱਤੇ 1640 ਦੇ ਵਿੱਚ ਇੱਥੇ ਇੱਕ ਸਿਵਲ ਵਾਰ ਹੋਈ ਸੀਗੀ। ਉਹ ਸਿਵਲ ਵਾਰ ਦੇ ਵਿੱਚ ਰਾਜਾ ਜਿਹੜਾ ਚਾਰਲਸ ਦਾ ਫਸਟ ਸੀਗਾ, ਉਹਦਾ ਅਖੀਰ ਨੂੰ ਜਦੋਂ ਹਾਰ ਗਿਆ ਲੜਾਈ ਦੇ ਵਿੱਚ, ਤੇ ਉਹਦਾ ਸਿਰ ਵੱਢਿਆ ਗਿਆ ਸੀਗਾ, ਉਹਨੂੰ ਸਜ਼ਾ ਦਿੱਤੀ ਗਈ ਸੀਗੀ ਜੀ। ਇਹ ਜਿਹੜੇ ਆਪਾਂ ਵੈਸਟਰਨ ਕੰਟਰੀ ਦੇ ਵਿੱਚ ਰਹਿ ਰਹੇ ਹੈਗੇ ਆ, ਸਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਇਸ ਦੇਸ਼ ਦਾ ਇਤਿਹਾਸ ਕੀ ਹੈਗੇ ਆ, ਇਹਨਾਂ ਲੋਕਾਂ ਨੇ ਕਿੱਦਾਂ ਤਰੱਕੀ ਕੀਤੀ ਹੈਗੀ ਆ। ਠੀਕ ਆ, ਮੰਨਦੇ ਆ ਬ੍ਰਿਟਿਸ਼ ਨੇ ਪੰਜਾਬ ਦੇ ਉੱਤੇ ਵੀ ਕਬਜ਼ਾ ਕੀਤਾ, ਜਾਂ ਹਿੰਦੁਸਤਾਨ ਭਾਰਤ ਦੇ ਉੱਤੇ, ਜਾਂ ਦੁਨੀਆ ਦੇ
ਬਹੁਤ ਵੱਡੇ ਇਲਾਕੇ ਉੱਤੇ ਇਹਨੇ ਰਾਜ ਕੀਤਾ ਹੈਗਾ। ਪਰ ਜੇ ਇਹਨਾਂ ਦੇ ਕੋਲ ਕੋਈ ਹਿੰਮਤ ਸੀ ਤਾਂ ਹੀ ਕੀਤਾ ਨਾ। ਸਾਨੂੰ ਆਪਣੇ ਆਪ ਦੇ ਵਿੱਚ ਇੱਕ ਜਾਗਰੂਕ ਕੌਮ ਬਣਨਾ ਪਊਗਾ। ਅਸੀਂ ਇਹਨਾਂ ਦੇ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗੇ ਵੀ ਜੋ ਇਹਨਾਂ ਨੇ ਕੀਤਾ ਸੀ ਸਾਡੇ ਨਾਲ, ਪਰ ਸਾਨੂੰ ਇਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈਗੀ ਆ, ਕਿਉਂਕਿ ਇਹ ਦੇਸ਼ ਵੀ 500 ਸਾਲ ਰੋਮਨਾਂ ਦਾ ਗੁਲਾਮ ਰਿਹਾ ਸੀਗਾ। ਫਿਰ ਇੱਥੇ ਰਾਜਾਸ਼ਾਹੀ ਛੋਟੇ ਰਾਜ ਸੀਗੇ। ਜਿਸ ਤਰੀਕੇ ਨਾਲ ਹੁਣ ਭਾਰਤ ਨੂੰ ਜਾਂ ਇੰਡੀਆ ਨੂੰ ਸਾਡੇ ਸਿੱਖਾਂ ਦੇ ਉੱਤੇ ਗਲ ਕੇ ਮੜਿਆ ਗਿਆ ਹੈਗਾ, ਇਹ ਬ੍ਰਿਟਿਸ਼ ਨੇ ਉਹਨਾਂ ਨੂੰ ਬਣਾ ਕੇ ਸਾਡੇ ਸਿਰ ਤੇ ਬਿਠਾ ਦਿੱਤਾ ਵੀ ਲਓ ਪਹਿਲਾਂ ਅਸੀਂ ਰਾਜ ਕਰਦੇ ਸੀ, ਹੁਣ ਹਿੰਦੂ ਜਿਹੜਾ ਬਾਹਮਣ ਹੈਗਾ ਉਹ ਤੁਹਾਡੇ ਤੇ ਰਾਜ ਕਰੂਗਾ। ਪਰ ਸਾਡੀ ਲੀਡਰਸ਼ਿਪ ਕਦੇ ਵੀ ਇਸ ਚੀਜ਼ ਦੇ ਉੱਤੇ ਜਾਗਰੂਕ ਨਹੀਂ ਹੋਈ ਹੈਗੀ। ਪਿਛਲੇ ਸਮਿਆਂ ਦੇ ਵਿੱਚ ਅੱਜ ਨਹੀਂ ਹੋ ਰਹੀ, ਸਾਡੀ ਜ਼ਮੀਨਾਂ ਖੋਹ ਰਹੀਆਂ ਜਾ ਰਹੀਆਂ, ਪਰ ਅਸੀਂ ਖਾਲਿਸਤਾਨ ਦੀ ਗੱਲ ਕਰਨ ਨੂੰ ਉੱਥੇ ਹਾਲੇ ਡਰਦੇ ਹੈਗੇ ਆ। ਉਹਨਾਂ ਨੇ ਤੁਹਾਨੂੰ ਮਾਰ ਦੇਣਾ, ਛੱਡਣਾ ਨਹੀਂ ਉਹਨਾਂ ਨੇ ਤੁਹਾਨੂੰ, ਚਾਹੇ ਉਹ ਤੁਹਾਨੂੰ ਗਰੀਬ ਕਰਕੇ ਮਾਰਨ, ਚਾਹੇ ਸਿੱਧੀਆਂ ਗੋਲੀਆਂ ਮਾਰਨ। ਹੁਣ ਬਾਜੇ ਕੀ ਜਿਹੜਾ ਪ੍ਰਧਾਨ ਮੰਤਰੀ ਹੈਗਾ ਭਗਵੰਤ ਸਿੰਘ, ਉਹਨੇ ਗੱਲ ਵੈਰੀ ਕਲੀਅਰ ਕਰ ਦਿੱਤੀ ਅੱਜ ਮੀਡੀਆ ਦੇ ਸਾਹਮਣੇ ਜਾ ਕੇ ਵੀ ਸਾਨੂੰ ਕੁੱਟਿਆ ਮਾਰਿਆ ਗਿਆ ਸੀਗਾ ਤੇ ਸਾਨੂੰ ਸਾਤੋਂ ਕਹਾਇਆ ਗਿਆ ਸੀਗਾ ਜਾਂ ਸਾਡੇ ਸਾਈਨ ਕਰਵਾਏ ਗਏ ਸੀਗੇ ਕੋਰੇ ਪੇਪਰਾਂ ਦੇ ਉੱਤੇ ਵੀ ਜਿਹੜਾ ਅੰਮ੍ਰਿਤਪਾਲ ਸਿੰਘ ਹੈਗੇ ਆ ਉਹ ਡਰੱਗ ਕਰਦਾ ਹੈਗਾ। ਸੋ ਇਹ ਇੱਕ ਬਹੁਤ ਵੱਡੀ ਉਹਦੀ ਬਾਜੇ ਕੀ ਪ੍ਰਧਾਨ ਮੰਤਰੀ ਦੀ ਇੱਕ ਬਹੁਤ ਵੱਡੀ ਦੇਣ ਹੈਗੀ ਆ ਹੁਣ ਵੀ ਉਹਨਾਂ ਨੇ ਇਹ ਚੀਜ਼ ਨੂੰ ਸੱਚ ਦੁਨੀਆ ਦੇ ਸਾਹਮਣੇ ਜ਼ਾਹਰ ਕਰ ਦਿੱਤਾ ਹੈਗਾ। ਸ਼ਾਇਦ ਤੁਹਾਨੂੰ ਚੇਤਾ ਹੋਵੇ ਕਮਰ ਸਿੰਘ ਧਾਮੀ ਉਹਨਾਂ ਨੇ ਵੀ ਜਦੋਂ KPS ਗੱਲ ਦੇ ਮੀਡੀਆ ਦੇ ਸਾਹਮਣੇ ਇਹ ਗੱਲ ਕਹੀ ਸੀਗੀ ਵੀ ਇਹਦੇ ਸਾਤੋਂ ਸਾਰਾ ਕੁਝ ਕਰਵਾ ਰਹੇ ਹੈਗੇ ਆ, ਇਹ ਸਾਡੇ ਉੱਤੇ ਟੌਰਚਰ ਜੇਲ੍ਹਾਂ ਦੇ ਵਿੱਚ ਸਾਨੂੰ ਕਰ ਰਹੇ, ਸਾਡੇ ਬੰਦੇ ਮਾਰ ਰਹੇ ਹੈਗੇ ਆ, ਅਸੀਂ ਕੋਈ ਵੀ ਆਤਮ ਸਮਰਪਣ ਨਹੀਂ ਕਰਦੇ ਹੈਗੇ। ਤਾਂ ਉਸ ਵੇਲੇ ਇੱਕ ਬਹੁਤ ਵੱਡੀ ਗੱਲ ਹੋਈ ਸੀ, ਪਰ ਜਿਹੜਾ ਇੰਡੀਆ ਦਾ ਮੀਡੀਆ ਉਹਨੂੰ ਦਬਾ ਰਿਹਾ ਹੈਗਾ। ਅੱਜ ਫੇਰ ਮੁੜ ਕੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹਿਤੀ ਆ ਵੀ ਸਾਤੋਂ ਇਹਨਾਂ ਨੇ ਜ਼ਬਰਦਸਤੀ ਸਾਡੇ ਤੋਂ ਸਾਈਨ ਕਰਵਾਏ ਹੈਗੇ ਆ, ਸਾਨੂੰ ਕੁੱਟਿਆ ਮਾਰਿਆ ਗਿਆ, ਸਾਡਾ ਟੌਰਚਰ ਥਰਡ ਕਿਸਮ ਦਾ ਟੌਰਚਰ ਕੀਤਾ ਗਿਆ ਤੇ ਅੱਜ ਸਾਨੂੰ ਇਹ ਸਾਨੂੰ ਬਦਨਾਮ ਕਰਨਾ ਚਾਹੁੰਦੇ ਹੈਗੇ ਆ। ਇਹ ਮੇਰੇ ਖਿਆਲ ਦੇ ਵਿੱਚ ਇੰਡੀਆ ਦੀ ਐਡਮਿਨ ਦੇ ਲਈ, ਪੰਜਾਬ ਪੁਲਿਸ ਦੇ ਲਈ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਹੈਗੀ ਆ ਵੀ ਉਹ ਆਮ ਲੋਕਾਂ ਨਾਲ ਕਿੱਦਾਂ ਡੀਲ ਕਰ ਰਹੇ ਹੈਗੇ ਆ। ਤੋ ਥੋੜੇ ਜਿਹੇ ਮੈਸੇਜ ਲੈ ਲਈਏ ਜੀ। ਗੁਰਪ੍ਰੀਤ ਕੌਰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਅਮਰਜੀਤ ਸਿੰਘ ਕਹਿੰਦੇ ਨੇ ਜੀ ਆਜ਼ਾਦੀ ਪੰਜਾਬ ਦੇ ਹਰ ਮਸਲੇ ਦਾ ਹੱਲ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਸਹਿਮਤ ਹਾਂ ਜੀ ਤੁਹਾਡੇ ਨਾਲ। ਤੇ ਗੁਰਜੀਤ ਸਿੰਘ ਵੀ ਕਹਿੰਦੇ ਨੇ ਜੀ ਹਰ ਮਸਲੇ ਦਾ ਹੱਲ ਆਜ਼ਾਦੀ ਹੀ ਹੱਲ, ਬਿਲਕੁਲ ਜੀ। ਤੇ ਬਲਜੀਤ ਵੜੈਂਚ ਮਨਵੀਰ ਸਿੰਘ ਵੀਰ ਜੀ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਆਤਿਫ ਰਾਜਾ ਖਾਲਿਸਤਾਨ ਜਿੰਦਾਬਾਦ। ਤੇ ਕੁਛ ਥੋੜੇ ਜਿਹੇ ਓਕੇ ਆਤਿਫ ਰਾਜਾ ਕਹਿੰਦੇ ਨੇ ਜੀ ਪਾਕਿਸਤਾਨ ਲਵ, ਆਈ ਲਵ ਖਾਲਿਸਤਾਨ ਜੀ, ਬਿਲਕੁਲ ਜੀ, ਧੰਨਵਾਦ ਤੁਹਾਡਾ। ਤੇ ਹੋਰ ਚਲੋ ਕੋਈ ਆਪਸੀ ਕਾਫੀ ਕਨਵਰਸੇਸ਼ਨ ਇੱਕ ਦੋ ਜਿਹੜਾ ਉਹ ਦਰਸ਼ਕਾਂ ਦੀ ਚੱਲ ਰਹੀ ਹੈ, ਚਲੋ ਇਹਨਾਂ ਦੇ ਵਿੱਚ ਆਪਾਂ ਨਹੀਂ ਪੈਂਦੇ। ਸੋ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਰੋਤਿਓ, ਜੇ ਤੁਸੀਂ ਜਾਂ ਸਾਡੇ ਦਰਸ਼ਕੋ ਜਿਹੜੇ ਤੁਸੀਂ ਸਾਡੇ ਨਾਲ ਲੇਟ ਜੁੜੇ ਹੋ, ਤੇ ਇਹ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਜ਼ਰੂਰ ਕਰੋ। ਔਰ ਪ੍ਰੋਗਰਾਮ ਮੁੱਕਣ ਤੋਂ ਤੁਰੰਤ ਬਾਅਦ ਹੀ ਜਿਹੜਾ ਇਹ ਕੁਝ ਪਲਾਂ ਦੇ ਵਿੱਚ ਇਹ YouTube ਤੇ ਦੁਬਾਰਾ ਅਪਲੋਡ ਹੋ ਜਾਣਾ ਤੇ ਤੁਸੀਂ ਦੁਬਾਰਾ ਇਸ ਪ੍ਰੋਗਰਾਮ ਨੂੰ ਵੀ ਵੇਖ ਸਕਦੇ ਹੋ। ਉਸ ਤੋਂ ਇਲਾਵਾ TV 84 ਤੋਂ ਵੀ ਇਹ ਦਿਨ 'ਚ 1 ਜਾਂ 2 ਵਾਰੀ ਰਿਪੀਟ ਜ਼ਰੂਰ ਹੁੰਦਾ 24 ਘੰਟੇ ਦੇ ਵਿੱਚ। ਤੇ ਲਾਸਟ ਜਿਹੜੀ ਆ ਗੱਲਬਾਤ ਆਪਾਂ ਕਰਨੀ ਆ 1-2 ਮਿੰਟਾਂ ਦੇ ਵਿੱਚ। ਭਾਈ ਜਸਪਾਲ ਸਿੰਘ ਜੀ, ਇੱਕ ਹਿੰਦੂ ਅੱਤਵਾਦੀ ਨੇ ਇੰਗਲੈਂਡ ਦੇ ਵਿੱਚ ਇੱਕ ਜਹਾਜ਼ ਦੇ ਵਿੱਚ ਵੀ ਜਿਹੜੀ ਆ ਇੱਕ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ, ਫਿਰ ਉਹ ਕੀ ਬਣਿਆ ਉਹਦਾ ਜੀ? ਹਾਂਜੀ ਦੇਖੋ ਬਈ, ਯਾਨੀ ਸਿਚੁਏਸ਼ਨ ਇੱਥੇ ਤੱਕ ਪਹੁੰਚ ਚੁੱਕੀ ਹੈ ਕਿ ਇੱਕ ਪਾਸੇ ਉਹ ਪੰਜਾਬ ਨੂੰ ਕੁੱਟ ਰਹੇ ਆ, ਮਾਰ ਰਹੇ ਆ, ਜ਼ਮੀਨਾਂ ਖੋਹ ਰਹੇ ਹੈਗੇ ਆ, ਦੂਜੇ ਪਾਸੇ ਉਹ ਇੰਨੇ ਡਰੇ ਹੋਏ ਹੈਗੇ ਆ। ਚਲੋ ਆਪਾਂ ਨੂੰ ਇਹ ਗੱਲ ਕਰ ਲੈਣੀ ਚਾਹੀਦੀ ਹੈਗੀ ਆ, ਇੱਕ ਨੈਰੇਟਿਵ ਵੀ ਬਣਨਾ ਚਾਹੀਦਾ ਹੈਗਾ, ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਜੋ ਪ੍ਰੈਜ਼ੀਡੈਂਟ ਟਰੰਪ ਨੇ ਭਾਈ ਗੁਰਪਤਵੰਤ ਸਿੰਘ ਪੰਨੂ ਦੇ ਨਾਂ ਦੀ ਚਿੱਠੀ ਬੜੀ ਵਾਲ ਹੋ ਰਹੀ ਹੈਗੀ ਆ, ਜਿਹੜੀ ਕਿ ਇੱਕ ਸੱਚ ਆ, ਉਹ ਉਸ ਲੈਟਰ ਨੂੰ ਲੈ ਕੇ ਜਿਹੜਾ ਹਿੰਦੂ ਤਬ ਹੈਗਾ ਉਹਦੀ ਤਾਂ ਮਾਂ ਮਰੀ ਬੈਠੀ ਹੈ। ਹੁਣ ਇੱਥੋਂ ਜਹਾਜ਼ ਪਰਸੋਂ 28 ਤਰੀਕ ਨੂੰ ਲੰਡਨ ਲੂਟਨ ਤੋਂ ਉੜਿਆ ਜਾਣ ਗਲਾਸਗੋ ਜਾਣਾ ਸੀਗਾ, EasyJet ਦਾ ਜਹਾਜ਼ ਸੀਗਾ। ਤੇ ਜਦੋਂ ਜਹਾਜ਼ 에ਅਰ ਦੇ ਵਿੱਚ ਗਿਆ, ਟਿਕ ਗਿਆ, ਤੇ ਉਸੇ ਵੇਲੇ ਉਹ ਉੱਠ ਕੇ ਖੜਾ ਹੋ ਗਿਆ, ਰੌਲੀ ਪਾਉਣ ਲੱਗ ਪਿਆ, ਮੇਰੇ ਕੋਲ ਬੰਬ ਆ, ਮੈਂ ਬੰਬ ਨਾਲ ਜਹਾਜ਼ ਲੜਾ ਦੂੰਗਾ, ਮੈਂ ਪ੍ਰੈਜ਼ੀਡੈਂਟ ਟਰੰਪ ਨੂੰ ਮਾਰਨਾ, ਅਸੀਂ ਉਹਨੂੰ ਖਤਮ ਕਰਨਾ, ਤਬਾਹ ਕਰਨਾ ਅਮਰੀਕਾ ਨੂੰ। ਉਹ ਕਾਫੀ ਜਿਹੜੀ ਅਮਰੀਕਨ ਸਿਸਟਮ ਦੇ ਵਿਰੁੱਧ ਅਤੇ ਰੌਲਾ ਪਾਉਣ ਲੱਗਾ ਉਸ ਚੀਜ਼ ਦੇ ਉੱਤੇ। ਤੇ ਅਖੀਰ ਨੂੰ ਉਹਨੇ ਕਿਹਾ ਬਈ ਅਸੀਂ ਟਰੰਪ ਨੂੰ ਮਾਰਨਾ ਹੈਗਾ। ਤੇ ਫਿਰ ਹੁਣ ਜਿਹੜੇ ਮੁਸਲਮਾਨ
ਭਾਈਚਾਰੇ ਦੇ ਧਾਰਮਿਕ ਨਾਅਰੇ ਹੈਗੇ ਅੱਲਾਹੂ ਅਕਬਰ ਵਗੈਰਾ, ਹੁਣ ਉਹ ਨਾਅਰੇ ਲਾਏ ਤੇ ਲੋਕਾਂ ਨੇ ਸਮਝਿਆ ਵੀ ਇਹ ਤਾਂ ਵਾਕਈ ਜਦੋਂ ਅੱਲਾਹੂ ਅਕਬਰ ਦੇ ਨਾਅਰੇ ਲੱਗੇ ਤਾਂ ਉਹਨਾਂ ਨੇ ਸੋਚਿਆ ਵੀ, ਕਿਉਂਕਿ ਉਹਨਾਂ ਦਾ ਨਾਮ ਬਹੁਤ ਇਸ ਚੀਜ਼ ਉੱਤੇ ਬਦਨਾਮ ਹੋ ਚੁੱਕਾ ਹੈ ਨਾ, ਵੀ ਇਹ ਤਾਂ ਵਾਕਿਆ ਹੀ ਕੋਈ ਟੈਰਰਿਸਟ ਹੈਗਾ, ਵੀ ਇਹ ਜਹਾਜ਼ ਉਡਾ ਦੇਣਾ ਹੈਗਾ। ਤੇ ਖੈਰ ਉਹਨੂੰ ਕਾਬੂ ਕਰਕੇ ਉਹਨੂੰ ਜੋ ਵੀ ਹੁੰਦਾ ਉਹਨੂੰ ਇਨਵੈਸਟੀਗੇਟ ਕੀਤਾ ਤੇ ਉਹ ਅਖੀਰ ਨੂੰ ਪਤਾ ਲੱਗਾ ਵੀ ਉਹ ਮੁਸਲਮਾਨ ਨਹੀਂ ਸੀਗਾ, ਉਹ ਇੰਡੀਅਨ ਹਿੰਦੂ ਸੀ ਕੋਈ ਜੀ। ਅਜੇ ਕੁਛ ਦਾ ਨਾਂ ਵੀ ਬੜਾ ਕਸੂਤਾ ਜਿਹਾ ਸੀਗਾ, ਸਾਨੂੰ ਚੇਤਾ ਨਹੀਂ ਮਿਲ ਰਿਹਾ ਹੈਗਾ, ਸ਼ਾਇਦ ਉਹ ਸਾਊਥ ਇੰਡੀਅਨ ਉਹਦਾ ਨਾਂ ਸੀਗਾ, ਕਿਸੇ ਦਾ ਸਾਊਥ ਇੰਡੀਅਨ ਹਿੰਦੂ ਸੀਗਾ ਕੋਈ ਲੱਗਦਾ ਮੈਨੂੰ, ਹੋ ਸਕਦਾ ਉਹ ਕਿਸੇ ਵੀ ਪਾਰਟ ਦੇ ਇੰਡੀਆ ਦਾ ਹੋਵੇ, ਸਾਊਥ ਇੰਡੀਆ ਦਾ ਨਾ ਹੋਵੇ। ਪਰ ਮਤਲਬ ਮੇਰਾ ਕਹਿਣ ਦਾ ਹੈਗਾ ਵੀ ਉਹ ਇੰਨੇ ਡਰ ਚੁੱਕੇ ਹੈਗੇ ਆ ਹੁਣ ਵੀ ਉਹ ਦੂਜੇ ਧਰਮਾਂ ਨੂੰ ਬਦਨਾਮ ਕਰਨ ਦੇ ਲਈ, ਪਤਾ ਉਹਨੂੰ ਹੈਗਾ ਵੀ ਮੈਂ ਜਹਾਜ਼ ਦੇ ਵਿੱਚ ਪਾਸਪੋਰਟ ਦੇ ਥਰੂ ਆਇਆ ਹੈਗਾ, ਮੇਰੀ ਡਿਟੇਲ ਸਾਰੀਆਂ ਇੱਥੇ ਪਈਆਂ ਹੈਗੀਆਂ, ਵੀ ਉਹ ਇੰਨਾ ਪਾਗਲ ਹੋ ਚੁੱਕਾ ਹੈਗਾ ਵੀ ਉਹ ਅੱਲਾਹੂ ਅਕਬਰ ਕਹਿ ਰਿਹਾ ਹੈਗਾ, ਹਰ ਹਰ ਮਹਾਦੇਵ ਕਿਉਂ ਨਹੀਂ ਕਹਿ ਰਿਹਾ ਹੈਗਾ, ਜੋ ਉਹਨਾਂ ਦਾ ਆਪਣਾ ਧਾਰਮਿਕ ਨਾਅਰਾ ਹੈਗਾ। ਸੋ ਇਹ ਜਾਣੀ ਇੰਨੀ ਵੱਡੀ ਸਾਜ਼ਿਸ਼ ਜਾਂ ਇੰਨੀ ਵੱਡੀ ਬੇਵਕੂਫੀ ਮੈਂ ਕਹੂੰਗਾ ਵੀ ਉਹ ਕਰ ਰਹੇ ਹੈਗੇ ਆ। ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈਗੀ ਵੀ ਸਾਰਾ ਵੈਸਟਰਨ ਵਰਲਡ ਤਾਂ ਹੁਣ ਪੰਜਾਬ ਦੇ ਜਿਹੜੇ ਹੈਗਾ ਹੱਕਾਂ ਦੇ ਵਿੱਚ ਜਾ ਰਿਹਾ ਹੈਗਾ, ਉਹਨਾਂ ਨੂੰ ਪਤਾ ਲੱਗ ਚੁੱਕਾ ਹੈਗਾ ਵੀ ਸਿੱਖਾਂ ਨਾਲ ਕੀ ਅਸੀਂ ਪਿਛਲੇ 80 ਸਾਲਾਂ 'ਚ ਕੀਤਾ ਹੈਗਾ। 2.5 ਲੱਖ ਸਿੱਖਾਂ ਨੂੰ ਅਸੀਂ ਪਿਛਲੇ 40 ਸਾਲਾਂ ਵਿੱਚ ਕਤਲ ਕੀਤਾ ਹੈਗਾ, ਤੇ ਹੁਣ ਉਹ ਸਾਰਾ ਜਿਹੜਾ ਪਾਪ ਸੀਗਾ ਉਹਨੇ ਸਿਰ ਚੜ੍ਹ ਕੇ ਬੋਲ ਰਿਹਾ ਹੈਗਾ ਕਿਸਮ ਦਾ। ਸੋ ਫੜਿਆ ਗਿਆ, ਉਹਦੀ ਇਨਵੈਸਟੀਗੇਸ਼ਨ ਹੋ ਰਹੀ ਆ ਵੀ ਕੌਣ ਉਹਦੇ ਪਿੱਛੇ ਆ, ਕਿਹਨ ਸਾਜ਼ਿਸ਼ ਕਰਵਾਈ ਆ ਉਹ ਤੋਂ। ਤੇ ਉਹਦੇ ਵਿੱਚ ਵੀ ਤੁਸੀਂ ਦੇਖੋਗੇ, ਉਹਦੇ ਵਿੱਚ ਵੀ ਉਹ ਏਜੰਸੀਆਂ ਆਉਣੀਆਂ ਇੰਡੀਆ ਦੀਆਂ ਜਿਨ੍ਹਾਂ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਹੋਊਗਾ ਜਾਂ ਉਹਨਾਂ ਨੂੰ ਧਾਰਮਿਕ ਤੌਰ ਤੇ ਭੜਕਾਇਆ ਹੋਊਗਾ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ, ਸਾਰਾ ਕੁਛ ਬੜਾ ਕੁਛ ਕਲੀਅਰ ਹੋ ਰਿਹਾ ਹੈਗਾ, ਸਮਾਂ ਬੜੀ ਤੇਜ਼ੀ ਨਾਲ ਨੱਠ ਰਿਹਾ ਹੈਗਾ ਖਾਲਿਸਤਾਨ ਨਾਲੋਂ। RSS ਦੀਆਂ WhatsApp ਯੂਨੀਵਰਸਿਟੀਆਂ ਤੋਂ ਪੜ੍ਹ ਕੇ ਇਹ ਜਿਹੜੇ ਵਿਦਵਾਨ ਬਣਦੇ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਆ। ਫਿਰ ਹਾਂਜੀ ਇਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਬਹੁਤ ਸੇਵਾ ਕਰ ਰਹੇ ਹਾਂ, ਬਹੁਤ ਦਿਮਾਗੀ ਕੰਮ ਅਸੀਂ ਕੀਤਾ, ਪਰ ਇਹ ਐਂਡ 'ਚ ਇਹਨਾਂ ਨੂੰ ਪਤਾ ਲੱਗਦਾ ਬਾਅਦ 'ਚ ਵੀ ਕੜੀ ਘੁੱਲ ਗਈ ਆ। ਤੇ ਚਲੋ ਵਾਹਿਗੁਰੂ ਇਹਨਾਂ ਦੇ ਸਮੇਂ ਪਹਿਲਾਂ ਤੱਕ ਆਮ ਲੋਕ ਸਮਝਦੇ ਸੀਗੇ ਵੀ RSS ਬਹੁਤ ਕਲੈਵਰ ਇੱਕ ਆਰਗੇਨਾਈਜੇਸ਼ਨ ਹੈਗੀ ਆ, ਇਹਨੇ ਵਾਕਿਆ ਹੀ ਭਾਰਤ ਦੇ ਉੱਤੇ ਕਬਜ਼ਾ ਕਰ ਲੈਣਾ ਹੈਗਾ, ਇਹਨੇ ਵਾਕਿਆ ਹੀ ਸਿੱਖਾਂ ਨੂੰ ਖਤਮ ਕਰ ਦੇਣਾ ਹੈਗਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਸਿੱਖਾਂ ਨੂੰ ਮੁਗਲ ਨਾ ਖਤਮ ਕਰ ਸਕੇ, ਇੱਕ ਸਿੱਖਾਂ ਨੂੰ ਅਬਦਾਲੀ ਨਾ ਖਤਮ ਕਰ ਸਕਿਆ। ਗੋਰੇ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਵੇਚਣ ਦੀ ਕੋਸ਼ਿਸ਼ ਕੀਤੀ, ਉਹਦੀ ਨਿਲਾਮੀ ਕਰਨ ਦੀ ਕੋਸ਼ਿਸ਼ ਕੀਤੀ 1876 ਦੇ ਵਿੱਚ, ਉਹ ਨਹੀਂ ਕਰ ਸਕੇ, ਹੈ ਨਾ। ਤੇ ਇਹ ਜਿਹੜਾ ਹਿੰਦੂਤਾ ਵਿੱਚ ਕਿਹੜੀ ਬਾਗ ਦੀ ਮੂਲੀ ਹੈਗੀ ਆ ਵੀ ਇਹ ਸਿੱਖਾਂ ਨੂੰ ਖਤਮ ਕਰ ਦਊਗਾ। ਸੋ ਇਸ ਕਰਕੇ ਸਾਰਾ ਕੁਛ ਹੈਗਾ ਆ, ਇਹ ਉਹਨਾਂ ਦੀ ਜਿਹੜੀ ਹੈਗੀ ਸਾਜ਼ਿਸ਼ ਆ, ਜਿਹੜਾ ਉਹਦਾ ਛੜਯੰਤਰ ਹੈਗਾ, ਸਦੀਆਂ ਤੋਂ ਕਰਦੇ ਆ ਹੈਗੇ। ਮੈਂ ਇੱਕ ਹੋਰ ਮਾੜੀ ਜਿਹੀ ਗੱਲ ਕਰ ਦੇਵਾਂ, ਹੈ ਤਾਂ ਧਾਰਮਿਕ ਗੱਲ ਆ ਪਰ ਮੈਂ ਉਹ ਵੀ ਜ਼ਰੂਰ ਕਰਨੀ ਚਾਹੁੰਦਾ। ਆਪਾਂ ਸੁਣਦੇ ਆਏ ਹਾਂ, ਆਪਾਂ ਸਾਰੇ ਵਿਸ਼ਵਾਸ ਵੀ ਕਈ ਵਾਰ ਕਰਦੇ ਰਹੇ ਹੋਗੇ ਜਦ ਆਪਾਂ ਛੋਟੇ ਹੁੰਦੇ ਸੀਗੇ, ਵੀ ਕਹਿੰਦੇ ਆ ਜਿਹੜਾ ਇੰਡੀਆ ਦੇ ਤਾਂ ਸਾਊਥ ਇੰਡੀਆ ਦੇ ਜਿੱਥੋਂ ਤਾਮਿਲਨਾਡੂ ਸ਼੍ਰੀਲੰਕਾ ਦੇ ਨੇੜੇ ਪੈਂਦਾ, ਉੱਥੇ ਕਹਿੰਦੇ ਪੁਲ ਬਣਾਇਆ ਸੀਗਾ ਰਾਮਚੰਦਰ ਨੇ ਜਦੋਂ ਰਾਵਣ ਦੇ ਉੱਤੇ ਹਮਲਾ ਕੀਤਾ, ਮਤਲਬ ਲੰਕਾ ਤੇ ਹਮਲਾ ਕੀਤਾ ਸੀਗਾ ਜਦੋਂ ਸੀਤਾ ਨੂੰ ਛੁਡਾਇਆ ਸੀਗਾ। ਪਰ ਹੈਰਾਨੀ ਦੀ ਗੱਲ ਇਹ ਹੈਗੀ ਆ ਵੀ ਜਦੋਂ ਰਾਮਚੰਦਰ ਨੇ ਕਹਿੰਦੇ ਪੁਲ ਬਣਾਇਆ, ਹਮਲਾ ਕੀਤਾ ਸ਼੍ਰੀਲੰਕਾ ਤੇ ਜਦੋਂ ਉਦੋਂ ਪਹਿਲਾਂ ਰਾਵਣ ਸੀਤਾ ਨੂੰ ਚੁੱਕ ਕੇ ਲੈ ਕੇ ਗਿਆ ਸੀਗਾ, ਉਹ ਕਿੱਦਾਂ ਆਇਆ ਸੀਗਾ ਬਈ? ਜੇ ਰਾਵਣ ਬਿਨਾਂ ਪੁਲ ਤੋਂ ਆ ਸਕਦਾ ਹੈਗਾ, ਉਹਨਾਂ ਦੀ ਕਹਾਣੀ ਮੁਤਾਬਕ ਉਹਦੇ ਕੋਲ ਜਹਾਜ਼ ਹੁੰਦਾ ਸੀ। ਪਰ ਇਹਦਾ ਮਤਲਬ ਇਹ ਹੋਇਆ ਕਿ ਰਾਵਣ ਜਿਹੜਾ ਸੀ ਬਹੁਤ ਵੱਡਾ ਗਾਂਹ ਵਧੂ ਸੀਗਾ, ਉਹ ਅਮਰੀਕਾ ਸੀ ਉਸ ਵੇਲੇ ਦਾ ਜੀ, ਤੇ ਇੰਡੀਆ ਜਿਹੜਾ ਸੀਗਾ ਉਹ ਬੰਗਲਾਦੇਸ਼ ਸੀਗਾ ਜਾਂ ਇੱਕ ਗਰੀਬ ਕੰਟਰੀ ਸੀਗਾ ਜਿਹਨਾਂ ਦੇ ਕੋਲ ਕੋਈ ਟੈਕਨੋਲੋਜੀ ਨਹੀਂ ਸੀਗੀ। ਸੋਨੇ ਦੀ ਲੰਕਾ ਸੀ ਜੀ ਉਹਦੀ, ਰਾਵਣ ਦੀ ਉੱਥੇ ਸੋਨੇ ਦੀ ਲੰਕਾ ਸੀ, ਉਹ ਕੋਈ ਜਹਾਜ਼ ਸੀਗੇ, ਪਰ ਇਹਨਾਂ ਦੇ ਕੋਲ ਕੁਛ ਵੀ ਨਹੀਂ ਸੀਗਾ। ਇਹਨਾਂ ਕੋਲ ਹਨੂਮਾਨ ਸੀਗਾ, ਇਹਨਾਂ ਨੂੰ ਪਾਰ ਕਰਨ ਲਈ ਜਹਾਜ਼ ਆਪਣਾ ਪੁਲ ਬਣਾਉਣਾ ਪਿਆ, ਉਹਨੂੰ ਜਹਾਜ਼ਾਂ ਦੇ ਨਾਲ ਪੁਲ ਕੇ ਉਹਨੂੰ ਢਾਤਾ। ਫਿਰ ਇਹ ਸਾਰਾ ਕੁਛ ਜਿਹੜਾ ਝੂਠ ਦਾ ਪਲੰਮਾ ਸੀ, ਜਿਹੜਾ ਲੋਕਾਂ ਨੂੰ ਲਾਗੂ ਕੀਤਾ ਗਿਆ, ਲੋਕਾਂ ਨੂੰ ਦੱਸਿਆ ਗਿਆ, ਪਰ ਹੁਣ ਉਹ ਜਿਹੜਾ ਝੂਠ ਦਾ ਮਲੰਮਾ ਸੀ ਉਹ ਲੈ ਗਿਆ ਹੈਗਾ। ਹੁਣ ਬ੍ਰਾਹਮਣਵਾਦ ਜਿਹੜਾ ਹੈਗਾ ਆ, ਅਸੀਂ ਹਿੰਦੂ ਧਰਮ ਦੀ ਗੱਲ ਨਹੀਂ ਕਰਦੇ, ਅਸੀਂ ਬ੍ਰਾਹਮਣਵਾਦ ਦੀ ਗੱਲ ਕਰ ਰਹੇ ਹੈਗੇ ਆ। ਜੈਨ ਇਹਨਾਂ ਨੂੰ ਆਪਣਾ ਗੁਲਾਮ ਬਣਾਇਆ, ਹਿੰਦੂਆਂ ਨੂੰ, ਜਾਂ ਜਿਹੜੇ ਛੋਟੀਆਂ ਜਾਤਾਂ ਅਖੌਤੀ ਛੋਟੀਆਂ ਜਾਤਾਂ ਹੈਗੀਆਂ ਜਿਹੜਾ ਸਿੱਖ ਧਰਮ ਮੰਨਦਾ ਨਹੀਂ ਹੈਗਾ। ਸੋ ਇਹ ਸਾਰਾ ਕੁਛ ਮਤਲਬ ਇਹਨਾਂ ਨੇ ਇੱਕ ਗੁਲਾਮ ਬਣਾਉਣ ਦੇ ਲਈ ਲੋਕਾਂ ਨੂੰ ਆਪਣੀ ਰੋਟੀ ਤੋਰੀ ਫੁਲਕਾ ਜਿਹੜਾ ਤੋਰਨ ਦੇ ਲਈ ਸਾਰਾ ਕੁਛ ਸਾਡੇ ਉੱਤੇ ਲਾਗੂ ਕੀਤਾ ਹੈਗਾ, ਤੇ ਸਾਨੂੰ ਬੇਵਕੂਫ ਬਣਾਇਆ, ਤੇ ਬਜ਼ੁਰਗਾਂ ਨੂੰ ਬੇਵਕੂਫ ਬਣਾਇਆ ਪਹਿਲੇ ਸਮਿਆਂ ਦੇ ਵਿੱਚ। ਪਰ ਹੁਣ ਦੁਨੀਆ ਜਾਗ ਚੁੱਕੀ ਹੈਗੀ ਆ, ਨਾ ਹੀ ਤੇ ਹਿੰਦੂ ਰਾਸ਼ਟਰ ਹੁਣ ਕਾਮਯਾਬ ਹੋਣ ਦੇਣਾ ਹੈਗਾ,
ਤੇ ਨਾ ਹੀ ਇਹਨਾਂ ਦੀ ਇਹਦਾ ਜ਼ੁਲਮ ਹੋਣਾ ਹੈਗਾ। ਖਾਲਿਸਤਾਨ ਐਨੀ ਟਾਈਮ ਕਹਿੰਦੇ ਹੁੰਦੇ ਅਨਾਉਂਸ ਹੋ ਸਕਦਾ, ਉਹਦੀ ਸਰਹੱਦਾਂ ਬਣ ਸਕਦੀਆਂ ਹੈਗੀਆਂ। ਪੰਜਾਬ ਦੇ ਲੋਕਾਂ ਨੂੰ ਤਕੜੇ ਹੋ ਕੇ ਇਸ ਚੀਜ਼ ਦੇ ਉੱਤੇ ਅਮਲ ਕਰਨ ਦੀ ਲੋੜ ਹੈਗੀ ਆ। ਜੇ ਇਹਨਾਂ ਨੇ ਸਾਨੂੰ ਮਾਰਨਾ ਹੀ ਆ, ਅੱਗੇ ਕਿਹੜੇ ਘੱਟ ਮਾਰੇ, 2.5 ਲੱਖ ਤੋਂ ਉੱਤੇ ਬੰਦਾ ਸਾਡਾ ਮਾਰਤਾ, ਹੁਣ ਹੋਰ ਕਿੰਨੇ ਕੁ ਮਾਰ ਦੇਣਗੇ, ਹੁਣ ਤਾਂ ਦੁਨੀਆ ਨੂੰ ਪਤਾ ਲੱਗ ਚੁੱਕਾ ਹੈਗਾ ਜੀ। ਸੋ ਇਹ ਸਾਰਾ ਕੁਝ, ਇਹ ਤਾਂ ਹੁਣ ਪਾਕਿਸਤਾਨ ਤੋਂ ਹਾਰ ਗਏ ਲੜਾਈ, ਹੁਣ ਨਹੀਂ ਇਹ ਜਿੱਤ ਸਕਦੇ, ਹੁਣ ਨਹੀਂ ਇਹ ਪਾਕਿਸਤਾਨ ਦੇ ਉੱਤੇ ਮੁੜ ਕੇ ਹਮਲਾ ਕਰਨਗੇ। ਨਹੀਂ ਜੀ ਨਹੀਂ, ਉਧਰ ਅੰਕਲ ਸੈਮ ਦੀ ਡੀਲ ਹੋ ਗਈ, ਉਹਦੇ ਬਾਰੇ ਵੀ ਕਿਸੇ ਦਿਨ ਗੱਲ ਕਰਾਂਗੇ। ਉਧਰ ਉਹ ਕਹਿੰਦੇ ਤੇਲ ਅਸੀਂ ਹੁਣ ਪਾਕਿਸਤਾਨ ਤੋਂ ਲੈਣਾ, ਤੇ ਪਾਕਿਸਤਾਨ ਤੋਂ ਤੇਲ ਲੈਣ ਦਾ ਮਤਲਬ ਇਹ ਹੈ ਕਿ ਜਿਹੜੀ ਖਾਲਿਸਤਾਨ ਦੀ ਟੈਰੀਟਰੀ ਹੈ ਉਹਦੇ ਥੱਲੇ ਵੀ ਤੇਲ ਦੇ ਭੰਡਾਰ ਹੈਗੇ ਨੇ। ਵੱਡੀ ਖੁਸ਼ਖਬਰੀ ਆ, ਬਹੁਤ ਕੁਝ ਉੱਥੇ ਪਿਆ ਜੀ, ਬਹੁਤ ਕੁਝ ਪਿਆ ਉੱਥੇ। ਜੀ ਸੋ ਬਹੁਤ ਬਹੁਤ ਧੰਨਵਾਦ ਭਾਈ ਜਸਪਾਲ ਸਿੰਘ ਜੀ ਤੁਹਾਡਾ ਵੀ, ਔਰ ਸਾਡੇ ਰੱਬ ਵਰਗੇ ਸਰੋਤਿਆਂ ਦਾ, ਸਾਡੇ ਦਰਸ਼ਕਾਂ ਦਾ। ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ। ਪ੍ਰੋਗਰਾਮ ਨੂੰ ਸ਼ੇਅਰ ਵੀ ਜ਼ਰੂਰ ਕਰਿਓ। ਕੱਲ ਨੂੰ ਨਵੇਂ ਵਿਸ਼ੇ ਦੇ ਨਾਲ, ਨਵੇਂ ਮਹਿਮਾਨ ਦੇ ਨਾਲ ਫੇਰ ਜਿਹੜਾ ਮਿਲਾਂਗੇ। ਵਾਹਿਗੁਰੂ ਨੇ ਜੇ ਸਵਾਸਾਂ ਦੀ ਲੜੀ ਇਸੇ ਤਰ੍ਹਾਂ ਚੱਲਦੀ ਰੱਖੀ, ਆਪਣੇ ਪੈਰਾਂ ਤੇ ਖਲੋਣ ਦਾ ਬਲ ਬਖਸ਼ਿਆ, ਤੇ ਕੱਲ ਨੂੰ ਫੇਰ ਜਿਹੜਾ ਉਹ ਖਾਲਿਸਤਾਨ ਦੇ ਟਾਈਮ ਅਨੁਸਾਰ ਰਾਤ ਨੂੰ 9:30 ਵਜੇ ਨਿਊਯਾਰਕ ਟਾਈਮ ਅਨੁਸਾਰ ਜਿਹੜਾ ਦੁਪਹਿਰੇ 12 ਵਜੇ ਫੇਰ ਆਪਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇ ਲਈ ਦਿਓ ਇਜਾਜ਼ਤ। ਭਾਈ ਜਸਪਾਲ ਸਿੰਘ ਜੀ ਤੁਹਾਨੂੰ ਔਰ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।